ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ज महा ਤੁਹਾਡੀ ਹੋਸਟ ਨੀਲਮ ਕੌਰ ਤਨਾ ਟੀਵੀ ਫॉर ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੇ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਉਣਾ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਰਾਜ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਰਾਜ ਸਾਹਿਬ। ਅੱਜ 10 ਜੁਲਾਈ 2024 26 ਹਾੜ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ ਰਿਪੋਰਟ ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਜਨ ਕੇਬਲ, ਬੈਲਫਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ ਰਿਪੋਰਟ ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ ਰਿਪੋਰਟ ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਾਲਸ ਟੈਕਸਸ ਤੋਂ ਸਰਦਾਰ ਨਰਿੰਦਰ ਸਿੰਘ ਸੇਖੋਂ ਜੀ ਹੋਰਾਂ ਵੱਲੋਂ ਜਿਹੜੇ ਕਿ ਸ਼ਹੀਦ ਸੁਰਜੀਤ ਸਿੰਘ ਸੇਖੋਂ ਜੀ ਦੇ ਵੱਡੇ ਭਰਾਤਾ ਨੇ। ਸੋ ਟੀਵੀ 84 ਦੇ ਪੱਕੇ ਖੈਰਖਵਾਹ ਨੇ ਔਰ ਸਿੱਖ ਕੌਮ ਦੀ ਚੜ੍ਹਦੀ ਕਲਾ ਤੇ ਆਪਣਾ ਸਿੱਖਾਂ ਦਾ ਕੌਮੀ ਕਾਰ ਖਾਲਿਸਤਾਨ ਲਈ ਦੀ ਜਿਹੜੀ ਪ੍ਰਾਪਤੀ ਲਈ ਵਚਨਬੱਧ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਨਰਿੰਦਰ ਸਿੰਘ ਸੇਖੋਂ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੀਆਂ ਖੁਫੀਆ ਏਜੰਸੀਆਂ ਨੇ ਹੁਣ ਸਿੱਖਾਂ ਜਿਹੜੇ ਸਿੱਖ ਕੌਮ ਦੇ ਖਿਲਾਫ ਵੀ ਉਹੀ ਢੰਗ ਤਰੀਕੇ ਵਰਤਣੇ ਸ਼ੁਰੂ ਕਰ ਦਿੱਤੇ ਨੇ ਜਿਹੜੇ 2014 ਤੋਂ ਮੁਸਲਮਾਨਾਂ ਦੇ ਖਿਲਾਫ ਵਰਤੇ ਜਾ ਰਹੇ ਨੇ। ਮੀਡੀਆ ਰਿਪੋਰਟਾਂ ਅਨੁਸਾਰ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਅਮੂਪੁਰ ਵਿੱਚ 4 ਸਿੱਖ ਪਰਿਵਾਰਾਂ ਦੇ ਘਰਾਂ ਨੂੰ ਢਾਹ ਢੇਰੀ ਕਰ ਦਿੱਤਾ ਗਿਆ। ਇਹ ਸਿੱਖ ਪਰਿਵਾਰ ਪਿਛਲੇ 70 ਸਾਲਾਂ ਤੋਂ ਇਹਨਾਂ ਘਰਾਂ ਦੇ ਵਿੱਚ ਰਹਿ ਰਹੇ ਸਨ। 26 ਜੂਨ 2024 ਨੂੰ ਬੀਜੇਪੀ ਦੀ ਸਰਕਾਰ ਨੇ ਇਹਨਾਂ ਘਰਾਂ ਤੇ ਬਲਡੋਜ਼ਰ ਜਿਹੜੇ ਨੇ ਚਲਾ ਦਿੱਤੇ ਨੇ ਔਰ ਬਹਾਨਾ ਇਹ ਬਣਾਇਆ ਗਿਆ ਹੈ ਕਿ ਇਹ ਪੰਚਾਇਤ ਦੀ ਜਿਹੜੀ ਜ਼ਮੀਨ ਤੇ ਬਣੇ ਹੋਏ ਸਨ। ਸੋ ਸ਼੍ਰੋਮਣੀ ਕਮੇਟੀ ਦਾ ਇੱਕ ਡੈਲੀਗੇਸ਼ਨ ਮੌਕੇ ਤੇ ਪਹੁੰਚਿਆ। ਸੋ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਇਹ ਖਬਰ ਹੈ ਔਰ ਇਸ ਨੂੰ ਮੀਡੀਆ 'ਚੋਂ ਬਿਲਕੁਲ ਹੀ ਗਾਇਬ ਕਰ ਦਿੱਤਾ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਆਪਣੇ ਬਹੁਤ ਹੀ ਪਿਆਰੇ ਵੀਰ ਸਰਦਾਰ ਨਰਿੰਦਰ ਸਿੰਘ ਸੇਖੋਂ ਜਿਹੜੇ ਡਾਲਸ ਟੈਕਸਾਸ ਨੇ ਬਹੁਤ ਪਿਆਰਾ ਪਰਿਵਾਰ ਹੈ। ਇਹਨਾਂ ਦੀਆਂ ਬੱਚੀਆਂ ਬੇਟਾ ਪੂਰੇ ਗੁਰਸਿੱਖੀ ਦੇ ਰੰਗ ਵਿੱਚ ਰੰਗੇ ਹੋਏ ਜੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਉਹਨਾਂ ਨੇ ਇਹ ਪ੍ਰੋਗਰਾਮ ਆਪਣੇ ਛੋਟੇ ਭਰਾਤਾ ਸਰਦਾਰ ਸੁਰਜੀਤ ਸਿੰਘ ਸੇਖੋਂ ਉਹਨਾਂ ਦੀ ਯਾਦ ਨੂੰ ਸਮਰਪਿਤ ਕੀਤਾ। ਬੇਸ਼ੱਕ ਅੱਜ ਅਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਪਿਛਲੇ 1 ਸਾਲ ਤੋਂ ਬੜੀ ਖੁੱਲ੍ਹ ਕੇ ਕਰ ਰਹੇ ਹਾਂ ਕਿਉਂਕਿ ਜੋ ਕੁਝ ਭਾਈ ਅਵਤਾਰ ਸਿੰਘ ਖੰਡਾ ਨਾਲ 15 ਜੂਨ ਨੂੰ ਹੋਇਆ, 18 ਜੂਨ ਨੂੰ ਭਾਈ ਹਰਦੀਪ ਸਿੰਘ ਨਿੱਜਰ ਨਾਲ ਜਾਂ ਅਮਰੀਕਾ ਦੇ ਵਿੱਚ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ ਭਾਰਤੀ ਏਜੰਸੀਆਂ ਦਾ ਕਾਰਾ ਜਿਸ ਨੂੰ ਅਮਰੀਕਨ ਏਜੰਸੀਆਂ ਦੀ ਮੁਸਤੈਦੀ ਨੇ ਰੋਕਿਆ, ਗੁਰਪਤਵੰਤ ਸਿੰਘ ਪੰਨੂ ਮਰਡਰ ਕੇਸ ਜਿਹਨੂੰ ਉਹਨਾਂ ਨੇ ਰੋਕਿਆ, ਇਸ ਤੋਂ ਜਾਣੂ ਹੋਏ ਹੈ। ਪਰ ਜਦੋਂ ਅਸੀਂ ਸ਼ਹੀਦ ਸੁਰਜੀਤ ਸਿੰਘ ਸੇਖੋਂ ਦੀ ਗੱਲ ਕਰ ਰਹੇ ਹਾਂ ਤੇ ਫਿਰ ਇਸ ਗੱਲ ਦਾ ਧਿਆਨ ਰਹੇ ਕਿ ਸ਼ਾਇਦ ਇਹ ਸਾਨੂੰ ਹੁਣ ਪਤਾ ਲੱਗਣਾ ਸ਼ੁਰੂ ਹੋਇਆ ਪਰ ਇਹ ਬਹੁਤ ਪਹਿਲਾਂ ਬੇਸ਼ੱਕ ਅਸੀਂ ਜਿਹੜੀਆਂ ਕੁਝ ਰਿਪੋਰਟਾਂ CIA ਦੀ ਸਾਬਕਾ ਸਾਰਾ ਐਡਮਸ ਨੇ ਦਿੱਤੀਆਂ ਜਾਂ ਇੰਟਰਸੈਪਟ ਦੀ ਕਵਰੇਜ ਆਈਆਂ ਉਹ 2 ਸਾਲ ਤੋਂ ਕਹਿ ਰਹੇ ਨੇ ਕਿ ਪਾਕਿਸਤਾਨ 'ਚ ਜਿਹੜੇ ਮਾਰੇ ਗਏ ਨੇ ਕਸ਼ਮੀਰੀ ਜਾਂ ਖਾਲਿਸਤਾਨੀ ਐਕਟਿਵਿਸਟ ਜਿਨ੍ਹਾਂ 'ਚ ਭਾਈ ਪਰਮਜੀਤ ਸਿੰਘ ਪੰਜਵੜ ਮਈ ਦੇ ਮਹੀਨੇ 'ਚ 2023 ਸ਼ਹੀਦ ਹੋਏ। ਪਰ ਮੈਨੂੰ ਇਹ ਲੱਗਦਾ ਕਿ ਵੀ
ਇਹ ਬਹੁਤ ਪਹਿਲਾਂ ਭਾਰਤੀ ਏਜੰਸੀਆਂ ਨੇ ਪਾਕਿਸਤਾਨ ਦੇ ਵਿੱਚ ਜਿੱਥੇ ਸਿੰਘਾਂ ਨੇ ਆਪਣੀਆਂ ਪਨਾਹਗਾਹਾਂ ਬਣਾਈਆਂ ਹੋਈਆਂ ਸੀ ਔਰ ਖ਼ਾਸ ਤੌਰ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਆਗੂ ਡਾਕਟਰ ਪ੍ਰੀਤਮ ਸਿੰਘ ਸੇਖੋਂ ਜਿਹੜੇ ਆਪਣੇ ਆਪ ਦੇ ਵਿੱਚ ਇੱਕ ਬਹੁਤ ਯੂਨੀਕ ਸ਼ਖਸੀਅਤ ਸਨ, ਵੈਟਨੇਰੀਅਨ, ਲੁਧਿਆਣੇ ਦੇ ਪੜ੍ਹੇ ਹੋਏ, ਔਰ ਨੌਕਰੀ 'ਚ ਹੁੰਦਿਆਂ ਹੀ ਉਹਨਾਂ ਨੇ ਇਹ ਫੈਸਲਾ ਲਿਆ ਕਿ ਉਹਨਾਂ ਨੇ ਇਸ ਫੀਲਡ ਦੇ ਵਿੱਚ ਆਉਣਾ। ਔਰ ਜਿਹੜੇ ਖ਼ਾਸ ਤੌਰ ਤੇ ਕੰਮ, ਕਿਉਂਕਿ ਬਹੁਤ ਸਾਰੀਆਂ ਕੁਝ ਚੀਜ਼ਾਂ ਅਸੀਂ ਇਸ ਪਲੇਟਫਾਰਮ ਤੋਂ ਡਿਸਕਸ ਨਹੀਂ ਕਰ ਸਕਦੇ, ਪਰ ਉਹਨਾਂ ਦੀ ਅਗਵਾਈ ਹੇਠ ਜਦੋਂ ਅਜੇ ਉਹ ਲਿਬਰੇਸ਼ਨ ਫੋਰਸ ਦੇ ਮੁਖੀ ਨਹੀਂ ਵੀ ਬਣੇ ਸੀ, ਜਿਹੜੇ ਐਕਸ਼ਨ ਲਿਬਰੇਸ਼ਨ ਫੋਰਸ ਦੇ ਹੋਏ, ਕਿਉਂਕਿ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਜਿਹੜੇ ਮੁਖੀ ਸਨ ਲਿਬਰੇਸ਼ਨ ਫੋਰਸ ਦੇ ਉਸ ਵੇਲੇ, ਉਹਨਾਂ ਦੇ ਉਹ ਬਹੁਤ ਹੀ ਟਰਸਟਵਰਦੀ ਯੋਧੇ ਔਰ ਜਿਹੜੇ ਸੱਚਮੁੱਚ ਗੁਣ ਗੁਰੀਲਾ ਵਾਰਫੇਅਰ ਦੇ ਵਿੱਚ ਹੋਣੇ ਚਾਹੀਦੇ ਨੇ। ਔਰ ਉਸ ਦੇ ਨਾਲ ਜਦੋਂ ਅਸੀਂ ਮੀਰੀ ਪੀਰੀ ਦੀ ਗੱਲ ਕਰਦੇ ਹਾਂ, ਕਹਿੰਦੇ ਹਾਂ ਕਿ ਭਾਈ ਤਲਵਾਰ ਹੱਥ ਚੁੱਕਣ ਦਾ ਹੱਕ ਉਹਨੂੰ ਹੀ ਹੈ ਜਿਸ ਦੇ ਪੋਟੇ ਪਹਿਲਾਂ ਰਬਾਬ ਤੇ ਟਿਕੇ ਹੋਣ, ਕਿ ਭਾਈ ਬਾਣੀ ਦੇ ਨਾਲ ਭਿੱਜੀਆਂ ਹੋਈਆਂ ਰੂਹਾਂ। ਸੋ ਡਾਕਟਰ ਸੇਖੋਂ ਇਸ ਕਿਸਮ ਦੀ ਸ਼ਖਸੀਅਤ ਸਨ। ਪੰਜਾਬ ਚੋਂ ਨਿਕਲ ਕੇ ਵਾਇਆ ਅਮਰੀਕਾ ਉਹ ਉੱਥੇ ਪਾਕਿਸਤਾਨ ਦੇ ਵਿੱਚ ਪਹੁੰਚੇ, ਔਰ ਇਹ ਜਦੋਂ ਅਸੀਂ ਡਾਕਟਰ ਸੇਖੋਂ ਔਰ ਸਰ ਸੁਰਜੀਤ ਸਿੰਘ ਸੇਖੋਂ ਜਿਹੜੇ ਚਾਚਾ ਭਤੀਜਾ ਸਨ ਰਿਸ਼ਤੇ ਦੇ ਵਿੱਚ, ਉਹਨਾਂ ਦੀਆਂ ਸ਼ਹਾਦਤਾਂ ਵੱਲ ਦੇਖਦੇ ਹਾਂ ਜਿਸ ਬਾਰੇ ਬਹੁਤ ਘੱਟ ਜਾਣਕਾਰੀ ਹੈ। ਕਿਆ ਸਰਾਈਆਂ ਨੇ, ਕੁਝ ਐਵੀਡੈਂਸਿਸ ਆਉਣ ਦੇ ਬਾਵਜੂਦ ਵੀ ਇਸ ਦੇ ਉੱਤੇ ਅਸੀਂ ਠੀਕ ਜਿਹੜਾ ਨਿਰਣਾ ਨਹੀਂ ਕਰ ਪਾਏ। ਪਰ ਮੈਨੂੰ ਕੋਈ ਭੁਲੇਖਾ ਨਹੀਂ ਹੈ ਕਿਉਂਕਿ ਇਹਨਾਂ ਦੋਨਾਂ ਦੀਆਂ ਹੀ ਖੂਨ ਦੇ ਵਿੱਚ ਲੱਥਪੱਥ ਲਾਸ਼ਾਂ ਮਿਲੀਆਂ, ਔਰ ਕਹਾਣੀ ਜਿਨ੍ਹਾਂ ਨੇ ਬਣਾਈ ਉਹਨਾਂ ਨੇ ਉਹਨੂੰ ਕਈ ਟਵਿਸਟ ਦਿੱਤੀਆਂ, ਔਰ ਪਾਕਿਸਤਾਨ ਦੀਆਂ ਏਜੰਸੀਆਂ ਜਿਨ੍ਹਾਂ ਦੇ ਚਾਰਜ ਦੇ ਵਿੱਚ ਆਬਵੀਅਸਲੀ ਉੱਥੇ ਰਹਿਣ ਵਾਲੇ ਸਾਰੇ ਹੁੰਦੇ ਨੇ ਔਰ ਹਰ ਹਰਕਤ ਦੇ ਉੱਤੇ ਉਹ ਨਿਗਾਹ ਰੱਖਦੇ ਨੇ, ਉਹਨਾਂ ਨੇ ਵੀ ਇਸ ਤੋਂ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਇਹ ਕਹਾਣੀ ਬਣਾ ਕੇ ਕਿ ਜੀ ਉਹਨਾਂ ਨੂੰ ਅਸੀਂ ਪਾਕਿਸਤਾਨ ਅਫਗਾਨਿਸਤਾਨ ਸਰਹੱਦ ਤੇ ਛੱਡ ਆਏ ਸੀ, ਜਾਂ ਇਵੇਂ ਹੋਇਆ ਜਾਂ ਉਵੇਂ ਹੋਇਆ। ਕਿਸੇ ਹੋਰ ਨੇ ਇਸ ਨੂੰ ਹੋਰ ਰੰਗਤ ਦੇਣ ਦੀ ਕੋਸ਼ਿਸ਼ ਕੀਤੀ। ਪਰ ਮੈਨੂੰ ਇਹ ਲੱਗਦਾ ਕਿ ਭਈ ਇਹ ਦੋਨਾਂ ਦਾ ਹੀ ਜਿਹੜਾ ਹੈ ਉਹ ਕੋਲਡ ਬਲੱਡਡ ਮਰਡਰ ਹੋਇਆ। ਫੈਕਟਰ ਨਾਲ ਕੌਣ ਹੈ ਜਦੋਂ ਤੱਕ ਕੋਈ ਸਬੂਤ ਨਾ ਹੋਣ ਅਸੀਂ ਗੱਲ ਕਹਿ ਨਹੀਂ ਸਕਦੇ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਸੁਰਜੀਤ ਸਿੰਘ ਸੇਖੋਂ ਜਿਹੜੇ ਛੋਟੇ ਭਰਾਤਾ ਸਨ ਸਰ ਨਰਿੰਦਰ ਸਿੰਘ ਸੇਖੋਂ ਦੇ, ਇਹ ਵੀ ਇੰਜੀਨੀਅਰਿੰਗ ਕਾਲਜ ਦੇ ਵਿੱਚ GNE ਦੇ ਸਟੂਡੈਂਟ ਸਨ, ਬੜੇ ਬ੍ਰਿਲੀਅੰਟ, ਬ੍ਰਾਈਟ ਹਰ ਪੱਖੋਂ। ਔਰ ਇਸ ਸੰਤਾਪ ਨੂੰ, ਜਿੱਥੇ ਸੰਤਾਪ ਇਸ ਲਈ ਕਿਉਂਕਿ ਇੱਕ ਪਾਸੇ ਉਹ ਯੋਧੇ ਨੇ ਜਿਹੜੇ ਜੂਝ ਕੇ ਜੰਗ ਦੇ ਮੈਦਾਨ ਜਦੋਂ ਸ਼ਹੀਦ ਹੁੰਦੇ ਨੇ, ਉਹਨਾਂ ਦੀ ਕਹਾਣੀ ਸਾਡੇ ਸਾਹਮਣੇ ਹੁੰਦੀ ਹੈ। ਇੱਕ ਜਿਹੜੇ ਪੁਲਿਸ ਦੀ ਕਸਟਡੀ ਜਾਂ ਦੂਜੇ ਭਾਵੇਂ ਅਣਪਛਾਤੀਆਂ ਲਾਸ਼ਾਂ ਬਣਾ ਦਿੱਤੇ ਗਏ ਹੋਣ, ਉਹਨਾਂ ਦੀ ਵੀ ਕਹਾਣੀ ਹੁੰਦੀ ਹੈ। ਸੋ ਇਸ ਮਾਮਲੇ 'ਚ ਤਾਂ ਇਹ ਪਰਿਵਾਰ ਵੀ ਉਹ ਸਾਰੇ ਦੁਖਾਂਤ 'ਚੋਂ ਲੰਘਿਆ ਜਿਸ ਕਿਸਮ ਦੀਆਂ ਕਹਾਣੀਆਂ ਫਿਰ ਸਾਡੇ ਆਪਣਿਆਂ ਵਿਚਲੇ ਲੋਕ ਵੀ ਜਿਨ੍ਹਾਂ ਦਾ ਕੋਈ ਯੋਗਦਾਨ ਨਹੀਂ ਹੁੰਦਾ ਕਿਸੇ ਚੀਜ਼ ਦੇ ਵਿੱਚ, ਔਰ ਉਹ ਖੰਭਾਂ ਦੀਆਂ ਡਾਰਾਂ ਤਾਂ ਬਣਾਉਂਦੇ ਨੇ, ਕਈ ਵਾਰ ਊਲ ਜਲੂਲ ਕਿਸਮ ਦੀਆਂ ਜਿਹੜੀਆਂ ਇਲਜ਼ਾਮਬਾਜ਼ੀਆਂ ਨੇ ਉਹ ਵੀ ਹੁੰਦੀਆਂ ਨੇ। ਲੇਕਿਨ ਵੀਰ ਨਰਿੰਦਰ ਸਿੰਘ ਸੇਖੋਂ ਇਹਦੇ ਬਾਵਜੂਦ ਜਦੋਂ ਇਸ ਕਿਸਮ ਦਾ ਹਾਦਸਾ ਵਾਪਰਦਾ ਹੈ ਜਿਹਦੇ 'ਚ ਕਿ ਤੁਸੀਂ ਆਪਣਾ ਭਰਾ ਗਵਾਇਆ, ਕਈ ਵਾਰ ਤੁਹਾਨੂੰ ਇਹ ਲੱਗਦਾ ਹੈ ਜਿਹੜੇ ਲੋਕ ਇਲਜ਼ਾਮ ਤਰਾਸ਼ੀਆਂ ਕਰਦੇ ਨੇ ਕਿ ਭਾਈ ਕੀ ਹੈ, ਲੇਕਿਨ ਉਹ ਸਾਬਤ ਕਦਮਾਂ ਦੇ ਨਾਲ ਖਲੋਤੇ ਨੇ ਕੌਮੀ ਖਾਲਿਸਤਾਨ ਲਈ, ਸਾਡੇ ਨਾਲ ਵੀ ਇੰਤਹਾ ਮੁਹੱਬਤ ਕਰਦੇ ਨੇ। ਔਰ ਉਹਨਾਂ ਦੇ ਪਰਿਵਾਰ ਨੂੰ ਮਿਲ ਕੇ ਵੀ ਮੈਨੂੰ ਬੜੀ ਖੁਸ਼ੀ ਹੁੰਦੀ ਹੈ। ਉਹਨਾਂ ਨੇ ਜਿੱਥੇ ਜਦੋਂ ਅਸੀਂ ਉਹਨਾਂ ਦੇ ਇਸ ਵਿਜ਼ਿਟ ਵੇਲੇ ਤਾਂ ਉਹਨਾਂ ਦੇ ਘਰ ਨਹੀਂ ਜਾ ਸਕੇ, ਉਹ ਆ ਕੇ ਭਾਈ ਗੋਬਿੰਦਰ ਸਿੰਘ ਹੋਰਾਂ ਦੇ ਘਰ ਜਿੱਥੇ ਇਕੱਠ ਰੱਖਿਆ ਸੀ ਪ੍ਰੀਵੀਅਸ ਈਵਨਿੰਗ, ਉੱਥੇ ਸਮੁੱਚਾ ਪਰਿਵਾਰ ਆਇਆ। ਪਰ ਜਿਵੇਂ ਉਹ ਬਿਲਕੁਲ ਪੇਂਡੂ ਅੰਦਾਜ਼ ਦੇ ਵਿੱਚ ਸੇਵਾ ਵੀ ਕਰਦੇ ਨੇ, ਹਰ ਚੀਜ਼ ਜਿਹਨੂੰ ਕਹਿੰਦੇ ਨੇ ਕਿ ਵੀ ਆਪਣੀਆਂ ਜੜ੍ਹਾਂ ਵੱਲ ਮੁੜਨਾ, ਉਹਨਾਂ ਨੇ ਗੰਨਾ ਵੀ ਲਾਇਆ ਹੋਇਆ ਹੈ, ਦੂਜਾ ਹਰ ਚੀਜ਼ ਜਿਹੜਾ ਫਰੈਸ਼, ਤੁਹਾਨੂੰ ਇਵੇਂ ਲੱਗੇਗਾ ਕਿ ਤੁਸੀਂ ਪੰਜਾਬ ਦੇ ਕਿਸੇ ਪਿੰਡ 'ਚ ਆ ਗਏ ਹੋ ਜਦੋਂ ਤੁਸੀਂ ਉਹਨਾਂ ਦੀ ਮਹਿਮਾਨ ਨਵਾਜ਼ੀ ਦਾ ਆਨੰਦ ਮਾਣਦੇ ਹੋ। ਸੋ ਅਸੀਂ ਵੀਰ ਨਰਿੰਦਰ ਸਿੰਘ ਸੇਖੋਂ ਜੀ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਗੱਲ ਕਿਉਂਕਿ ਭਾਈ ਗਜਿੰਦਰ ਸਿੰਘ ਹੋਰਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਦੁਨੀਆ ਭਰ ਦੇ ਵਿੱਚ ਹੋ ਰਹੇ ਨੇ, ਕੁਝ ਜਾਣਕਾਰੀਆਂ ਸਾਡੇ ਕੋਲ ਨੇ ਜਿਨ੍ਹਾਂ ਨੂੰ ਅਸੀਂ ਸਾਂਝਾ ਵੀ ਕਰਨਾ ਚਾਹੁੰਦੇ ਹਾਂ। ਜਿਵੇਂ ਜਰਮਨ ਤੋਂ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਆਂਦੇ 14 ਜੁਲਾਈ ਦਿਨ ਐਤਵਾਰ ਨੂੰ ਮਹਾਨ ਸ਼ਹੀਦੀ ਸਮਾਗਮ
ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਵਿੱਚ ਭਾਈ ਗਜਿੰਦਰ ਸਿੰਘ ਦੀ ਯਾਦ ਦੇ ਵਿੱਚ ਹੋ ਰਿਹਾ ਅੱਛਾ ਔਰ ਉਸ ਦੇ ਇਸ਼ਤਿਹਾਰ ਵੀ ਸੋਸ਼ਲ ਮੀਡੀਆ ਤੇ ਚੱਲ ਰਹੇ ਨੇ। ਇਸੇ ਤਰ੍ਹਾਂ ਲੋਕਲ ਨਿਊਯਾਰਕ ਦੀਆਂ ਸਮੁੱਚੀਆਂ ਸਿੱਖ ਜਥੇਬੰਦੀਆਂ ਪੰਥਕ ਜਥੇਬੰਦੀਆਂ ਵੱਲੋਂ ਭਾਈ ਸਾਹਿਬ ਦੀ ਯਾਦ ਦੇ ਵਿੱਚ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਆਉਂਦੇ ਐਤਵਾਰ ਸਮਾਗਮ ਹੈ ਜਿਸ ਦੇ ਵਿੱਚ ਸਾਰੀਆਂ ਜਥੇਬੰਦੀਆਂ ਪਾਰਟਿਸਿਪੇਟ ਕਰਨਗੀਆਂ। ਜੀ ਮੈਂ ਨਹੀਂ ਕਰ ਪਾਵਾਂਗਾ ਕਿਉਂਕਿ ਅਸੀਂ ਕੱਲ ਜਿਹੜਾ ਆਪਣੀ ਅਗਲੀ ਵਿਜ਼ਿਟ ਦੇ ਲਈ ਜਿਹੜਾ ਉਹ ਬਾਕੀ ਥਾਵਾਂ ਤੇ ਜਾਣਾ ਲੇਕਿਨ ਜਿਹੜਾ ਪ੍ਰੋਗਰਾਮ 21 ਤਰੀਕ ਨੂੰ ਫਿਰ ਗੁਰਦੁਆਰਾ ਗਲੈਨ ਰੌਕ ਨਿਊ ਜਰਸੀ 'ਚ ਹੋਏਗਾ ਉਹਨਾਂ ਦੀ ਯਾਦ ਉਸ 'ਚ ਅਸੀਂ ਪਾਰਟਿਸਿਪੇਟ ਕਰਾਂਗੇ। ਇਵੇਂ ਹੀ ਸਰ ਬਲਵਿੰਦਰ ਸਿੰਘ ਚੱਠਾ ਉਹਨਾਂ ਨੇ ਸਾਨੂੰ ਦੱਸਿਆ ਕਿ ਗੁਰਦੁਆਰਾ ਸਿੰਘ ਸਭਾ ਬ੍ਰੈਡਿਕ ਰੋਡ ਜਿਹੜਾ ਉਹ 28 ਜੁਲਾਈ ਨੂੰ ਭਾਈ ਗਜਿੰਦਰ ਸਿੰਘ ਉਹਨਾਂ ਦੀ ਯਾਦ ਦੇ ਵਿੱਚ ਸਮਾਗਮ ਹੋ ਰਿਹਾ ਜਿਸ ਦੇ ਵਿੱਚ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਉਹਨਾਂ ਦੀ ਸ਼ਮੂਲੀਅਤ ਵੀ ਹੋਏਗੀ। ਅਸੀਂ ਉਸ ਦੇ ਵਿੱਚ ਸ਼ਮੂਲੀਅਤ ਨਹੀਂ ਕਰ ਪਾਵਾਂਗੇ ਕਿਉਂਕਿ ਉਸੇ ਵੀਕਐਂਡ ਐਟਲਾਂਟਾ ਦੇ ਵਿੱਚ ਆਲਰੇਡੀ ਪ੍ਰੋਗਰਾਮ ਜਿਹੜਾ ਉਹ ਬਣਿਆ ਹੋਇਆ। ਆਸਟ੍ਰੇਲੀਆ ਦਾ ਪਰਥ ਰੀਜਨ ਭਾਵੇਂ ਉੱਥੇ ਉਵੇਂ ਸਿੱਖ ਸੰਗਤਾਂ ਦੀ ਅਜੇ ਵੱਡੀ ਗਿਣਤੀ ਨਹੀਂ ਹੈ ਜਿਵੇਂ ਮੈਲਬੌਰਨ ਜਾਂ ਬ੍ਰਿਸਬੇਨ ਜਾਂ ਸਿਡਨੀ 'ਚ ਹੈ ਪਰ ਉਹਨਾਂ ਵੱਲੋਂ ਐਕਟੀਵਿਟੀਜ਼ ਹਰ ਪੰਥਕ ਮੁੱਦੇ ਦੇ ਉੱਤੇ ਉਹਨਾਂ ਦੀਆਂ ਸਟੇਟਮੈਂਟਸ ਵੀ ਹੁੰਦੀਆਂ ਨੇ ਸੋਹਣੇ ਉਹ ਪ੍ਰੋਗਰਾਮ ਵੀ ਉਹ ਲਿਖਦੇ ਨੇ ਔਰ ਇਸੇ ਤਰ੍ਹਾਂ ਸਾਨੂੰ ਇਹ ਉਹਨਾਂ ਨੇ ਜਾਣਕਾਰੀ ਭੇਜੀ ਹੈ ਇਸ਼ਤਿਹਾਰ ਹੈ ਜਿਹਦੇ 'ਚ ਉਹਨਾਂ ਨੇ ਇਹ ਦੱਸਿਆ ਕਿ ਪਰਥ ਆਸਟ੍ਰੇਲੀਆ ਦੀਆਂ ਸੰਗਤਾਂ ਵੱਲੋਂ ਭਾਈ ਗਜਿੰਦਰ ਸਿੰਘ ਦਲ ਖਾਲਸਾ ਉਹਨਾਂ ਦੀ ਯਾਦ 'ਚ ਸ਼ਰਧਾਂਜਲੀ ਸਮਾਗਮ ਕਰਵਾਏ ਜਾ ਰਹੇ ਨੇ ਔਰ ਇਹ ਸੁਖਮਣੀ ਸਾਹਿਬ ਦੇ ਪਾਠ ਤੇ ਗੁਰਬਾਣੀ ਕੀਰਤਨ ਦੀਆਂ ਸੇਵਾਵਾਂ ਹੋਣਗੀਆਂ ਤੇ ਉਹਨਾਂ ਨੇ ਸੈਚਰਡੇ 13 ਜੁਲਾਈ ਨੂੰ 1 ਵਜੇ ਤੋਂ 4 ਵਜੇ ਤੱਕ 13 ਟੌਰਸ ਐਵਨਿਊ ਬੈਨਟ ਸਪ੍ਰਿੰਗਸ ਦੇ ਵਿੱਚ ਇਸ ਸਮਾਗਮ ਨੂੰ ਰੱਖਿਆ। ਬੇਸ਼ੱਕ ਅਸੀਂ ਆਉਂਦੇ ਵੀਕਐਂਡ ਤੋਂ ਬਾਅਦ ਹੀ ਨੈਕਸਟ ਪ੍ਰੋਗਰਾਮ ਕਰ ਪਾਵਾਂਗੇ ਪਰ ਸਾਨੂੰ ਸਾਡੇ ਕੌਮ ਦੇ ਮਾਣਮੱਤੇ ਜਰਨਲ ਲਾਭ ਸਿੰਘ ਉਹਨਾਂ ਦੇ ਬੇਟੇ ਰਾਜੇਸ਼ਵਰ ਸਿੰਘ ਜਿਹੜੇ ਡਾਲਸ 'ਚ ਮੌਜੂਦ ਨੇ ਉਹਨਾਂ ਦਾ ਇਸ਼ਤਿਹਾਰ ਵੀ ਮਿਲਿਆ ਜਿਹਦੇ 'ਚ ਜਨਰਲ ਲਾਭ ਸਿੰਘ ਜਿਹੜੇ ਨੇ ਉਹਨਾਂ ਦਾ ਸ਼ਹੀਦੀ ਦਿਨ 12 ਜੁਲਾਈ ਦਿਨ ਸ਼ੁੱਕਰਵਾਰ ਜਿਹੜਾ ਗੁਰਦੁਆਰਾ ਸਾਹਿਬ ਸ਼ਹੀਦ ਸਿੰਘਾਂ ਪਿੰਡ ਪੰਜਵੜ ਉਸ ਦੇ ਵਿੱਚ ਜਿਹੜਾ ਮਨਾਇਆ ਜਾ ਰਿਹਾ। ਹਾਲਾਂਕਿ ਉਹਨਾਂ ਦੀ ਯਾਦ ਵੀ ਹਰ ਥਾਂ ਤੇ ਮਨਾਈ ਜਾਂਦੀ ਹੈ ਪਰ ਇਹ ਉਹਨਾਂ ਦੀ ਸਿੰਘਣੀ ਸਾਹਿਬਾਂ ਭੈਣ ਜੀ ਦਵਿੰਦਰ ਕੌਰ ਉਹਨਾਂ ਨੇ ਯਕੀਨੀ ਬਣਾਇਆ ਹੋਇਆ ਕਿ ਉਹ ਪਿੰਡ ਦੇ ਵਿੱਚ ਕਿਉਂਕਿ ਇਹ ਪੰਜਵੜ ਇੱਕ ਇਤਿਹਾਸਕ ਪਿੰਡ ਹੈ ਕਦੇ ਜਿਹੜੀਆਂ 12 ਮਿਸਲਾਂ 'ਚੋਂ ਬਹੁਤ ਹੀ ਮਾਣਮੱਤੀ ਮਿਸਲ ਸੀ ਭੰਗੀ ਮਿਸਲ ਇਕੱਲਾ ਇਹੀ ਨਹੀਂ ਕਿ ਭੰਗੀ ਮਿਸਲ ਨੇ ਦੂਰ ਦੂਰ ਤੱਕ ਆਪਣੇ ਜਿੱਤ ਦੇ ਨਗਾਰੇ ਵਜਾਏ ਲੇਕਿਨ ਬਹੁਤ ਵਾਰ 1799 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਵੱਲੋਂ ਲਾਹੌਰ ਫਤਿਹ ਕਰਨਾ ਇਸ ਤੋਂ ਅਸੀਂ ਕਈ ਵਾਰੀ ਸਿੱਖ ਰਾਜ ਦੀ ਗੱਲ ਸ਼ੁਰੂ ਕਰਦੇ ਹਾਂ ਸਾਡੇ ਬਹੁਤ ਸਾਰੇ ਲੇਕਿਨ ਅਸੀਂ ਇਹ ਭੁੱਲ ਜਾਂਦੇ ਹਾਂ ਕਿ 1764 ਤੋਂ ਲੈ ਕੇ 1799 ਤੱਕ ਆਲਮੋਸਟ 30 ਸਾਲ ਜਿਹੜਾ ਲਾਹੌਰ ਇਹ 3 ਭੰਗੀ ਸਰਦਾਰਾਂ ਦੇ ਕਬਜ਼ੇ ਦੇ ਵਿੱਚ ਸੀ। ਉਹਨਾਂ ਦਾ ਹੀ ਜਿਹੜਾ ਉਹ ਰੂਲ ਸੀ ਉਹਨਾਂ ਨੇ ਉਸ ਸ਼ਹਿਰ ਨੂੰ ਵੰਡਿਆ ਹੋਇਆ ਸੀ ਆਪਸ 'ਚ ਔਰ ਇਹ ਵੱਖਰੀ ਕਹਾਣੀ ਹੈ ਕਿ ਕਈ ਵਾਰ ਨੈਗੇਟਿਵਿਟੀ ਜਿਨ੍ਹਾਂ ਬਾਰੇ ਕ੍ਰੀਏਟ ਕਰਨੀ ਹੋਏ ਬੜੀ ਡੈਡੀਕੇਟਿਡ ਡਿਵਾਊਟ ਸਿੱਖੀ ਵੈਲਿਊਜ਼ ਨਾਲ ਜੁੜੀ ਹੋਈ ਇਹ ਮਿਸਲ ਸੀ ਪਰ ਇਸ ਮਿਸਲ ਦੇ ਥੱਲੇ ਜਿਹੜਾ ਕਸੂਰ ਦੇ ਜਦੋਂ ਅਸੀਂ ਨਵਾਬ ਦੇ ਉੱਤੇ ਹਮਲੇ ਦੀ ਕਹਾਣੀ ਸੁਣਾਉਂਦੇ ਕਿ ਕਿਵੇਂ ਫਤਿਹ ਹਾਸਲ ਕੀਤੀ ਔਰ ਸਿੰਘਾਂ ਨੇ ਲੰਗਰ ਵੀ ਨਹੀਂ ਸੀ ਛਕਿਆ ਔਰ ਇਹ ਉਸ ਵੇਲੇ ਸਰ ਹਰੀ ਸਿੰਘ ਜਿਨ੍ਹਾਂ ਨੇ ਇਸ ਨੂੰ ਲੀਡ ਕੀਤਾ ਸੀ। ਸੋ ਜਿਸ ਧਰਤੀ ਦੇ ਉੱਤੇ ਪਹਿਲਾਂ ਯੋਧੇ ਸ਼ਹੀਦ ਹੁੰਦੇ ਨੇ ਉਹ ਪ੍ਰੇਰਨਾ ਹੁੰਦੇ ਨੇ ਦੂਸਰਿਆਂ ਲਈ ਵੀ ਔਰ ਉੱਥੋਂ ਹੀ ਫਿਰ ਸਾਡੇ ਕੌਮੀ ਜਰਨੈਲ ਲਾਭ ਸਿੰਘ ਪੰਜਵੜ ਜਿਹੜਾ ਉਹਨਾਂ ਦਾ ਪਿੰਡ ਵੀ ਉਹੀ ਔਰ ਫਿਰ ਭਾਈ ਪਰਮਜੀਤ ਸਿੰਘ ਪੰਜਵੜ ਜਿਨ੍ਹਾਂ ਦਾ ਕੋਲਡ ਬਲੱਡਡ ਮਰਡਰ ਮਈ 2023 ਦੇ ਵਿੱਚ ਕੀਤਾ ਗਿਆ ਇਹ ਵੀ ਵੱਡੇ ਯੋਧੇ ਔਰ ਪਿੰਡ ਦੇ ਵਿੱਚ ਜਿਹੜਾ ਸ਼ਹੀਦ ਸਿੰਘਾਂ ਦੀ ਯਾਦ ਦੇ ਵਿੱਚ ਵੀ ਜਿਹੜਾ ਭੰਗੀ ਸਰਦਾਰਾਂ ਤੋਂ ਲੈ ਕੇ ਵੱਡਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਸੋ ਭੈਣ ਜੀ ਦਵਿੰਦਰ ਕੌਰ ਹਰ ਸਾਲ ਵੱਡੇ ਪੈਮਾਨੇ ਦੇ ਉੱਤੇ ਸਮਾਗਮ ਕਰਦੇ ਨੇ ਔਰ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕਿ ਬਾਕੀ ਸ਼ਹੀਦ ਪਰਿਵਾਰਾਂ ਨੂੰ ਵੀ ਜਿਨ੍ਹਾਂ ਨੂੰ ਵੀ ਵੱਧ ਤੋਂ ਵੱਧ ਉਹ ਆਊਟਰੀਚ ਕਰਦੇ ਨੇ ਉਹਨਾਂ ਦੀ ਵੀ ਉੱਥੇ ਸ਼ਮੂਲੀਅਤ ਹੁੰਦੀ ਹੈ ਉਹਨਾਂ ਦੀ ਉਹ ਫਾਈਨੈਂਸ਼ੀਅਲ ਹੈਲਪ ਵੀ ਕਰਦੇ ਨੇ ਔਰ ਅਸੀਂ ਵੀ ਜਿੱਥੇ ਆਪਣੇ ਇਸ ਮਹਾਨ ਜਰਨੈਲ
ਜਨਰਲ ਲਾਭ ਸਿੰਘ ਹੋਰਾਂ ਨੂੰ ਯਾਦ ਕਰਦੇ ਹਾਂ, ਉੱਥੇ ਅਸੀਂ ਸਮਝਦੇ ਹਾਂ ਕਿ ਇਹ ਜਿਹੜੀ ਲੈਗੇਸੀ ਜਿਸ ਨੂੰ ਜਨਰਲ ਲਾਭ ਸਿੰਘ ਤੋਂ ਬਾਅਦ ਭਾਈ ਪਰਮਜੀਤ ਸਿੰਘ ਪੰਜਵੜ ਹੋਰਾਂ ਨੇ ਅੱਗੇ ਤੋਰਿਆ, ਅੱਜ ਵੀ ਮਜ਼ਬੂਤੀ ਦੇ ਨਾਲ ਜੇ ਅਸੀਂ ਗੱਲ ਕਰਦੇ ਹਾਂ ਕਿ ਕਿਵੇਂ ਭਾਈ ਗਜਿੰਦਰ ਸਿੰਘ ਜਿਨ੍ਹਾਂ ਨੇ ਤੋੜ ਨਿਭਾਈ 43 ਸਾਲ ਜਲਾਵਤਨੀ, ਜਿਹਦੇ 'ਚ 18 ਸਾਲ ਜਿਹੜੀ ਹੈ 14 ਸਾਲ ਕੈਦ ਪਾਕਿਸਤਾਨ ਦੀਆਂ ਜੇਲ੍ਹਾਂ 'ਚ, ਤੇ ਅਖੀਰ ਤੱਕ ਆਫਰ ਹੋਣ ਦੇ ਬਾਵਜੂਦ ਵੀ ਕਿ ਭਾਈ ਪਟਿਆਲੇ ਤੋਂ MP ਬਣਾ ਦਿੰਦੇ, ਉਹ ਨਹੀਂ, ਉਹਨਾਂ ਨੇ ਸਮਝੌਤਾ ਕੀਤਾ। ਇਵੇਂ ਹੀ ਈਵਨ ਭਾਈ ਪਰਮਜੀਤ ਸਿੰਘ ਪੰਜਵੜ ਜਿਨ੍ਹਾਂ ਦੇ ਨਾਲ ਏਜੰਸੀਆਂ ਕਿਸੇ ਨਾ ਕਿਸੇ ਲੈਵਲ ਦੇ ਉੱਤੇ ਨੈਗੋਸ਼ੀਏਸ਼ਨ ਕਰ ਰਹੀਆਂ ਸੀ ਕਿ ਭਾਈ ਉਹ ਜੇ ਵਾਪਸ ਆ ਜਾਣ ਤੇ ਆਮ ਮੁਆਫੀ ਤੇ ਇਹ ਵੋ, ਤੇ ਅਜੇ ਇਹ ਖਬਰਾਂ ਦੇ ਵਿੱਚ ਹੀ ਸੀ। ਤੇ ਉਹਨਾਂ ਦੇ ਗ੍ਰੈਂਡਫਾਦਰ ਦਾਦਾ ਜੀ ਜਿਨ੍ਹਾਂ ਨੂੰ ਮੀਡੀਆ ਨੇ ਪੁੱਛਿਆ ਜਾ ਕੇ ਕਿਸੇ ਨੇ ਕਿ ਜੀ ਇਵੇਂ ਚੱਲ ਰਿਹਾ, ਤੁਹਾਡਾ ਕੀ ਕਹਿਣਾ? ਉਹਨਾਂ ਕਿਹਾ ਕਿ ਵੀ ਇਹ ਜੇ ਤੁਹਾਡੀ ਪਹੁੰਚ ਹੈ ਤਾਂ ਸੁਨੇਹਾ ਦੇ ਦੇਣਾ ਕਿ ਯੋਧਾ ਹੈ ਤਾਂ ਇਸ ਰਸਤੇ ਤੁਰਿਆ ਤੇ ਜਾਂ ਸ਼ਹੀਦ ਹੋਣਾ ਜਾਂ ਜਿੱਤ ਕੇ ਆਉਣਾ, ਸਾਨੂੰ ਅਦਰਵਾਈਜ਼ ਲੋੜ ਨਹੀਂ। ਸੋ ਜਦੋਂ ਅਸੀਂ ਉਸ ਸਪਿਰਿਟ ਦੀ ਗੱਲ ਕਰਦੇ ਹਾਂ, ਇਹ ਐਵੇਂ ਨਹੀਂ ਹੈ ਜਿਹੜੇ ਬਹੁਤ ਸਾਰਿਆਂ ਨੂੰ ਇਹ ਸ਼ਾਇਦ ਸਮਝ ਨਹੀਂ ਆਉਂਦੀ ਕਿ ਜੀ ਇਹ ਕਿਵੇਂ ਹੈ। ਔਰ ਮੈਨੂੰ ਯਾਦ ਹੈ ਕਿ ਜੂਨ 84 ਤੋਂ ਇੱਕਦਮ ਬਾਅਦ ਬੀਬੀ ਅਜੀਤ ਕੌਰ ਜਿਹੜੀ ਪੰਜਾਬੀ ਦੀ ਇੱਕ ਅੱਛੀ ਕਹਾਣੀਕਾਰ ਸੀ, ਉਸ ਦੀ ਇੱਕ ਕਹਾਣੀ ਸਿਰਾਂ ਦੀ ਫਸਲ ਜਿਹੜੀ RC ਜਾਂ ਅਕਸ, 2 ਮੈਗਜ਼ੀਨਸ ਦਿੱਲੀ ਤੋਂ ਛਪਦੀਆਂ ਸੀ, ਪਤਾ ਨਹੀਂ ਕਿਹਦੇ 'ਚ ਛਪੀ, ਸਿਰਾਂ ਦੀ ਫਸਲ। ਤੇ ਉਸ 'ਚ ਹੀ ਸੀ ਕਿ ਵੀ ਇਹ ਦੁਸ਼ਮਣ ਨੂੰ ਕਿਉਂ ਸਮਝ ਨਹੀਂ ਆਉਂਦੀ ਕਿ ਵੀ ਇਹ ਧਰਤੀ ਗੁਰੂਆਂ ਦੀ ਉਹ ਵਰਸਾਈ ਹੋਈ ਧਰਤੀ ਹੈ ਕਿ ਇੱਥੇ ਧਰਤੀ ਤੇ ਖੂਨ ਡੁੱਲੇਗਾ ਤੇ ਸਿਰਾਂ ਦੀ ਫਸਲ ਉਗੇਗੀ, ਇਸ ਕੌਮ ਨੂੰ ਕੋਈ ਮਾਰ ਨਹੀਂ ਸਕਦਾ। ਔਰ ਅਸੀਂ ਸਮਝਦੇ ਹਾਂ ਵੀ ਸ਼ਾਇਦ ਇਹ ਇੱਕ ਪਾਰਟ ਜਿਹੜਾ ਹਰ ਹਾਕਮ ਨੂੰ, ਉਹ ਮੁਗਲ ਹੋਣ, ਅਫਗਾਨ ਧਾੜਵੀ ਹੋਣ, ਅੰਗਰੇਜ਼ਾਂ ਨੇ ਤਾਂ ਸਮਝ ਲਿਆ ਸੀ, ਉਹਨਾਂ ਨੇ ਤਾਂ ਟੈਕਟਫੁਲੀ ਡਿਪਲੋਮੇਸੀ ਦੇ ਨਾਲ, ਕੂਟਨੀਤੀ ਦੇ ਨਾਲ ਜਿਹੜਾ ਸਿੱਖਾਂ ਨੂੰ ਜਿਹੜਾ ਉਹ ਟੇਮ ਕੀਤਾ, ਇਹਨੇ ਵੇ ਆਪਣੇ ਮਕਸਦ ਲਈ ਵਰਤਿਆ। ਔਰ ਜਿਨ੍ਹਾਂ ਨੂੰ ਬਹੁਤ ਸਿਆਣੇ ਬ੍ਰਾਹਮਣਵਾਦੀਆਂ ਨੂੰ ਕਿਹਾ ਜਾਂਦਾ, ਸ਼ਾਇਦ ਇਹਨਾਂ ਦੀ ਅਕਲ ਤੇ ਪਰਦਾ ਪਿਆ ਹੋਇਆ ਔਰ ਇਹਨਾਂ ਨੂੰ ਲੱਗਾ, ਜੋ ਪਣਤਾਣੀ ਇੰਦਰਾ ਗਾਂਧੀ ਨੂੰ ਲੱਗਾ ਕਿ ਭਾਈ ਉਹ ਤਾਕਤ ਦੇ ਨਾਲ ਉਸ ਆਵਾਜ਼ ਨੂੰ ਬੰਦ ਕਰ ਸਕਦੀ ਹੈ। ਔਰ ਅਸੀਂ ਦੇਖ ਰਹੇ ਹਾਂ ਕਿ 40 ਸਾਲ ਬਾਅਦ ਵੀ ਸਿੰਘ ਉਵੇਂ ਹੀ ਬੁੱਕਦੇ ਨੇ। ਅਸੀਂ ਵੱਖਰੀ ਕਹਾਣੀ ਹੈ ਕਿ ਵੀ ਹੁਣ ਉਹੀ ਟੈਕਟਿਕ ਜਿਹੜੇ 2014 ਤੋਂ ਬਾਅਦ ਕਾਨੂੰਨੀ ਤੌਰ ਦੇ ਉੱਤੇ ਔਰ ਪੁਲਿਸ ਫੋਰਸ ਦੀ ਵਰਤੋਂ ਕਰਕੇ ਮੀਡੀਆ 'ਚੋਂ ਤਾਂ ਜੋ ਕੁਛ ਕਰ ਹੀ ਰਹੇ ਸੀ, ਔਰ ਮੌਬ ਲਿੰਚਿੰਗ, ਇਹ ਸਹਾਰਾ ਲੈ ਕੇ ਜੋ ਮੁਸਲਮਾਨਾਂ ਦੇ ਖਿਲਾਫ 20 ਕਰੋੜ ਮੁਸਲਮਾਨਾਂ ਨੂੰ ਸਾਇਲੈਂਟ ਕਰਨ ਦੇ ਲਈ ਜੋ ਤੌਰ ਤਰੀਕੇ ਹਿੰਦੂ ਤਵੀਆਂ ਨੇ ਵਰਤੇ, ਉਹ ਹੁਣ ਸਿੱਖਾਂ ਦੇ ਖਿਲਾਫ ਵੀ ਉਹਨਾਂ ਦੀ ਵਰਤੋਂ ਸ਼ੁਰੂ ਹੋ ਗਈ ਹੈ। ਅਸੀਂ ਜ਼ਿਕਰ ਕੀਤਾ ਸੀ ਕਿ ਭਾਵੇਂ ਉਹ ਫਾਲਸ ਕੇਸ ਰਜਿਸਟਰ ਕਰਨਾ ਹੋਏ, ਉਹ ਅਸੀਂ ਇੱਕ ਇੰਡੀਪੈਂਡੈਂਟ ਵੀ ਉਹਦੇ ਤੇ ਗੱਲ ਕਰਾਂਗੇ ਕਿ ਭਾਈ ਕਿਵੇਂ ਜੁਡੀਸ਼ਰੀ ਨੂੰ, ਪੁਲਿਸ ਨੂੰ ਔਰ ਮੀਡੀਆ ਨੂੰ ਇਸਤੇਮਾਲ ਕੀਤਾ ਜਾ ਰਿਹਾ ਹੈ ਇਹ ਸਾਰੇ ਜਿਹੜਾ ਕੁਕਰਮ ਦੇ ਲਈ ਸਿੱਖਾਂ ਨੂੰ ਜਿਹੜਾ ਬਦਨਾਮ ਕਰਕੇ ਨੈਕਸਟ ਲੈਵਲ ਤੇ ਕਿਵੇਂ ਬੀਜੇਪੀ ਇਸ ਲੜਾਈ ਨੂੰ ਲੈ ਗਈ ਹੈ। ਪਰ ਉਹਦੇ 'ਚ ਜਿਹੜੀ ਖਬਰ ਮੈਂ ਹੈਰਾਨ ਹੈ ਕਿ ਇੰਨੀ ਵੱਡੀ ਖਬਰ ਕਿਵੇਂ ਗਾਇਬ ਕਰ ਦਿੱਤੀ ਗਈ ਮੀਡੀਆ 'ਚੋਂ। ਔਰ ਇਹ ਵੀ ਮੈਂ ਵੀ ਇਹ ਕਿਤੇ ਨਹੀਂ ਸੀ ਦੇਖੀ, ਮੈਂ ਤਾਂ ਕੱਲ ਆਪਣੀਆਂ ਹੀ TV 84 ਦਾ ਨਿਊਜ਼ ਬੁਲੇਟਿਨ ਜਦੋਂ ਦੇਖ ਰਿਹਾ ਸੀ ਆਫਟਰ ਦਾ ਪ੍ਰੋਗਰਾਮ, ਇੱਕਦਮ ਬਾਅਦ ਨਿਊਜ਼ ਬੁਲੇਟਿਨ ਹੁੰਦਾ ਤੇ ਮੈਂ ਇਹ ਖਬਰ ਦੇਖੀ ਕਿ ਵੀ ਸ਼੍ਰੋਮਣੀ ਕਮੇਟੀ ਦਾ ਇੱਕ ਡੈਲੀਗੇਸ਼ਨ ਜਿਹੜਾ ਹੈ ਉਹ ਜ਼ਿਲ੍ਹਾ ਕਰਨਾਲ ਦੇ ਪਿੰਡ ਆਮੂਪੁਰ ਦੇ ਵਿੱਚ ਪਹੁੰਚਿਆ ਹੋਇਆ ਹੈ ਔਰ ਟੱਠੇ ਹੋਏ 4 ਸਿੱਖ ਪਰਿਵਾਰਾਂ ਦੇ ਘਰ ਨੇ ਜਿੱਥੇ ਉਹ ਪਿਛਲੇ 70 ਸਾਲ ਤੋਂ ਜ਼ਿਆਦਾ ਵਿਚਾਰੇ ਪਾਕਿਸਤਾਨ ਤੋਂ ਉਜੜ ਕੇ ਆਏ, ਇੱਥੇ ਉਹਨਾਂ ਨੇ ਆਪਣੀ ਜ਼ਿੰਦਗੀ ਸ਼ੁਰੂ ਕੀਤੀ। ਤੇ ਉਹਨਾਂ ਨੂੰ ਇੱਕ ਬਜ਼ੁਰਗ ਨੂੰ ਪੁੱਛ ਰਹੇ ਨੇ ਕਿ ਜੀ ਕਿੰਨਾ, ਕਹਿੰਦੇ ਨੁਕਸਾਨ ਕੀ ਜੀ, ਜੋ ਕੁਛ ਅਸੀਂ ਸਾਰੀ ਜ਼ਿੰਦਗੀ 'ਚ ਕਮਾਇਆ ਬਣਾਇਆ ਤੁਸੀਂ ਘਰ ਤੇ ਹੀ ਲਾਉਂਦੇ ਹੋ, ਉਹ ਸਾਰਾ ਉਹਨਾਂ ਨੇ ਬੁਲਡੋਜ਼ ਕਰਤਾ। ਔਰ ਬਹਾਨਾ ਇਹ ਲਾਇਆ ਗਿਆ ਕਿ ਜੀ ਇਹ ਜਿਹੜੇ ਘਰ ਨੇ ਇਹ ਪੰਚਾਇਤ ਦੀ ਜ਼ਮੀਨ 'ਚ ਬਣੇ ਹੋਏ ਨੇ। ਔਰ ਇਸ ਖਬਰ ਨੂੰ ਈਵਨ ਹੁਣ ਐਡਾ ਵੱਡੇ ਜਿਹੜੇ ਦਮਗਜ਼ੇ ਮਾਰਨ ਵਾਲੇ ਸਰਕਾਰ ਦੇ ਕੁੱਤੇ ਮਨੋਹਰ ਲਾਲ ਖੱਟੜ ਦੇ ਵੇੜੇ ਜਿਹੜੇ ਉੱਥੇ ਬੈਠੇ ਹੁਣ ਹਰਿਆਣਾ ਕਮੇਟੀ ਦੇ ਨਾਂ ਥੱਲੇ ਨੇ, ਹੁਣ ਹਰਿਆਣਾ ਕਮੇਟੀ ਨੇ ਕਿਹਾ ਜੀ ਅਸੀਂ ਘਰ ਬਣਾ ਕੇ ਦੇਵਾਂਗੇ, ਸਰਕਾਰ ਤੋਂ ਬਣਵਾ ਦੇਵਾਂਗੇ ਫਲਾਣਾ। ਲੇਕਿਨ ਇਸ ਖਬਰ ਨੂੰ ਕਿਵੇਂ ਗਾਇਬ ਕਰ ਦਿੱਤਾ ਗਿਆ। ਔਰ ਇਸ ਗੱਲ ਦਾ ਧਿਆਨ ਰਹੇ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਮੁਸਲਮਾਨਾਂ ਦੇ ਖਿਲਾਫ ਜੋ ਟੈਕਟਿਕ ਉਹਦੇ 'ਚ ਅਸੀਂ ਦੇਖਦੇ ਹਾਂ ਕਿ ਵੀ ਯੂਪੀ ਦਾ ਗੁੰਡਾ ਯੋਗੀ ਆਦਿੱਤਿਆਨਾਥ ਉਹਨੇ ਕਿਵੇਂ ਮੁਸਲਮਾਨਾਂ ਦੇ ਘਰ ਜਿਹੜੇ ਨੇ ਬੁਲਡੋਜ਼ ਕੀਤੇ। ਉਹਦਾ ਨਾਂ ਹੀ ਬਾਬਾ ਬੁਲਡੋਜ਼ਰ ਜਿਹੜਾ ਉਹਨੂੰ ਕਹਿ ਕੇ ਜਿਹੜਾ ਮੁਸਲਮਾਨਾਂ ਨੂੰ ਡਰਾਇਆ ਜਾਂਦਾ। ਇਕੱਲਾ ਇਹੀ ਨਹੀਂ, ਇੱਥੇ 26 ਜਨਵਰੀ ਦੀ ਪੈਰੇਡ ਨਿਊ ਜਰਸੀ ਦੇ ਹਿੰਦੂ ਤਵੀਆਂ ਨੇ ਕੀਤੀ
ਤੇ ਉਹਦੇ 'ਚ ਉਹਨਾਂ ਨੇ ਇੱਕ ਪੂਰਾ ਬੁਲਡੋਜ਼ਰ ਜਿਹੜਾ ਉਹ ਵੀ ਇੱਕ ਝਾਂਕੀ ਦਾ ਹਿੱਸਾ ਬਣਾਇਆ ਔਰ ਆਦਿੱਤਿਆਨਾਥ ਯੋਗੀ ਦੀ ਫੋਟੋ ਲਾ ਕੇ ਉਹਨੂੰ ਸੈਲੀਬ੍ਰੇਟ ਕੀਤਾ ਕਿ ਜੀ ਦੇਖੋ ਬਾਬਾ ਬੁਲਡੋਜ਼ਰ ਕੀ ਕਰ ਰਿਹਾ ਹੈ। ਹੁਣ ਇਸ ਸਾਰੇ ਫਿਰ ਅਸੀਂ ਦੇਖਿਆ ਕਿ ਵੀ ਯੂਪੀ ਸਰਕਾਰ ਤਾਂ ਇਸ ਹੱਦ ਤੱਕ ਕਿ ਜੇ ਕਿਤੇ ਕੋਈ ਪ੍ਰੋਟੈਸਟ ਹੋਇਆ ਜਾਂ ਕੋਈ ਡੈਮੋਨਸਟ੍ਰੇਸ਼ਨ ਹੈ ਉਹਦੇ 'ਚ ਜਿਹੜੇ ਕੋਈ ਪਾਰਟਿਸਿਪੇਟ ਕਰਨ ਗਏ ਨੇ ਉਹਨਾਂ ਦੇ ਕਾਰੋਬਾਰ ਉਹਨਾਂ ਦੀਆਂ ਦੁਕਾਨਾਂ ਵੀ ਢਾਹ ਦਿਓ। ਫਿਰ ਇਹ ਕੰਮ ਕੱਲਾ ਯੂਪੀ ਤੱਕ ਨਹੀਂ ਰਿਹਾ, ਮੱਧ ਪ੍ਰਦੇਸ਼ ਅਸੀਂ ਸ਼ਿਵਰਾਜ ਸਿੰਘ ਚੌਹਾਨ ਦੀ ਸਰਕਾਰ ਦੇ ਵੇਲੇ ਜਿਹੜਾ ਉਹ ਮੁਸਲਮਾਨਾਂ ਦੀਆਂ ਦੁਕਾਨਾਂ ਔਰ ਕਾਰੋਬਾਰ ਬੁਲਡੋਜ਼ ਕੀਤੇ ਗਏ। ਹਰਿਆਣੇ ਦੇ ਵਿੱਚ ਮਨੋਹਰ ਲਾਲ ਖੱਟੜ ਨੇ ਨੂਹ ਦੇ ਵਿੱਚ ਜਦੋਂ ਕਿ ਹਿੰਦੂ ਤਵੀਆਂ ਦੀ ਇੱਕ ਕਰਾਊਡ ਨੇ ਉੱਥੇ ਆ ਕੇ ਪ੍ਰੋਵੋਕੇਸ਼ਨ ਕਰਨੀ ਚਾਹੀ ਔਰ ਕਿਉਂਕਿ ਉਹ ਨੂਹ ਦੇ ਜਿਹੜੇ ਮੁਸਲਮਾਨ ਨੇ ਮੇਵਾਤ ਮੁਸਲਮਾਨ ਉਹ ਤਾਂ ਅੰਗਰੇਜ਼ਾਂ ਦੇ ਵੇਲੇ ਵੀ ਕਿਉਂਕਿ ਰਾਜਪੂਤਾਂ ਚੋਂ ਕਨਵਰਟ ਨੇ, ਫੌਜ 'ਚ ਵੀ ਸੀ, ਹੁਣ ਵੀ ਮੇਵਾਤੀ ਜਿਹੜੇ ਨੇ ਫੌਜ 'ਚ ਨੇ ਜੀ, ਉਹਨਾਂ ਨੇ ਉਹਨਾਂ ਨੂੰ ਕਾਊਂਟਰ ਕੀਤਾ ਔਰ ਉੱਥੇ ਆਪਣੀ ਉਹ ਸ਼ਰਾਰਤ ਨਹੀਂ ਕਰ ਸਕੇ ਔਰ ਬਾਅਦ ਦੇ ਵਿੱਚ ਬੁਲਡੋਜ਼ਰ ਲਿਆ ਕੇ ਮੁਸਲਮਾਨਾਂ ਦੇ ਘਰ ਔਰ ਦੁਕਾਨਾਂ ਤਬਾਹ ਕੀਤੀਆਂ ਗਈਆਂ। ਸੋ ਮੈਂ ਆਲਰੇਡੀ ਇਹ 3 ਸਟੇਟਾਂ ਕਿਉਂਕਿ ਇਹ ਤਿੰਨੋਂ ਹੀ ਜਿਹੜੀਆਂ ਨੇ ਬੀਜੇਪੀ ਰੂਲ ਨੇ, ਯੂਪੀ ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ ਔਰ ਹਰਿਆਣੇ ਦੇ ਵਿੱਚ। ਹੁਣ ਹਰਿਆਣੇ 'ਚ ਅਸੀਂ ਆਲਰੇਡੀ ਮਨੋਹਰ ਲਾਲ ਖੱਟੜ ਦੀ ਸਰਕਾਰ ਵੇਲੇ ਦੇਖਿਆ ਕਿ ਕਿਵੇਂ ਜਿਹੜਾ ਉਹ ਕਿਸਾਨ ਮੋਰਚੇ ਜਿੱਥੋਂ ਸ਼ੰਭੂ ਬਾਰਡਰ ਤੇ ਕਿਵੇਂ ਉਹਨਾਂ ਨੇ ਈਵਨ ਪੰਜਾਬ ਦੇ ਏਰੀਆ 'ਚ ਆ ਕੇ ਚੁੱਕ ਕੇ ਲਿਜਾ ਕੇ ਕਿਵੇਂ ਇੱਕ ਨੌਜਵਾਨ ਸ਼ੁਭਮਨ ਸਿੰਘ ਜਾਂ ਕੀ ਨਾਂ ਹੈ ਉਹਦਾ, ਉਸ ਦਾ ਮਰਡਰ ਕੀਤਾ ਔਰ ਕੋਈ ਇਹਦੇ ਬਾਵਜੂਦ ਪੰਜਾਬ ਹਰਿਆਣਾ ਹਾਈ ਕੋਰਟ ਨੇ ਮਾੜਾ ਮੋਟਾ ਪਹਿਲਾਂ ਉਹਦਾ ਸੂ ਮੋਟੋ ਨੋਟਿਸ ਲਿਆ ਪਰ ਉਹ ਸਾਰਾ ਖੁਰਦ-ਬੁਰਦ ਕਰਤਾ ਹੈ। ਇਸ ਤੋਂ ਇਲਾਵਾ ਕਿ ਜੀ ਹੁਣ ਭਗਵੰਤ ਮਾਨ ਗਿਆ, ਉਹ 1 ਕਰੋੜ ਦਿੱਤਾ ਹੈ, ਉਹਦੀ ਭੈਣ ਨੂੰ ਨੌਕਰੀ ਦਿੱਤੀ ਹੈ, ਲੇਕਿਨ ਕਿਵੇਂ ਪੰਜਾਬ ਦੀ ਹੱਦ 'ਚ ਆ ਕੇ ਔਰ ਬਾਕੀਆਂ ਨਾਲ ਵੀ ਉੱਥੇ ਕੀ ਹੋਇਆ, ਕਿਹਨਾਂ ਨੂੰ ਟਾਰਚਰ ਕੀਤਾ ਗਿਆ, ਕਿੰਨੀਆਂ ਕਹਾਣੀਆਂ ਸਾਹਮਣੇ ਆਈਆਂ। ਹੁਣ ਇਹ ਬੇਸ਼ੱਕ ਹੁਣ ਮਨੋਹਰ ਲਾਲ ਖੱਟੜ MP ਬਣ ਕੇ ਦਿੱਲੀ ਜਾ ਚੁੱਕਾ ਹੈ ਔਰ ਜਿਹੜਾ ਇੱਕ ਨਵਾਂ ਟੁਚਾ ਉਹਨਾਂ ਨੇ ਲਿਆਂਦਾ ਹੈ ਉਹਦੀ ਕਮਾਂਡ ਦੇ ਥੱਲੇ ਹੋਇਆ ਔਰ ਇਹ ਇੱਕ ਬਹੁਤ ਵੱਡਾ ਇਸ ਪਾਰਟ ਨੂੰ ਜਿਵੇਂ ਮੀਡੀਆ 'ਚੋਂ ਗਾਇਬ ਕੀਤਾ ਗਿਆ ਔਰ ਸਿੱਖ ਜਥੇਬੰਦੀਆਂ, ਚਲੋ SGPC ਭਾਵੇਂ ਅਸੀਂ ਜੋ ਮਰਜ਼ੀ ਇਹਨਾਂ ਨੂੰ ਕਹਿੰਦੇ ਆ ਲੈ ਦੇ ਕੇ, ਭਾਵੇਂ ਅੱਜ ਉਹਨਾਂ ਦੀ ਹੁਣ ਲੋੜ ਵੀ ਬਣ ਗਈ ਹੈ ਕਿਉਂਕਿ ਸਿੱਖਾਂ 'ਚ ਦੁਬਾਰਾ ਆਪਣੀ ਪੈਂਠ ਬਣਾਉਣ ਦੇ ਲਈ ਉਹ ਕੁਛ ਨਾ ਕੁਛ ਹੁਣ ਆਵਾਜ਼ ਵੀ ਚੁੱਕ ਰਹੇ ਨੇ, ਲੇਕਿਨ ਅਸੀਂ ਦੇਖ ਰਹੇ ਹਾਂ ਵੀ ਉਹੀ ਜਿਹੜਾ ਜੇ ਈਵਨ ਸਰਦਾਰ ਟਿੰਮਾ ਜਿਹੜਾ ਇਹਨਾਂ ਦੀ ਧਰਮ ਪ੍ਰਚਾਰ ਕਮੇਟੀ ਦਾ ਰਾਜਸਥਾਨ ਦੇ ਵਿੱਚ ਵੀ ਜਿਹੜਾ ਜਨਰਲ ਸੈਕਟਰੀ ਹੈ ਔਰ ਬਾਕੀ ਉਹਦੇ ਖਿਲਾਫ ਕਿ ਉਹਨੇ ਕੋਈ ਪੋਸਟਾਂ ਭਾਈ ਅੰਮ੍ਰਿਤਪਾਲ ਸਿੰਘ ਦੀ ਸਹੁੰ ਚੁੱਕਣ ਨੂੰ ਲੈ ਕੇ ਪਾਈਆਂ, ਉਸ ਦੇ ਖਿਲਾਫ ਜਿਹੜੀ ਨਵੀਂ ਕਾਨੂੰਨੀ ਸੰਹਿਤਾ ਬਣਾਈ ਹੈ ਉਹਦੇ ਥੱਲੇ ਕੇਸ ਰਜਿਸਟਰ ਕਰ ਲਿਆ ਗਿਆ ਔਰ ਹੁਣ ਅਗਲੀ ਖਬਰ ਜਿਹੜੀ ਹੈ ਇਹ ਹਰਿਆਣੇ ਦੀ ਹਾਲਾਂ ਇਹ ਜਿਹੜੀ ਹੈਪਨਿੰਗ ਹੈ ਇਹ ਆਲਮੋਸਟ ਜਿਹੜੀ ਹੈ ਉਹ 26 ਜੂਨ 2024 ਨੂੰ ਇਹ ਘਰ ਢਾਏ ਗਏ ਨੇ। ਹੁਣ 26 ਜੂਨ ਤੋਂ ਅੱਜ ਅਸੀਂ 10 ਜੁਲਾਈ ਨੂੰ ਗੱਲ ਕਰ ਰਹੇ ਹਾਂ, ਸੋ 7-8 ਦਿਨ ਤਾਂ ਈਵਨ ਸ਼੍ਰੋਮਣੀ ਕਮੇਟੀ ਤੱਕ ਵੀ ਖਬਰ ਪਹੁੰਚਣ ਨੂੰ ਲੱਗੇ ਔਰ ਇਹ ਖਬਰ ਦਾ ਹੈਡ ਹੀ ਇਹ ਹੈ ਕਿ ਵੀ SGPC ਰੀਚਡ ਆਊਟ ਟੂ ਸਿੱਖ ਫੈਮਲੀਜ਼ ਆਫ ਆਮੂਪੁਰ ਵਿਲੇਜ ਡਿਸਪਲੇਸਡ ਬਾਈ BJP ਗਵਰਨਮੈਂਟ ਆਫ ਹਰਿਆਣਾ। ਹੁਣ ਡਿਸਪਲੇਸ ਤੋਂ ਤੁਸੀਂ ਅੰਦਾਜ਼ਾ ਲਾਓ ਵੀ 70 ਸਾਲਾਂ ਤੋਂ ਜਿੱਥੇ ਉਹ ਆ ਕੇ ਵਿਚਾਰਿਆਂ ਨੇ ਆਪਣਾ ਪੈਨੀ ਜਿਹੜਾ ਉਹ ਪੈਸਾ ਜੋੜ ਕੇ ਆਪਣੇ ਘਰ ਬਣਾਏ ਨੇ, ਉਹ ਵਿਚਾਰੇ ਬਜ਼ੁਰਗ ਬਾਬੇ ਅੱਖਾਂ 'ਚ ਅਥਰੂ ਕਹਿੰਦੇ ਅਸੀਂ ਕੀ ਕਰਾਂਗੇ। ਔਰ ਇਹ ਖਬਰ ਹੈ ਕਿ ਭਾਈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਇਹ ਕਾਰਾ ਕੀਤਾ ਔਰ ਇਸ ਦੇ ਵਿੱਚ SGPC ਪ੍ਰੈਜ਼ੀਡੈਂਟ ਹਰਜਿੰਦਰ ਸਿੰਘ ਧਾਮੀ ਨੇ ਇੱਕ ਕਮੇਟੀ ਬਣਾਈ ਜਿਹਦੇ 'ਚ ਵਾਈਸ ਪ੍ਰੈਜ਼ੀਡੈਂਟ ਹਰਭਜਨ ਸਿੰਘ ਮਸਾਣਾ, ਜੂਨੀਅਰ ਵਾਈਸ ਪ੍ਰੈਜ਼ੀਡੈਂਟ ਗੁਰਬਖਸ਼ ਸਿੰਘ ਖਾਲਸਾ ਤੇ ਮੈਂਬਰ ਉਹਨਾਂ ਦੇ 2-3 ਧਰਮ ਪ੍ਰਚਾਰ ਕਮੇਟੀ ਦੇ ਇਹ ਉੱਥੇ ਮੌਕੇ ਤੇ ਗਏ, ਉਹ ਪਰਿਵਾਰਾਂ ਦੇ ਨਾਲ ਮਿਲੇ ਨੇ ਔਰ ਉਹਨਾਂ ਨੇ SGPC ਨੇ ਪਰਿਵਾਰਾਂ ਦੇ ਮੈਂਬਰਾਂ ਨੂੰ ਇਹ ਜਿਹੜੀ ਹੈ ਉਹ ਭਰੋਸਾ ਦਿਵਾਇਆ ਕਿ ਵੀ ਅਸੀਂ ਇਹ ਜਿਹੜੀ ਗਵਰਨਮੈਂਟ ਨੇ ਕੰਮ ਕੀਤਾ ਹੈ, ਬੁਲਿੰਗ ਕੀਤੀ ਹੈ ਔਰ ਰਿਪਰੈਸ਼ਨ ਕੀਤਾ ਹੈ, ਇਸ ਨੂੰ ਕੰਡੈਮ ਕਰਦੇ ਔਰ ਉਹਨਾਂ ਨੇ ਮੌਕੇ ਦੇ ਉੱਤੇ ਹੀ ਚਾਰੋਂ ਪਰਿਵਾਰਾਂ ਨੂੰ 1-1 ਲੱਖ ਰੁਪਏ ਦੇ ਜਿਹੜੇ ਨੇ ਉਹ ਚੈੱਕ ਵੀ ਦਿੱਤੇ ਨੇ ਔਰ ਉਹਨਾਂ ਨੇ ਕਿਹਾ ਵੀ ਇਸ ਨੂੰ ਅਸੀਂ ਚੈਲੰਜ ਕਰਾਂਗੇ ਔਰ ਇਹ ਜਿਹੜੇ ਇਸ ਮੌਕੇ ਦੇ ਉੱਤੇ ਉਹਨਾਂ ਦੇ SGPC ਦੇ ਬੁਲਾਰੇ ਨੇ ਵੀ ਇਹ ਕਿਹਾ ਕਿ ਵੀ ਅਸੀਂ ਜਿੱਥੇ ਇਹਨਾਂ ਦੀ ਮਦਦ ਕੀਤੀ ਹੈ ਉਹਨਾਂ ਨੇ ਬਾਕੀ ਸਿੱਖ ਜਥੇਬੰਦੀਆਂ ਨੂੰ ਵੀ ਕਿਹਾ ਕਿ ਹਰ ਲੈਵਲ ਤੇ ਇਹਨਾਂ ਦੀ ਮਦਦ ਕਰੋ, ਇਹਨਾਂ ਨੂੰ ਅਸੀਂ ਘਰ ਬਣਾ ਕੇ ਦੇਵਾਂਗੇ ਔਰ ਇਹ ਜਿਹੜਾ ਹਿਊਮਨ ਰਾਈਟਸ ਦੀ ਸਟ੍ਰਿਕਟ ਵਾਇਓਲੇਸ਼ਨ ਕੀਤੀ ਹੈ ਇਹ BJP ਸਰਕਾਰ ਹਰਿਆਣੇ ਦੇ ਵਿੱਚ ਹੁਣ ਬਹੁਤ ਇਹ ਜ਼ੁਲਮ ਕਰ ਰਹੀ ਹੈ। ਔਰ ਹਾਲਾਂ ਇੱਕ ਖਬਰ ਜਿਹੜੀ ਅਗੇਨ ਗਾਇਬ ਰਹੀ, ਸ਼ਾਇਦ ਉਹ ਨੌਜਵਾਨ ਨਵਦੀਪ ਸਿੰਘ ਜਦੋਂ ਜਿਹੜਾ ਉਹ ਸਿੰਘੂ ਤੋਂ ਸ਼ੰਭੂ ਤੋਂ
ਸਿੰਘੂ ਤੱਕ ਜਿਹੜਾ ਉਹ ਦੀਪ ਸਿੱਧੂ ਦੀ ਕਮਾਂਡ ਦੇ ਵਿੱਚ ਜਿਹੜਾ ਬਹੁਤ ਸਾਰਾ ਇੱਕ ਮਾਰਚ ਜਿਹੜੇ ਤੁਰਿਆ ਸੀ, ਉਹਦੇ 'ਚ ਇੱਕ ਹਰਿਆਣੇ ਦਾ ਨੌਜਵਾਨ ਜਿਸ ਨੇ ਵਾਟਰ ਕੈਨਨ ਨੂੰ ਜਾ ਕੇ ਬੰਦ ਕੀਤਾ ਸੀ ਜੰਪ ਕਰਕੇ, ਜਿਵੇਂ ਕਿ ਇੱਕ ਡੌਲ ਹੁੰਦੀ ਹੈ। ਪਿਛਲੇ ਦਿਨਾਂ 'ਚ ਉਹਨੂੰ ਜਿਹੜਾ ਮੋਹਾਲੀ ਤੋਂ ਗ੍ਰਿਫਤਾਰ ਕਰ, ਔਰ ਤੁਸੀਂ ਦੇਖੋ ਇੰਨੀ ਵਾਇਓਲੇਸ਼ਨ ਹੋ ਰਹੀ ਹੈ, ਕਿਸੇ ਵੀ ਇੱਕ ਸਟੇਟ ਦੇ ਵਿੱਚ ਆ ਕੇ ਜਿਹੜਾ ਉਹ ਦੂਜੇ ਸਟੇਟ ਦੀ ਪੁਲਿਸ ਇੰਟਰਫੀਅਰ ਨਹੀਂ ਕਰ। ਈਵਨ ਜੇ ਹੁਣ ਕਾਮਨ ਹੈ ਪੰਜਾਬ ਹਰਿਆਣਾ ਹਾਈ ਕੋਰਟ, ਉਹ ਵੀ ਕਿਸੇ ਦੇ ਖਿਲਾਫ ਕੋਈ ਵਾਰੰਟ ਜਾਰੀ ਕਰਦਾ ਜਾਂ ਦੂਜਾ, ਤੇ ਜੇ ਪੰਜਾਬ ਦੇ ਵਿੱਚ ਮੌਜੂਦ ਹੈ ਇੰਸੀਡੈਂਟ ਹਰਿਆਣੇ 'ਚ ਹੋਈ ਹੈ, ਹਰਿਆਣਾ ਪੁਲਿਸ ਪੰਜਾਬ ਨੂੰ ਇਨਫੋਰਮ ਕਰਕੇ ਆ ਕੇ ਈਵਨ ਉਹ ਵਾਰੰਟ ਸਰਵ ਕਰ ਸਕਦੀ ਹੈ, ਗ੍ਰਿਫਤਾਰੀ ਤਾਂ ਦੂਰ ਦੀ ਗੱਲ। ਔਰ ਉਹਨੂੰ ਜਿਹੜਾ ਨਵਦੀਪ ਨੂੰ ਚੁੱਕਿਆ ਗਿਆ, ਬਹੁਤ ਬੁਰੀ ਤਰ੍ਹਾਂ ਉਹਨੂੰ ਟਾਰਚਰ ਕੀਤਾ ਗਿਆ। ਸੋ ਇਹ ਸਾਰੇ ਵਰਤਾਰੇ ਜਿਹੜੇ ਨੇ ਇਹ ਹਰਿਆਣੇ ਦੇ ਵਿੱਚ ਹੋ ਰਹੇ ਨੇ। ਔਰ ਇਸ ਦੇ ਉੱਤੇ ਜਿਵੇਂ ਅਸੀਂ ਕਿਹਾ ਕਿ ਵੀ ਇਹ ਉਹਨਾਂ ਨੇ ਜਿਹੜਾ ਡੈਲੀਗੇਸ਼ਨ ਸੀ, ਉਹਨਾਂ ਨੇ ਮੀਡੀਆ ਦੇ ਨਾਲ ਵੀ ਗੱਲ ਕੀਤੀ ਕਿ ਵੀ ਅਸੀਂ ਹਰ ਲੈਵਲ ਦੇ ਉੱਤੇ ਇਹਨਾਂ ਸਿੱਖ ਪਰਿਵਾਰਾਂ ਦੇ ਨਾਲ ਖੜੇ ਔਰ ਇਹ ਉਹਨਾਂ ਦੀ ਅਸੀਂ ਮਦਦ ਕਰਾਂਗੇ। ਇਸੇ ਤਰ੍ਹਾਂ ਉਹਨਾਂ ਦੇ ਜਨਰਲ ਸੈਕਟਰੀ ਜਿਹੜੇ ਨੇ SGPC ਦੇ, ਉਹਨਾਂ ਨੇ ਐਂਟੀ ਸਿੱਖ ਐਕਸ਼ਨ ਨੂੰ ਕੰਡੈਮ ਕੀਤਾ। ਉਹਨਾਂ ਨੇ ਕਿਹਾ ਕਿ ਵੀ ਇਹ ਹਰਿਆਣੇ ਦੀ BJP ਸਰਕਾਰ ਸਿੱਖਾਂ ਦੇ ਖਿਲਾਫ ਪੂਰੀ ਤਰ੍ਹਾਂ ਭੁਗਤ ਰਹੀ ਹੈ। ਸਿੱਖਸ ਆਰ ਡੀਪਲੀ ਐਂਗਰੀ ਵਿਦ ਦਿਸ ਐਕਸ਼ਨ ਆਫ ਦਾ ਗਵਰਨਮੈਂਟ ਔਰ ਵਿਦ ਦਿਸ ਐਕਸ਼ਨ BJP's ਐਂਟੀ ਸਿੱਖ ਪਾਲਿਸੀ ਹੈਜ਼ ਬੀਨ ਐਕਸਪੋਜ਼ਡ ਵਾਂਸ ਅਗੇਨ। ਉਹ ਤੋਂ ਪਹਿਲਾਂ ਤੋਂ ਹੀ ਐਂਟੀ ਸਿੱਖ ਸੀ, ਤੁਸੀਂ ਇਹਨਾਂ ਦੇ ਘਨਾੜੇ ਚੜੇ ਹੋਏ ਸੀ। ਔਰ ਉਹਨਾਂ ਨੇ ਕਿਹਾ ਵੀ ਇਹ ਸਾਰੀ ਘਟਨਾ ਦੀ ਜ਼ਿੰਮੇਵਾਰੀ ਹਰਿਆਣਾ ਸਰਕਾਰ ਤੇ ਹੈ, ਮੋਦੀ ਦੇ ਉੱਤੇ ਹੈ, ਕਿਉਂਕਿ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਸਿੱਖਾਂ ਨੂੰ ਉਜਾੜਨ ਦੇ ਲਈ ਜਿਹੜਾ ਇਹ ਸਾਰਾ ਪਾਰਟ ਕੀਤਾ ਜਾ ਰਿਹਾ। ਔਰ ਇਹ ਉਹਨਾਂ ਨੇ ਕਿਹਾ ਵੀ ਕਿੱਥੇ ਹੈ ਜਿਹੜੀ ਸਾਰੀ ਹਰਿਆਣਾ ਕਮੇਟੀ ਔਰ ਦੂਜੇ ਤੀਜੇ ਬਣਾਈ। ਔਰ ਇਹ ਜਿਹੜੇ ਵਿਕਟਮ ਫੈਮਲੀਜ਼ ਨੇ, ਉਹਨਾਂ 'ਚ ਬੂਟਾ ਸਿੰਘ ਹੋਰਾਂ ਨੇ ਇਨਫੋਰਮੇਸ਼ਨ ਸ਼ੇਅਰ ਕੀਤੀ ਕਿ ਅਸੀਂ 4 ਭਰਾ ਹਾਂ ਔਰ ਅਸੀਂ 47 ਦੇ ਵਿੱਚ ਸਾਡੀ ਫੈਮਲੀਜ਼ ਪਾਕਿਸਤਾਨ ਤੋਂ ਮਾਈਗ੍ਰੇਟ ਕੀਤੀਆਂ ਔਰ ਅਸੀਂ ਇਸ ਥਾਂ ਦੇ ਉੱਤੇ ਆਮੂਪੁਰ ਪਿੰਡ 'ਚ ਪਿਛਲੇ 70 ਸਾਲਾਂ ਤੋਂ ਸੈਟਲ ਹੈ। ਪਰ ਅਚਾਨਕ 26 ਜੂਨ 2024 ਨੂੰ ਗਵਰਨਮੈਂਟ ਅਫੀਸ਼ੀਅਲ ਆਏ, ਉਹਨਾਂ ਨੇ ਪੁਲਿਸ ਫੋਰਸ ਸੱਤੀ ਔਰ ਬੁਲਡੋਜ਼ਰ ਦੇ ਨਾਲ ਜਿਹੜਾ ਇਹ ਸਾਨੂੰ ਸਾਡੇ ਘਰਾਂ ਨੂੰ ਬਿਲਕੁਲ ਤਹਿਸ ਨਹਿਸ ਕਰ ਦਿੱਤਾ। ਹੁਣ ਇਹ ਸਾਰਾ ਔਰ ਇਹ ਜਦੋਂ ਸ਼੍ਰੋਮਣੀ ਕਮੇਟੀ ਦਾ ਇਹ ਆ ਗਿਆ, ਫਿਰ ਟਾਈਮਜ਼ ਆਫ ਇੰਡੀਆ ਨੇ ਅੱਜ ਇਹ ਖਬਰ ਦਿੱਤੀ ਹੈ ਕਿ ਵੀ ਜਿਹਦੇ 'ਚ ਉਹਨਾਂ ਨੇ ਕਿਹਾ ਜੀ ਵਿਲ ਗੈਟ ਹਾਊਸਿਸ ਆਫ ਸਿੱਖ ਫੈਮਲੀਜ਼ ਡਿਮੋਲਿਸ਼ਡ ਇਨ ਆਮਪੁਰ ਵਿਲੇਜ ਇਨ ਕਰਨਾਲ ਕੰਸਟਰਕਟਡ ਫਰੋਮ ਗਵਰਨਮੈਂਟ ਹਰਿਆਣਾ। ਜਿਹੜੀ ਹਰਿਆਣਾ ਕਮੇਟੀ ਉਹਨਾਂ ਦੇ ਟੁੱਚਿਆਂ ਦੀ ਹੈ, ਉਹ ਕਹਿ ਰਹੇ ਨੇ ਜੀ ਅਸੀਂ ਜੇ ਢਾਹ ਦਿੱਤੇ ਕੋਈ ਨਹੀਂ, ਅਸੀਂ ਹਰਿਆਣਾ ਕਮੇਟੀ ਤੋਂ ਹੀ ਜਿਹੜਾ ਹਰਿਆਣਾ ਸਰਕਾਰ ਤੋਂ ਹੀ ਬਣਵਾਵਾਂਗੇ। ਤੇ ਜੇ ਉਹਨਾਂ ਨੇ ਨਾ ਬਣਾ ਕੇ ਦਿੱਤੇ, ਇਹ ਨਾਇਬ ਸਿੰਘ ਸੈਣੀ ਨਾਂ ਦਾ ਟੁੱਚਾ ਜਿਹੜਾ ਹੁਣ ਚੀਫ ਮਿਨਿਸਟਰ ਖੜਾ ਕੀਤਾ ਹੋਇਆ, ਫਿਰ ਹਰਿਆਣਾ ਕਮੇਟੀ ਖੁਦ ਬਣਾ ਕੇ ਦੇਗੀ। ਸੋ ਅਸੀਂ ਇਹ ਸਮਝਦੇ ਹਾਂ ਕਿ ਭਾਈ ਇਹ ਵਾਰਨਿੰਗ ਸ਼ਾਟ ਨਹੀਂ ਹੈ, ਇਹ ਆਲਰੇਡੀ ਉਹਨਾਂ ਨੇ ਇਹ ਦੇਖਦਿਆਂ ਹੋਇਆਂ ਕਿ ਸਿੱਖਾਂ ਨੂੰ ਜਿਵੇਂ ਐਮਰਜੈਂਸੀ ਦੇ ਖਿਲਾਫ ਮੋਰਚੇ ਤੋਂ ਬਾਅਦ ਇੰਦਰਾ ਗਾਂਧੀ ਜਦੋਂ ਵਾਪਸ ਪਾਵਰ 'ਚ ਆਈ 1980 'ਚ, ਤੇ ਉਹਨਾਂ ਨੇ ਵਨ ਲਾਈਨਰ ਡਿਸੀਜਨ ਲੈ ਲਿਆ ਸੀ ਕਿ ਸਿੱਖਾਂ ਨੂੰ ਸਬਕ ਸਿਖਾਉਣਾ। ਉਹ ਫਿਰ ਕਿਵੇਂ ਉਹਨਾਂ ਨੇ ਘਾੜਤ ਘੜੀ, ਕਿੱਥੋਂ ਕਮਾਂਡੋ ਟ੍ਰੇਨਡ ਕੀਤੇ, ਕਿਵੇਂ ਕੰਟਰਾਈਵ ਕੀਤੀ ਸਿਚੁਏਸ਼ਨ, ਇਹ ਕਹਾਣੀ ਅਸੀਂ ਆਫਟਨ ਰਿਪੀਟ ਕਰਦੇ। ਸੋ ਅਸੀਂ ਸਮਝਦੇ ਹਾਂ ਕਿ ਵੀ ਸੈਕੰਡ ਟਰਮ ਮੁੱਕਣ ਤੋਂ ਪਹਿਲਾਂ ਕਿਸਾਨ ਮੋਰਚਾ ਜਿਸ ਦੇ ਦਬਾਅ ਹੇਠ ਫਿਰ ਸਰਕਾਰ ਨੂੰ 3 ਖੇਤੀ ਕਾਨੂੰਨ ਵਾਪਸ ਲੈਣੇ ਪਏ, ਉਹ ਇਹਨਾਂ ਨੇ ਸਕ੍ਰਿਪਟ ਲਿਖ ਦਿੱਤੀ ਕਿ ਭਾਈ ਸਿੱਖਾਂ ਨੂੰ ਸਜ਼ਾ ਯਾਫਤਾ ਕਰਨਾ ਹੈ। ਔਰ ਖਾਸ ਤੌਰ ਤੇ ਡਾਇਸਪੋਰਾ ਸਿੱਖਾਂ ਦੇ ਉੱਤੇ ਵੀ ਉਹਨਾਂ ਨੇ ਆਪਣੀ ਨੀਤੀ, ਇਹ ਤਾਂ ਫਿਰ 2023 ਦੇ ਵਿੱਚ ਕਿਲਿੰਗ ਸਪਰੀ ਸ਼ੁਰੂ ਹੁੰਦੀ ਹੈ। ਸੋ ਇਸੇ ਤਰ੍ਹਾਂ ਅਸੀਂ ਸਮਝਦੇ ਹਾਂ ਕਿ ਬਈ ਇਹ ਜਿੱਥੇ ਜਿੱਥੇ ਵੀ BJP ਦੀਆਂ ਸਰਕਾਰਾਂ ਨੇ, ਉਹ ਹਰਿਆਣਾ ਹੋਏ, ਉਹ UP ਹੋਏ, ਉਹ ਮੱਧ ਪ੍ਰਦੇਸ਼ ਹੋਏ, ਉਹਦੇ 'ਚ ਉਹਨਾਂ ਨੇ ਸਿੱਖਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਔਰ ਅਸੀਂ ਇਸ ਸੈਗਮੈਂਟ ਨੂੰ ਕਲੋਜ਼ ਕਰਨ ਤੋਂ ਪਹਿਲਾਂ ਜਿਵੇਂ ਮੈਂ ਕਿਹਾ ਸੀ ਕਿ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਮਹੀਨੇ ਦੇ ਵਿੱਚ ਭਾਈ ਗਜਿੰਦਰ ਸਿੰਘ ਹੋਰਾਂ ਦੀਆਂ ਲਿਖਤਾਂ ਦਾ ਕੋਈ ਨਾ ਕੋਈ ਜਿਹੜਾ ਪਾਰਟ ਹੈ ਉਸ ਨੂੰ ਸਾਂਝਾ ਕਰੀਏ ਉਹਨਾਂ ਦੀ ਕਿਸੇ ਨਜ਼ਮ ਨੂੰ। ਸੋ ਮੈਂ ਇੱਕ ਨਜ਼ਮ ਜਿਹੜੀ ਉਹਨਾਂ ਦੀ ਅੱਜ ਦੇ ਲਈ ਚੁਣੀ ਹੈ ਉਸ ਨੂੰ ਆਪਣੇ, ਜਿਹਦੇ 'ਚ ਉਹਨਾਂ ਨੇ ਇਹ ਕਿਹਾ ਜੰਗ ਜਾਰੀ ਹੈ, ਕਿਉਂਕਿ ਇਹ ਜਿਹੜੀ ਮੋਟੀਵੇਸ਼ਨਲ ਇਨਸਪੀਰੇਸ਼ਨਲ ਪੋਇਟਰੀ ਹੁੰਦੀ ਹੈ, ਇਹ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਵੀ ਰੱਖਦੀ ਹੈ। ਜੰਗ ਹਿੰਦ ਪੰਜਾਬ ਦਾ ਅੱਜ ਬਣਿਆ ਹਿੰਦੁਸਤਾਨ ਅਤੇ ਖਾਲਿਸਤਾਨ ਦਾ ਜੀ।
ਜੰਗ ਹਿੰਦ ਪੰਜਾਬ ਦਾ ਅੱਜ ਬਣਿਆ ਹਿੰਦੁਸਤਾਨ ਅਤੇ ਖਾਲਿਸਤਾਨ ਦਾ ਜੀ। ਹੁਣ ਤਾਂ ਜ਼ਿੰਦਗੀ ਮੌਤ ਦਾ ਸਵਾਲ ਬਣਿਆ, ਮੁੱਲ ਕੋਈ ਨਹੀਂ ਕਿਸੇ ਦੀ ਜਾਨ ਦਾ ਜੀ। ਸਿੰਘਾਂ ਜਾਨ ਪਿਆਰੀ ਹੁਣ ਨਹੀਂ ਕਰਨੀ, ਮੰਜ਼ਲ ਮਾਰਨ ਤੋਂ ਪਹਿਲਾਂ ਅਸਾਂ ਰੁਕਣਾ ਨਹੀਂ। ਸਾਨੂੰ ਪਤਾ ਹੈ ਦਿੱਲੀ ਦੇ ਜ਼ਬਰ ਦਾ ਵੀ, ਅਸਾਂ ਜ਼ਬਰ ਦੇ ਸਾਹਮਣੇ ਝੁਕਣਾ ਨਹੀਂ। ਸਾਡੀ ਗੁੜਤੀ ਤਲਵਾਰ ਦੀ ਛੋਹ ਦੀ ਹੈ, ਸਾਡੀ ਗੁੜਤੀ ਤਲਵਾਰ ਦੀ ਛੋਹ ਦੀ ਹੈ। ਸਾਡਾ ਅੰਮ੍ਰਿਤ ਵੀ ਖੰਡੇ ਦੀ ਧਾਰ ਦਾ ਹੈ। ਸਾਡੀ ਖੇਡ ਹੈ ਜੰਗ ਦਾ ਰੂਪ ਹੁੰਦੀ, ਸਾਨੂੰ ਚਾਅ ਰਿਹਾ ਸੋਹਣੇ ਹਥਿਆਰ ਦਾ ਹੈ। ਸਾਡੀ ਗੁੜਤੀ ਤਲਵਾਰ ਦੀ ਛੋਹ ਦੀ ਹੈ, ਸਾਡਾ ਅੰਮ੍ਰਿਤ ਵੀ ਖੰਡੇ ਦੀ ਧਾਰ ਦਾ ਹੈ। ਸਾਡੀ ਖੇਡ ਹੈ ਜੰਗ ਦਾ ਰੂਪ ਹੁੰਦੀ, ਸਾਨੂੰ ਚਾਅ ਰਿਹਾ ਸੋਹਣੇ ਹਥਿਆਰ ਦਾ ਹੈ। ਅਸੀਂ ਸਿਰ ਝੁਕਾ ਕੇ ਨਹੀਂ ਤੁਰਨਾ, ਅਸੀਂ ਸਿਰ ਉਠਾ ਕੇ ਤੁਰਨ ਵਾਲੇ। ਜਿਸ ਰਾਹ ਤੇ ਤੁਰ ਪਏ ਕਰ ਨਿਸ਼ਚਾ, ਨਹੀਂ ਅੱਧ ਵਿਚਾਲਿਓਂ ਮੁੜਨ ਵਾਲੇ। ਅਸੀਂ ਸਿਰ ਝੁਕਾ ਕੇ ਨਹੀਂ ਤੁਰਨਾ, ਅਸੀਂ ਸਿਰ ਉਠਾ ਕੇ ਤੁਰਨ ਵਾਲੇ। ਜਿਸ ਰਾਹ ਤੇ ਤੁਰ ਪਏ ਕਰ ਨਿਸ਼ਚਾ, ਨਹੀਂ ਅੱਧ ਵਿਚਾਲਿਓਂ ਮੁੜਨ ਵਾਲੇ। ਅਸੀਂ ਬਾਰ ਪਰਾਏ ਹੁਣ ਨਹੀਂ ਬਹਿਣਾ, ਅਸੀਂ ਬਾਰ ਪਰਾਏ ਹੁਣ ਨਹੀਂ ਬਹਿਣਾ। ਖਾਲਿਸਤਾਨ ਬਣਾ ਕੇ ਹੈ ਦਮ ਲੈਣਾ, ਸਾਡੀ ਜੰਗ ਹੀ ਸਾਡੀ ਪਹਿਚਾਨ ਹੈ। ਅੱਜ ਜੰਗ ਜਾਰੀ ਹੈ, ਜੰਗ ਨੇ ਜਾਰੀ ਰਹਿਣਾ। ਅਸੀਂ ਬਾਰ ਪਰਾਏ ਹੁਣ ਨਹੀਂ ਬਹਿਣਾ, ਖਾਲਿਸਤਾਨ ਬਣਾ ਕੇ ਹੈ ਦਮ ਲੈਣਾ। ਸਾਡੀ ਜੰਗ ਹੀ ਸਾਡੀ ਪਹਿਚਾਨ ਹੈ। ਅੱਜ ਜੰਗ ਜਾਰੀ ਹੈ, ਜੰਗ ਨੇ ਜਾਰੀ ਰਹਿਣਾ। ਬਿਲਕੁਲ ਜੀ, ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ ਔਰ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166591984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। UK, ਇਟਲੀ, ਜਨੇਵਾ, ਆਸਟਰੀਆ, ਆਸਟ੍ਰੇਲੀਆ, ਟੋਰਾਂਟੋ, ਵੈਨਕੂਵਰ ਅਤੇ ਕੈਲੀਫੋਰਨੀਆ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਹੁਣ ਕੈਲਗਰੀ ਵਿੱਚ। ਕੈਲਗਰੀ ਵਿੱਚ ਖਾਲਿਸਤਾਨ ਦੀਆਂ ਵੋਟਾਂ 28 ਜੁਲਾਈ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਵਾਲੰਟੀਅਰ ਕਰਨ ਦੇ ਲਈ ਸੰਪਰਕ ਕਰੋ 403 409 1445 ਜਾਂ 403 409 1446। This ad is paid by Gurdwara Dashmesh Culture Center. ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਦੂਸਰੇ ਸੈਗਮੈਂਟ ਦੇ ਵਿੱਚ ਕਿ ਬੀਜੇਪੀ ਦੀ ਸਰਕਾਰ ਸਿੱਖਾਂ ਦੇ ਖਿਲਾਫ ਜੰਗ ਨੂੰ ਅਗਲੇ ਪੜਾਅ ਤੇ ਲੈ ਗਈ ਹੈ। ਇਸ ਦੇ ਲਈ ਜੁਡੀਸ਼ਰੀ, ਪੁਲਿਸ ਅਤੇ ਮੀਡੀਆ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਔਰ ਹਾਲ ਹੀ ਵਿੱਚ ਜੁਡੀਸ਼ਰੀ ਦੇ ਸਿੱਖਾਂ ਦੇ ਖਿਲਾਫ 2-3 ਫੈਸਲੇ ਦੱਸਦੇ ਹਨ ਕਿ ਅੱਗੂ ਕੀ ਹੋਣ ਵਾਲਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਕਸਰ ਡੈਮੋਕ੍ਰੇਸੀ ਜਾਂ ਜਮਹੂਰੀਅਤ ਜਾਂ ਲੋਕਤੰਤਰ ਜਿਹੜੇ ਲਫ਼ਜ਼ ਅੱਡ-ਅੱਡ ਇਸਤੇਮਾਲ ਕੀਤੇ ਜਾਂਦੇ ਨੇ, ਅੱਛਾ, ਉਹਨਾਂ ਦੇ ਜਿਹੜੇ 4 ਪਿੱਲਰ ਮੰਨੇ ਜਾਂਦੇ ਨੇ, ਉਹਨਾਂ ਦੇ ਵਿੱਚ ਇੱਕ ਐਗਜ਼ੈਕਟਿਵ ਹੈ, ਲੈਜਿਸਲੇਚਰ ਹੈ, ਜੁਡੀਸ਼ਰੀ ਹੈ
ਤੇ ਚੌਥਾ ਮੀਡੀਆ ਨੂੰ ਕਿਹਾ ਜਾਂਦਾ ਹੈ। ਔਰ ਜ਼ਾਹਰ ਹੈ ਲੈਜਿਸਲੇਚਰ ਲੋਕਾਂ ਦੀ ਨੁਮਾਇੰਦਗੀ ਹੁੰਦੀ ਹੈ, ਲੋਕ ਵੋਟਾਂ ਰਾਹੀਂ ਚੁਣਦੇ ਨੇ। ਐਗਜ਼ੈਕਟਿਵ ਬਿਊਰੋਕਰੇਸੀ ਹੈ ਜਿਹਦੇ ਥੱਲੇ ਜੋ ਵੀ ਲਾਅ ਹੈ ਜਾਂ ਕਾਨੂੰਨ ਹੈ ਉਹਨੂੰ ਲਾਗੂ ਕੀਤਾ ਜਾਣਾ। ਪਰ ਇਹਨਾਂ ਦੋਨਾਂ ਦੇ ਵਿੱਚ ਇੱਕ ਧੱਗੜ ਬਹੁ ਗਿਣਤੀ ਜੇ ਹੋਏ ਕਿਸੇ ਦੀ ਵੀ, ਉਹ ਜੁਡੀਸ਼ਰੀ 'ਚ ਹੋਏਗੀ ਤਾਂ ਜ਼ਾਹਰ ਹੈ, ਜੇ ਉਹ ਲੈਜਿਸਲੇਚਰ 'ਚ ਹੋਏਗੀ ਤੇ ਉਹ ਬਿਊਰੋਕਰੇਸੀ ਉਹਦੇ ਨਾਲ ਹੀ ਰਲ ਜਾਂਦੀ ਹੈ। ਤੇ ਫਿਰ ਜੁਡੀਸ਼ਰੀ ਦੇ ਜ਼ਿੰਮੇ ਹੁੰਦਾ ਹੈ ਕਿ ਵੀ ਉਹਨਾਂ ਨੇ ਦੇਖਣਾ ਹੁੰਦਾ ਹੈ ਕਿ ਵੀ ਕਾਨੂੰਨ ਜਿਹੜਾ ਉਹਦੀ ਸਪਿਰਿਟ ਹੈ ਕਾਨੂੰਨ ਦੀ ਉਹਦੇ ਮੁਤਾਬਕ ਲਾਗੂ ਹੋ ਰਿਹਾ ਹੈ ਜਾਂ ਧੱਕੇ ਦੇ ਨਾਲ ਜਿਹੜਾ ਮੈਜੋਰਿਟੇਰੀਅਨਿਜ਼ਮ ਜਾਂ ਬਹੁ ਗਿਣਤੀਵਾਦ ਦੇ ਥੱਲੇ ਲੋਕਾਂ ਦੇ ਹੱਕਾਂ ਨੂੰ ਕੁਚਲਿਆ ਜਾ ਰਿਹਾ। ਔਰ ਇਸ ਸਾਰੇ ਦੇ ਉੱਤੇ ਮੀਡੀਆ ਇੱਕ ਨਿਰਪੱਖ ਜਿਹੜਾ ਆਪਣਾ ਰੋਲ ਅਦਾ ਕਰ ਰਿਹਾ ਹੁੰਦਾ, ਜਿਹੜਾ ਸੱਚ ਨੂੰ ਸੱਚ ਬਿਆਨਣਾ ਉਸ ਦੇ ਜ਼ਿੰਮੇ ਹੁੰਦਾ ਹੈ ਤਾਂ ਕਿ ਲੋਕਾਂ ਦੇ ਵਿੱਚ ਅਵੇਅਰਨੈਸ ਹੋਏ ਔਰ ਕਿਸੇ ਦੇ ਨਾਲ ਧੱਕਾ ਨਾ ਹੋਏ। ਬਿਲਕੁਲ। ਹੁਣ ਜਦੋਂ ਲੋਕਤੰਤਰ ਅਥੋਰੀਟੇਰੀਅਨ ਬਣ ਜਾਂਦੇ ਨੇ ਜਾਂ ਤਾਕਤ ਇੱਕ ਹੱਥਾਂ 'ਚ ਜਾਣੀ ਸ਼ੁਰੂ ਹੁੰਦੀ ਹੈ, ਕੋਈ ਇਹ ਮੈਟਰ ਨਹੀਂ ਕਰਦਾ ਕਿ ਉਹਨਾਂ ਨੇ ਫੌਜ ਦਾ ਕੋਈ ਚੀਫ ਜਿਹੜਾ ਉਹ ਕੂ ਕਰਕੇ ਪਾਵਰ ਹਥਿਆਉਂਦਾ ਹੈ ਜਾਂ ਲੋਕਾਂ ਨੂੰ ਇਸ ਹੱਦ ਤੱਕ ਕ੍ਰੇਜ਼ੀ ਕਰ ਦਿੱਤਾ ਜਾਂਦਾ ਇੱਕ ਤਬਕੇ ਦੇ ਖਿਲਾਫ, ਇੱਕ ਵਰਗ ਦੇ ਖਿਲਾਫ, ਉਸ ਵਰਗ ਨੂੰ ਤੁਹਾਡੀਆਂ ਸਾਰੀਆਂ ਇਲਸ ਦੇ ਲਈ, ਬਿਮਾਰੀਆਂ ਦੇ ਲਈ ਜਾਂ ਜੋ ਤੁਹਾਨੂੰ ਮੁਸ਼ਕਲਾਂ ਨੇ ਉਹਨਾਂ ਲਈ ਜ਼ਿੰਮੇਵਾਰ ਠਹਿਰਾਇਆ ਜਾਂਦਾ ਤੇ ਫਿਰ ਵੋਟਾਂ ਰਾਹੀਂ ਉਹ ਚੁਣੇ ਜਾਂਦੇ ਨੇ। ਜਿਵੇਂ ਹਿਟਲਰ ਦੀ ਉਦਾਹਰਣ ਹੈ ਕਿ ਸੋਸ਼ਲਿਸਟ ਰਿਪਬਲਿਕ ਆਫ ਜਰਮਨੀ, ਹਿਟਲਰ ਵੋਟਾਂ ਦੇ ਨਾਲ ਹੀ ਉਸਦੀ ਔਰ ਉਹਦੀ ਪਾਰਟੀ ਨਾਜ਼ੀ ਪਾਰਟੀ ਜਿੱਤੀ ਸੀ। ਫਿਰ ਜਦੋਂ ਉਹਨਾਂ ਦੇ ਕੋਲ ਮੈਜੋਰਿਟੀ ਆ ਜਾਂਦੀ ਹੈ ਉਹਨੂੰ ਬਰੂਟ ਮੈਜੋਰਿਟੀ 'ਚ ਕਨਵਰਟ ਕਰਦੇ ਨੇ। ਸਰਕਾਰ ਦੇ ਕੋਲ ਪੁਲਿਸ ਔਰ ਜੁਡੀਸ਼ਰੀ ਦੇ ਉੱਤੇ ਵੀ ਉਹ ਪ੍ਰਭਾਵਿਤ ਕਰਦੇ ਨੇ ਔਰ ਲੋਕਾਂ ਦੇ ਵਿੱਚ ਇੱਕ ਡਰ ਸਹਿਮ ਪੈਦਾ ਕਰਦੇ ਨੇ ਔਰ ਇੱਕ ਖਾਸ ਕਿਸਮ ਦਾ ਇੱਕ ਵਲਵਲਾ ਜਾਂ ਇੱਕ ਜਨੂਨ ਪੈਦਾ ਕੀਤਾ ਜਾਂਦਾ ਹੈ ਜਿਹਦੇ ਰਾਹੀਂ ਫਿਰ ਮੌਬਸ ਜਿਹੜੀਆਂ ਨੇ ਉਹ ਆਫ ਦੇਅਰ ਓਨ ਜਿਹੜਾ ਹੈ ਉਹ ਵਿਜੀਲੈਂਟੇ ਗਰੁੱਪ ਹੀ ਲਾਅ ਐਨਫੋਰਸਰ ਬਣ ਜਾਂਦੇ ਨੇ। ਲਿੰਚਿੰਗ, ਅੱਗਾਂ ਲਾਣੀਆਂ, ਜੋ ਅਸੀਂ ਜੇ ਜਰਮਨ ਨਾਜ਼ੀਆਂ ਦੀ ਜਿਹੜੀ ਜਿਵੇਂ ਕ੍ਰਿਸਟਲ ਨੋਟ ਸੀ ਇੱਕ ਫਰਾਈਡੇ, ਉਹਨਾਂ ਨੇ ਯਹੂਦੀਆਂ ਦੇ ਕਾਰੋਬਾਰਾਂ ਦੇ ਉੱਤੇ ਅਟੈਕ ਕਰਕੇ ਕਿਤਾਬਾਂ ਸਾੜਤੀਆਂ ਔਰ ਬੋਨਫਾਇਰ ਬਣਾਤੀ ਉਹਨਾਂ ਦੀ, ਇਹ ਸਾਰਾ ਹੁੰਦਾ ਹੈ। ਔਰ ਮੀਡੀਆ ਬੱਲੇ ਬੱਲੇ ਕਰ ਰਿਹਾ ਹੁੰਦਾ, ਮੀਡੀਆ ਉਸ ਸਾਰੇ ਨੂੰ ਹੀ ਦੇਸ਼ ਭਗਤੀ ਦੇ ਨਾਂ ਥੱਲੇ ਔਰ ਦੂਸਰਿਆਂ ਨੂੰ ਟ੍ਰੇਟਰ ਬਣਾ ਰਿਹਾ ਹੁੰਦਾ। ਉਹੀ ਜਿਹੜਾ ਲੇਟ 20s ਦਾ ਮਾਡਲ ਔਰ ਅਰਲੀ 30s ਦਾ ਮਾਡਲ ਜਿਹਦੇ ਥੱਲੇ ਨਾਜ਼ੀਆਂ ਨੇ ਫਿਰ ਕਿਸ ਕਦਰ ਜ਼ੁਲਮ ਕੀਤੇ। ਇਕੱਲਾ ਇਹੀ ਨਹੀਂ ਸੀ ਕਿ ਉਹ ਜਰਮਨ ਦੀ ਹਦੂਦ ਤੱਕ ਮਹਿਦੂਦ ਰਹੇ, ਫਿਰ ਜਦੋਂ ਨਾਜ਼ੀਆਂ ਨੇ ਯੂਰਪ ਦੇ ਬਾਕੀ ਹਿੱਸਿਆਂ ਤੇ ਕਬਜ਼ਾ ਕਰਨਾ ਸ਼ੁਰੂ ਕੀਤਾ ਤੇ ਕਿਵੇਂ ਬਾਕੀ ਵੀ ਜਿਹੜੇ ਇਸ ਕਿਸਮ ਦੀ ਜਨੂਨੀ ਫਿਤਰਤ ਵਾਲੇ ਲੋਕ ਸੀ ਉਹਨਾਂ ਨੂੰ ਜੁਆਇਨ ਕਰਦੇ ਗਏ, ਯਹੂਦੀਆਂ ਦਾ, ਜਿਪਸੀਆਂ ਦਾ ਔਰ ਦੂਸਰੇ ਜਿਹੜੇ ਵਿਚਾਰੇ ਅੰਡਰ ਪ੍ਰਿਵਿਲੇਜ ਸੀ ਉਹਨਾਂ ਦੇ ਦੀਆਂ ਮੌਬ ਲਿੰਚਿੰਗਸ ਔਰ ਕਤਲੇਆਮ ਔਰ 6 ਮਿਲੀਅਨ ਉਹਨਾਂ ਦੀਆਂ ਡੈਥ ਕਿੰਨੀਆਂ ਹੋਰ, ਇਹ ਸਾਰੀ ਕਹਾਣੀ ਪਤਾ ਹੈ ਦੁਨੀਆ ਨੂੰ। ਇਹ ਨਾਰਾ ਵੀ ਲਾਇਆ ਗਿਆ ਕਿ ਨੈਵਰ ਅਗੇਨ। ਪਰ ਅਸੀਂ ਦੇਖ ਰਹੇ ਹਾਂ ਵੀ ਇਸ ਦੇ ਠੀਕ ਆਲਮੋਸਟ 80 ਸਾਲ ਬਾਅਦ, ਜੇ 1940 ਨੂੰ ਅਸੀਂ ਕੱਟ ਆਫ ਡੇਟ ਮੰਨ ਲਈ ਹੈ, 80-84 ਸਾਲ ਬਾਅਦ 1 ਬਿਲੀਅਨ 500 ਮਿਲੀਅਨ ਲੋਕ ਜਿੱਥੇ ਰਹਿੰਦੇ ਨੇ ਉੱਥੇ ਇਹ ਵਰਤਾਰਾ ਵਾਪਰ ਰਿਹਾ। ਉਵੇਂ ਹੀ ਵੋਟਾਂ ਦੇ ਜ਼ੋਰ ਨਾਲ 2014 'ਚ, ਕਿਉਂਕਿ ਵੋਟਾਂ ਤੋਂ ਪਹਿਲਾਂ 2002 'ਚ ਹਜ਼ਾਰਾਂ ਮੁਸਲਮਾਨਾਂ ਦਾ ਗੁਜਰਾਤ ਦੇ ਵਿੱਚ ਜਿਹੜਾ ਉਹ ਘਾਣ ਕੀਤਾ ਗਿਆ। 50,000 ਤੋਂ ਜ਼ਿਆਦਾ ਸਿੱਖ ਕਿਸਾਨਾਂ ਨੂੰ ਬੇਘਰੇ ਕਰਨ ਦੇ ਲਈ ਉਹਨਾਂ ਦੇ ਉੱਤੇ ਵੀ ਜ਼ੁਲਮ ਕੀਤੇ ਕਿ ਗੁਜਰਾਤੀਆਂ ਨੂੰ ਇਹ ਪੂਰਾ ਯਕੀਨ ਕਰਾ ਦਿੱਤਾ ਕਿ ਭਾਈ ਇਹ ਮੋਦੀ ਅਮਿਤ ਸ਼ਾਹ ਜਿਹੜੀ ਦੋਨੋਂ ਕਾਤਲਾਂ ਦੀ ਜੋੜੀ ਇਹ ਅਸਲ 'ਚ ਹਿੰਦੂ ਰਾਜ ਵੱਲ ਜਾਂ ਹਿੰਦੂਤਵਾ ਵੱਲ ਵਾਪਸ ਜਿਹੜਾ 1000 ਸਾਲ ਬਾਅਦ ਲੈ ਕੇ ਜਾਏਗੀ ਔਰ ਹਿੰਦੂ ਹਿਰਦੇ ਸਮਰਾਟ ਦਾ ਟਾਈਟਲ ਲੈ ਕੇ 2014 'ਚ ਮੋਦੀ ਪਾਵਰ ਦੇ ਵਿੱਚ ਆਇਆ। ਬਿਲਕੁਲ ਇਹ ਤੀਸਰੀ ਟਰਮ, ਬੇਸ਼ੱਕ 240 ਸੀਟਾਂ ਨੇ, ਮਾਈਨੋਰਟੀ ਗਵਰਨਮੈਂਟ ਹੈ, ਪਰ ਨੀਤੀਆਂ ਇਉਂ ਜਾਪਦਾ ਜਿਹੜੇ ਇਹਨਾਂ ਨੇ ਮੁਸਲਮਾਨਾਂ ਨੂੰ ਤਾਂ ਪਹਿਲੇ ਦਿਨ ਤੋਂ ਹੀ ਸਿੱਧੇ ਤੌਰ ਤੇ ਟਾਰਗੇਟ ਕੀਤਾ। ਸਿੱਖਾਂ ਦੇ ਖਿਲਾਫ ਇਹਨਾਂ ਦੀ ਨੀਤੀ ਜਿਹੜੀ ਸੀ ਹੁਣ ਤੱਕ ਡੈਥ ਕਿਸ ਵਾਲੀ ਸੀ ਕਿ ਵੀ ਤੁਸੀਂ ਭਰਾ ਕਹਿ ਕੇ ਜੀ ਇਹ ਤਾਂ ਸਾਡਾ ਹੀ ਹਿੱਸਾ ਨੇ। ਔਰ ਅਨਫੋਰਚੂਨੇਟਲੀ ਪ੍ਰਕਾਸ਼ ਸਿੰਘ ਬਾਦਲ ਵਰਗਾ ਬੇਸ਼ਰਮ ਆਦਮੀ ਜਿਸ ਨੇ ਪਤੀ ਪਤਨੀ ਦਾ ਰਿਸ਼ਤਾ ਕਹਿ ਕੇ ਬੀਜੇਪੀ ਨਾਲ ਅਨਕੰਡੀਸ਼ਨਲ ਸਪੋਰਟ ਥਰੋ ਕੀਤੀ, ਨਤੀਜੇ ਦੇ ਤੌਰ ਤੇ ਇਹਨਾਂ ਨੇ ਸਿੱਖਾਂ ਦੇ ਵਿੱਚ ਵੀ ਆਪਣੀਆਂ ਜੜ੍ਹਾਂ ਲਾਉਣ ਦੀ ਕੋਸ਼ਿਸ਼ ਕੀਤੀ, ਰਾਸ਼ਟਰੀ ਸਿੱਖ ਸੰਗਤ ਵੀ ਬਣਾਈ। ਲੇਕਿਨ ਇਹ ਇੱਕ ਜਦੋਂ ਰੁਲਦਾ ਸਿੰਘ ਉਸ ਦਾ ਚੀਫ ਬਣਾਇਆ, ਰੁਲਦੇ ਨੂੰ ਕਿਸੇ ਨੇ ਰੋਲ ਦਿੱਤਾ
ਤੇ ਉਸ ਤੋਂ ਬਾਅਦ ਕਿਸੇ ਦੀ ਨਾ ਹਿੰਮਤ ਹੀ ਨਹੀਂ ਪੈਂਦੀ ਕਿ ਕੋਈ ਉਹਦੀ ਥਾਂ ਲੈ, ਔਰ ਇਹ ਤੋਂ ਬਾਅਦ ਉਹਨਾਂ ਨੇ ਕਿਸੇ ਦਾ ਮੁਖੀ ਤਾਂ ਨਹੀਂ ਬਣਾਇਆ। ਪਰ ਅਸੀਂ ਦੇਖਦੇ ਹਾਂ ਕਿ ਬਹੁਤ ਸਾਰਾ ਬਾਬਾ ਕਲਚਰ ਔਰ ਦੂਸਰੇ ਰਾਹੀਂ ਵੀ ਉਹਨਾਂ ਨੇ ਉਹ ਨਾਮਧਾਰੀ ਹੋਣ, ਜਾਲੀ ਜਿਹੇ ਨਿਹੰਗ ਹੋਣ, ਦੂਜੇ ਹੋਣ, ਉਹ ਆਪਣਾ ਹਿੰਦੂਤਵਾ ਦਾ ਏਜੰਡਾ ਲਾਗੂ ਕਰ ਰਹੇ ਨੇ। ਪਰ ਉਹਨਾਂ ਨੇ ਇਹ ਦੇਖਿਆ ਕਿ ਵੀ ਗੁਰਦੁਆਰਿਆਂ ਤੇ ਕੰਟਰੋਲ ਕਰੋ। ਔਰ ਅਸੀਂ ਦੇਖਦੇ ਹਾਂ ਕਿ ਅੱਜ ਤਖਤ ਹਜ਼ੂਰ ਸਾਹਿਬ ਹੋਏ, ਪਟਨਾ ਸਾਹਿਬ ਹੋਏ, ਦਿੱਲੀ ਕਮੇਟੀ ਹੋਏ, ਹਰਿਆਣਾ ਕਮੇਟੀ ਹੋਏ, ਜਿਹੜੇ ਵੱਡੇ ਬਜਟ ਵਾਲੀਆਂ ਇਹ ਨੇ, ਇਹ ਸਿੱਧੇ ਤੌਰ ਤੇ RSS ਦੇ ਹੱਥ 'ਚ ਜਾ ਚੁੱਕੀਆਂ ਨੇ। ਅੱਛਾ, ਹੁਣ ਜਦੋਂ ਤੁਸੀਂ ਇਹਨਾਂ ਦੇ ਵਿੱਚ ਜਿਹੜੀ ਘੁਸਪੈਠ ਕਿਤੇ ਜਿਵੇਂ ਪਟਨਾ ਸਾਹਿਬ ਜਾਂ ਹਜ਼ੂਰ ਸਾਹਿਬ 'ਚ ਸਰਕਾਰ ਆਪਣੀ ਪਾਵਰ ਲੈਂਦੀ ਹੈ, ਜੀ ਅਸੀਂ ਕਮਿਸ਼ਨਰ ਅਪਾਇੰਟ ਕਰ ਦਿਆਂਗੇ, ਔਰ ਦੂਜੇ ਨੇ ਤੁਸੀਂ ਕਿ ਵੀ ਇਹ ਤਾਂ ਲਾਅ ਦੀ ਵਾਇਲੇਸ਼ਨ ਹੈ, ਗੁਰਦੁਆਰਿਆਂ ਦੇ ਸੰਵਿਧਾਨ ਦੀ ਵਾਇਲੇਸ਼ਨ ਹੈ, ਤੁਸੀਂ ਕੀ ਕਰੋਗੇ? ਅਦਾਲਤ 'ਚ ਜਾਓਗੇ ਤੇ ਅਦਾਲਤ ਕਹੇ ਜੀ ਨਹੀਂ ਇਹ ਠੀਕ ਹੈ, ਤੁਹਾਡੇ ਦਰਵਾਜ਼ੇ ਬੰਦ, ਕਬਜ਼ਾ ਬਰਕਰਾਰ ਜਿਨ੍ਹਾਂ ਦੇ ਕੋਲ ਹੈ। ਇਸੇ ਤਰ੍ਹਾਂ ਜੇ ਕਿਸਾਨਾਂ ਦੇ ਨਾਲ ਧੱਕਾ ਹੋਇਆ, 3 ਖੇਤੀ ਕਾਨੂੰਨ ਤਾਂ ਵਾਪਸ ਲੈ ਲਏ ਤੇ MSP ਦਾ ਜਿਹੜਾ ਵਾਅਦਾ ਸੀ ਮਿਨੀਮਮ ਸਪੋਰਟ ਪ੍ਰਾਈਸ ਦਾ, ਉਹ ਲਾਗੂ ਨਹੀਂ ਹੋਇਆ। ਸੋ ਜ਼ਾਹਰ ਹੈ ਕਿਸਾਨ ਜਥੇਬੰਦੀਆਂ ਪ੍ਰਮੁੱਖ ਤੌਰ ਤੇ ਸ਼ੰਭੂ ਜਾ ਕੇ ਬੈਠ ਗਈਆਂ, ਮੋਰਚਾ ਚੱਲ ਰਿਹਾ ਅਜੇ ਵੀ। ਔਰ ਇਹਨਾਂ ਪੰਜਾਬ ਜਿਹੜੀਆਂ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ, ਇਸ ਦੌਰਾਨ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ BJP ਦੇ ਉਮੀਦਵਾਰਾਂ ਨੂੰ ਪਿੰਡਾਂ ਦੇ ਵਿੱਚ ਨਹੀਂ ਵੜਨ ਦਿੱਤਾ। ਹੁਣ ਉਹਨਾਂ ਨੂੰ ਇਹ ਲੱਗਦਾ ਸੀ ਕਿ ਵੀ ਅਸੀਂ ਉਹ ਜਿਹੜੇ 32 ਕੇ 34 ਕਾਮਰੇਡੀ ਬਰਾਂਡ ਜੇ ਖੜੇ ਕੀਤੇ ਸੀ, ਉਹ ਤਾਂ ਉਹਨਾਂ ਨੇ ਜਿਹੜੇ ਨੇ ਉਲਟਾ ਦਿੱਤੇ, ਔਰ 92 MLA ਬਣਾ ਕੇ ਭਗਵੰਤ ਮਾਨ ਸਿੱਧਾ ਅਮਿਤ ਸ਼ਾਹ ਦੇ ਨਾਲ ਰਲ ਕੇ ਕਰ ਰਿਹਾ। ਪਰ ਕਿਸਾਨ ਫਿਰ ਉੱਠ ਕੇ ਆ ਗਏ ਸ਼ੰਭੂ ਦੇ ਵਿੱਚ, ਔਰ ਦੂਜੇ, ਔਰ ਉਹਦੇ 'ਚ ਸ਼ੁਭਮਨ ਸਿੰਘ ਨੂੰ ਸ਼ਹੀਦ ਕੀਤਾ ਗਿਆ, ਕਿਵੇਂ ਜ਼ੁਲਮ ਕੀਤੇ ਗਏ, ਕਿਵੇਂ ਕਿਸ ਟਾਈਪ ਦਾ ਹੋਇਆ, ਉਸ ਸਭ ਦੇ ਬਾਵਜੂਦ ਕਿਸਾਨ ਜਥੇਬੰਦੀਆਂ ਡਟੀਆਂ ਹੋਈਆਂ ਨੇ। ਹੁਣ ਇਹਨਾਂ ਨੂੰ ਜਦੋਂ ਮੀਡੀਆ ਰਾਹੀਂ ਵੀ ਇਹ ਪਹਿਲਾਂ ਪ੍ਰਚਾਰ ਕਿ ਜੀ ਇਹ ਤਾਂ obstruction ਹੈ, ਦੂਜਾ ਤੀਜਾ, ਹੁਣ ਅਸੀਂ ਦੇਖ ਰਹੇ ਹਾਂ ਕਿ ਵੀ ਕਿਵੇਂ ਸਿੱਧੇ ਤੌਰ ਦੇ ਉੱਤੇ ਜੁਡੀਸ਼ਰੀ ਰਾਹੀਂ ਜਿਹੜਾ ਉਹ ਆਵਾਜ਼ ਨੂੰ ਕੁਚਲਿਆ ਜਾ ਰਿਹਾ। 3 ਖਬਰਾਂ ਆਲਮੋਸਟ ਮੈਂ ਡਿਸਕਸ ਕਰਾਂਗਾ, ਔਰ ਇੱਕ ਇਸ ਨਾਲ ਜੁੜਿਆ ਹੋਇਆ ਜਿਵੇਂ ਗੁਰਦਾਸ ਮਾਨ ਜਿਹੜਾ ਲਾਡੀ ਸ਼ਾਹ ਦਾ ਭਗਤ ਵੀ ਤੇ ਦੇਵੀ ਦਾ ਭਗਤ ਵੀ ਤੇ ਪੰਜਾਬੀ ਜ਼ਬਾਨ ਦੇ ਹਿੰਦੀ ਨੂੰ ਵੀ ਮਾਸੀ ਕਹਿਣ ਵਾਲਾ ਤੇ ਮਾਂ ਨਾਲੋਂ ਮਾਸੀ ਨੂੰ ਜ਼ਿਆਦਾ ਕਹਿਣ ਵਾਲਾ, ਉਸਨੇ ਪਿਛਲੇ ਕੁਝ ਸਮਾਂ ਪਹਿਲਾਂ ਇੱਕ ਆਪਣਾ ਜਿਹੜੀ ਉਹ ਪ੍ਰੈਜੈਂਟੇਸ਼ਨ ਦੇ ਰਿਹਾ ਸੀ, ਉਹਦੇ 'ਚੋਂ ਲਾਡੀ ਸ਼ਾਹ ਜਿਹੜਾ ਉਹ ਹੁੱਕਾ ਚਿਲਮ ਪੀਣ ਵਾਲਾ ਨਸ਼ੇੜੀ ਜਿਹਦੇ ਜਾ ਕੇ ਉੱਥੋਂ ਦਰਗਾਹ ਤੋਂ ਭੇਟਾ ਇਕੱਠੀ ਕਰਕੇ ਮੁੜ ਜਾਂਦਾ, ਉਹਦੇ ਬਾਰੇ ਕਿਹਾ ਜੀ ਇਹ ਲਾਡੀ ਸ਼ਾਹ ਕੋ ਮਾੜਾ ਮੋਟਾ ਬੰਦਾ ਨਹੀਂ ਹੈ, ਇਹ ਤਾਂ ਗੁਰੂ ਅਮਰਦਾਸ ਦੇ ਖਾਨਦਾਨ ਭੱਲਾ ਟੱਬਰ ਨਾਲ, ਔਰ ਇਹ ਗੁਰੂਆਂ ਦਾ ਉਹ, ਉਸ ਦੇ ਉੱਤੇ ਵੀ ਹਾਈ ਕੋਰਟ ਦੇ ਵਿੱਚ ਇਹਦੇ ਖਿਲਾਫ ਪਟੀਸ਼ਨ ਕੀਤੀ ਗਈ ਕਿ ਭਾਈ ਇਹ ਇਸ ਕਿਸਮ ਦੇ ਨਸ਼ਈ ਤਮਾਕੂ ਵਾਲਿਆਂ ਨੂੰ ਗੁਰੂਆਂ ਨਾਲ ਜੋੜਨਾ। ਲੇਕਿਨ ਉਸ ਦੇ ਉੱਤੇ ਵੀ ਹਾਈ ਕੋਰਟ ਦਾ ਜਿਹੜਾ ਫੈਸਲਾ ਆਇਆ, ਉਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਹੁਣ ਸਿੱਧੇ ਤੌਰ ਦੇ ਉੱਤੇ ਕਿਵੇਂ ਜੁਡੀਸ਼ਰੀ ਨੰਗੇ ਚਿੱਟੇ ਹੋ ਕੇ ਹਿੰਦੂਤਵੀਆਂ ਦੇ ਹੱਕ 'ਚ ਭੁਗਤ ਰਹੀ ਹੈ। ਪਹਿਲਾਂ ਜਿਹੜੀ ਅੱਜ ਦੀ ਪ੍ਰਮੁੱਖ ਖਬਰ ਸਾਰੇ ਪੰਜਾਬ ਦੇ ਮੀਡੀਆ ਦੀ ਹੈ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਆਰਡਰਸ ਰਿਮੂਵਲ ਆਫ ਬੈਰੀਕੇਡਸ ਐਟ ਸ਼ੰਭੂ ਬਾਰਡਰ, the bench is of the view that it is causing inconvenience to the public। ਹੁਣ ਪੰਜਾਬ ਹਰਿਆਣਾ ਹਾਈ ਕੋਰਟ ਨੇ ਅੱਜ ਫੈਸਲਾ ਸੁਣਾਇਆ। ਉਹਨੇ ਦੋਨਾਂ ਸਰਕਾਰਾਂ ਨੂੰ ਕਿਹਾ, ਪੰਜਾਬ ਔਰ ਹਰਿਆਣੇ ਦੇ ਨੂੰ, ਕਿ ਆ ਜਿਹੜੇ ਕਿਸਾਨ ਮੋਰਚਾ ਲਾ ਕੇ ਬੈਠੇ ਨੇ ਸ਼ੰਭੂ, ਇਹਨਾਂ ਦੇ ਬੈਰੀਕੇਡ ਜਿਹੜੀਆਂ ਰਕਾਵ ਇਹ ਚੁੱਕੋ, ਇਹਨੂੰ ਖਤਮ ਕਰੋ, ਕਿਉਂਕਿ ਇਹ ਲੋਕਾਂ ਦੇ ਲਈ, ਔਰ ਦੂਸਰਾ ਔਰ 5 ਮਹੀਨਿਆਂ ਤੋਂ ਜ਼ਿਆਦਾ ਉਹ ਬੈਠੇ ਹੋਏ ਨੇ। ਔਰ ਜੁਡੀਸ਼ਰੀ ਨੇ ਕਿਹਾ ਜੀ ਇਹ ਅਨਲਾਫੁਲ ਸੀਲਿੰਗ ਆਫ ਦਾ ਬਾਰਡਰ ਬਿਟਵੀਨ ਹਰਿਆਣਾ ਐਂਡ ਪੰਜਾਬ, ਅਨਲਾਫੁਲ ਸੀਲਿੰਗ। ਹੁਣ ਜੇ ਹਰਿਆਣੇ ਦੀ ਸਰਕਾਰ ਦਿੱਲੀ ਜਾਣ ਦੇ ਲਈ ਰੋਕਣ ਦੇ ਲਈ ਉੱਥੇ ਬੈਰੀਕੇਡ ਔਰ ਸੜਕਾਂ ਪੱਟਦੇ ਔਰ ਕਿੱਲ ਗੱਡਦੇ ਜਾਂ ਦੂਜੇ, ਉਦੋਂ ਕੋਰਟ ਨੂੰ ਨਜ਼ਰ ਨਹੀਂ ਆਇਆ ਕਿ ਵੀ ਦਿੱਲੀ ਰਾਜਧਾਨੀ ਹੈ, ਪੰਜਾਬ ਦੇ ਲੋਕ ਭਾਰਤ ਦੇ ਸ਼ਹਿਰੀ ਨੇ। ਜੇ ਤੁਹਾਡੀ ਵਰਜ਼ਨ ਹੀ ਮੰਨ ਲਈਏ ਤੇ ਜੇ ਉਹਨਾਂ ਸ਼ਹਿਰੀਆਂ ਨੂੰ ਤੁਸੀਂ ਦਿੱਲੀ ਜਾਣ ਤੋਂ ਡੱਕਣ ਲਈ ਬੈਰੀਕੇਡ ਸਰਕਾਰ ਲਾ ਰਹੀ ਹੈ, ਉਹ ਤੁਹਾਨੂੰ ਇਲੀਗਲ ਨਜ਼ਰ ਨਹੀਂ ਆਉਂਦੇ, ਤੇ ਜੇ ਆਪਣੀਆਂ ਮੰਗਾਂ ਦੇ ਲਈ ਉੱਥੇ ਉਹ ਧਰਨਾ ਦੇ ਕੇ ਬੈਠੇ ਨੇ ਤੇ ਉਹ ਇਲੀਗਲ, ਔਰ ਇਹ ਕਹਿ ਰਹੇ ਨੇ ਕਿ ਵੀ ਇਹ ਜਿਹੜਾ ਜੁਡੀਸ਼ੀਅਲ ਸਕੈਨਰ ਦੇ ਥੱਲੇ ਆਇਆ। ਔਰ ਉਹਨਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਿਹਾ ਉਹਨਾਂ ਦੀ ਬੰਚ ਆਫ ਪਟੀਸ਼ਨ ਜਿਹੜੀਆਂ ਸੀ, ਅਜੇ ਡੀਟੇਲ ਆਰਡਰ ਨਹੀਂ ਆਇਆ, ਪਰ ਮੁੱਖ ਤੌਰ ਦੇ ਉੱਤੇ ਇਹੀ ਹੈ। ਉਹਨਾਂ ਨੇ ਕਿਹਾ ਜੀ ਕਿ ਪੰਜਾਬ ਔਰ ਹਰਿਆਣਾ ਨੂੰ ਦਾ ਬੈਂਚ ਹੈਡ ਮੇਡ ਇਟ ਕਲੀਅਰ ਕਿ ਭਈ ਇਹ ਸਾਰਾ ਜਿਹੜਾ ਇਸ ਨੂੰ ਚੁਕਵਾਇਆ ਜਾਏ। ਔਰ ਇਹ ਉਹਨਾਂ ਨੇ ਕਿਹਾ ਜੀ ਬੈਂਚ ਨੇ, ਇਟ ਇਜ਼ ਪੁਆਇੰਟਡ ਆਊਟ ਦੈਟ ਦਾ ਹਾਈਵੇਜ਼
national highways at the Shambhu border continue to be blocked, which is causing inconvenience to the commuters. Accordingly, both the states of Punjab and Haryana shall submit their affidavits in regarding this aspect by the next date of hearing, giving the details as to when it was closed and for how long they said position would continue. ਉਹਨਾਂ ਨੇ ਕਿਹਾ ਜੀ ਇਹਨੂੰ ਬੰਦ ਕਰੋ ਔਰ ਇਹ ਸਾਰਾ ਹੁਣ ਜਦੋਂ ਜੁਡੀਸ਼ਰੀ ਦਾ ਫੈਸਲਾ ਆ ਗਿਆ ਜੇ ਕਿਸਾਨ ਰਜਿਸਟ ਕਰਨਗੇ ਤੇ ਗੋਲੀ ਲਾਠੀ ਜੋ ਵੀ ਉਹਨਾਂ ਨੂੰ ਹੋਇਆ ਉਹ ਇਸਤੇਮਾਲ ਹੋਏਗਾ ਦੇਖੋ ਜੀ ਇਹ ਤਾਂ ਬੇਕਾਨੂੰਨੇ ਲੋਕ ਨੇ ਹੁਣ ਜਿਵੇਂ ਅਸੀਂ ਕਿਹਾ ਵੀ ਪਟਨਾ ਸਾਹਿਬ ਦੀ ਗੁਰਦੁਆਰਾ ਮੈਨੇਜਮੈਂਟ ਦੇ ਵਿੱਚ ਕਮਿਸ਼ਨਰ ਨੇ 3 ਮੈਂਬਰ ਜਿਹੜੇ ਨੇ ਸਰਕਾਰੀ ਕਮਿਸ਼ਨਰ ਨੇ ਅਪਾਇੰਟ ਕੀਤੇ ਸੀ ਉਸ ਦੇ ਉੱਤੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਸੀ ਕਿ ਵੀ ਇਹ ਇਲੀਗਲ ਹੈ ਇਹ ਕੋਈ ਹੱਕ ਨਹੀਂ ਹੈ ਜ਼ਿਲ੍ਹਾ ਕਮਿਸ਼ਨਰ ਨੂੰ ਨੋਮੀਨੇਟ ਕਰਨ ਦਾ ਔਰ ਉਹਦੇ ਤੇ ਅੱਜ ਸੁਪਰੀਮ ਕੋਰਟ ਦਾ ਫੈਸਲਾ ਹੈ ਸੁਪਰੀਮ ਕੋਰਟ ਡਿਸਮਿਸਿਸ ਪਲੀ against nominations to Patna Sahib Sikh body. The Supreme Court had dismissed a petition filed by a Sikh body challenging 3 nominations made by Patna district judge to Prabandhak committee which manages the affairs of Takht Sri Harmandir Ji Patna Sahib, one of the 5 Takhts of Punjab. ਖਬਰ ਦਾ ਟਾਈਟਲ ਹੀ ਆਪਣੇ ਆਪ 'ਚ ਦੱਸਦਾ ਹੈ ਵੀ ਜਿਹੜੇ 3 ਉਹਨਾਂ ਦੇ ਜੱਜ ਨੇ ਡਿਸਟ੍ਰਿਕਟ ਜੱਜ ਨੇ ਅਪਾਇੰਟ ਕੀਤੇ ਇੱਕ ਸਿੱਖ ਬਾਡੀ ਨੇ ਚੈਲੰਜ ਕੀਤਾ ਔਰ ਉਹਦੇ 'ਚ ਉਹਨਾਂ ਨੇ ਕਿਹਾ ਜੀ ਬਿਲਕੁਲ ਅਸੀਂ ਇਹਦੇ 'ਚ ਇੰਟਰਫੀਅਰ ਨਹੀਂ ਕਿ ਵੀ ਆਰ ਨਾਟ ਇਨਕਲਾਈਨਡ ਟੂ ਇੰਟਰਫੀਅਰ ਵਿਦ ਦਾ ਇੰਪੋਜ਼ਡ ਜਜਮੈਂਟ ਐਂਡ ਆਰਡਰ ਪਾਸਡ ਬਾਈ ਹਾਈ ਕੋਰਟ ਔਰ ਉਹਨਾਂ ਨੇ ਕਿਹਾ ਜੋ ਹਾਈ ਕੋਰਟ ਨੇ ਇਹਦੇ 'ਤੇ ਫੈਸਲਾ ਦਿੱਤਾ ਉਹ ਬਿਲਕੁਲ ਠੀਕ ਹੈ ਔਰ ਅਸੀਂ ਇਹਦੇ 'ਚ ਇੰਟਰਫੀਅਰ ਨਹੀਂ ਕਰਦੇ ਸੋ ਇਹ ਪਟਨਾ ਸਾਹਿਬ ਮੈਨੇਜਮੈਂਟ ਦੇ ਉੱਤੇ ਵੀ ਜਿਹੜੀ ਇਹ ਹੈ ਉਹਦੇ ਥੱਲੇ ਉਹਨਾਂ ਦਾ ਪੱਕਾ ਕਬਜ਼ਾ ਹੁਣ ਗੁਰਦਾਸ ਮਾਨ ਦੇ ਕੇਸ ਦੀ ਗੱਲ ਕਰੀਏ ਇਸ ਦੇ ਉੱਤੇ ਹਾਈ ਕੋਰਟ ਨੇ ਫੈਸਲਾ ਸੁਣਾਇਆ ਗੁਰਦਾਸ ਮਾਨ ਕੇਸ mere utterance of religiously sensitive remarks does not warrant action says high court ਉਹਨੇ ਕਿਹਾ ਜੀ ਉਹਨੇ ਬਸ ਕਮੈਂਟ ਹੀ ਕੀਤਾ ਉਹਨੇ ਕਿਹੜਾ ਕੋਈ ਸਿੱਖਾਂ ਦੇ ਖਿਲਾਫ ਕੁਝ ਕਿਹਾ ਇਸ ਲਈ ਜਿਹੜਾ ਇਹਦੇ ਤੇ ਕੋਈ ਐਕਸ਼ਨ ਨਹੀਂ ਲਿਆ ਜਾ ਸਕਦਾ ਉਹਨਾਂ ਨੇ ਕਿਹਾ ਕਿ ਜੀ mere utterance of religious sensitivity part ਔਰ ਇਹ ਜਸਟਿਸ ਸੰਦੀਪ ਮੋਗਦਿਲ ਉਹਨੇ ਇਹ ਵੀ ਕਲੈਰੀਫਾਈ ਕੀਤਾ ਕਿ ਵੀ ਇਹਦੇ 'ਚ ਕੋਈ ਡੈਲੀਬਰੇਟ ਐਕਟ ਨਹੀਂ ਸੀ ਉਹਦੀ ਕੋਈ ਮਨਸ਼ਾ ਗੁਰਦਾਸ ਮਾਨ ਦੀ ਸਿੱਖਾਂ ਦੇ ਜਜ਼ਬਾਤਾਂ ਨੂੰ ਹਰਟ ਕਰਨ ਦੀ ਨਹੀਂ ਸੀ ਇਸ ਲਈ ਉਸ ਦੇ ਖਿਲਾਫ ਕੋਈ ਐਕਸ਼ਨ ਨਹੀਂ ਲਿਆ ਜਾ ਸਕਦਾ ਔਰ ਇਹ ਮੰਗੋਲੀ ਦੇ ਬੈਂਚ ਨੇ ਕਿਹਾ ਕਿ ਜੀ ਇਹ ਉਹਨੇ ਜਿਹੜੀ FIR ਫਲਾਣੀ ਹੈ ਇਹਨੂੰ ਅਸੀਂ ਥਰੋ ਆਊਟ ਕਰਦੇ ਹੁਣ ਇਹ 3 ਫੈਸਲੇ ਜਿਹੜੇ ਇਹਨਾਂ ਬੀਤੇ 2-3 ਦਿਨਾਂ ਦੇ ਵਿੱਚ ਨੇ ਇਹ ਦੱਸ ਰਹੇ ਨੇ ਜੁਡੀਸ਼ਰੀ ਤੇ ਮੀਡੀਆ ਦਾ ਇਹੀ ਰੋਲ ਹੁੰਦਾ ਹੈ ਵੀ ਜਦੋਂ ਕੋਈ ਨੈਗੇਟਿਵਿਟੀ ਹੁੰਦੀ ਹੈ ਜਿਵੇਂ ਉਹ ਸ਼ਿਵ ਸੈਨਾ ਵਾਲੇ ਨੂੰ ਜਿਹਨੇ 6 ਜੂਨ ਨੂੰ ਲੱਡੂ ਮਠਿਆਈਆਂ ਵੰਡੀਆਂ ਪਿੰਡ ਵਾਲਿਆਂ ਦੇ ਖਿਲਾਫ ਕਿਹਾ 2 ਨਿਹੰਗ ਸਿੰਘਾਂ ਨੇ ਆਪਣੇ ਤੌਰ ਦੇ ਉੱਤੇ ਮਤਾ ਸੋਧ ਕੇ ਉਸ ਨੂੰ ਮਾੜਾ ਜਿਹਾ ਜਿਹੜਾ ਉਹ ਚਾੜਾ ਛਕਾਇਆ ਔਰ ਉਸ ਦੇ ਉੱਤੇ ਗਵਰਨਰ ਪੰਜਾਬ ਦਾ ਆ ਕੇ ਲੁਧਿਆਣੇ ਬਹਿ ਗਿਆ ਕਿ ਜੀ ਲਿਆਓ ਰਿਪੋਰਟ ਕੀ ਹੈ ਉਹਦੇ ਦੂਜੇ ਨੂੰ ਹਾਲਾਂ ਲਾ ਐਂਡ ਆਰਡਰ ਦੇ ਨਾਲ ਗਵਰਨਰ ਦਾ ਕੋਈ ਲਾਗਤ ਹੈ ਉਸ ਸਟੇਟ ਦਾ ਸਬਜੈਕਟ ਹੈ ਸੋ ਇੱਕ ਮਾਹੌਲ ਸਿਰਜਿਆ ਜਾ ਰਿਹਾ ਔਰ ਮੈਂ ਅੱਜ ਦੀ ਆਵਾਜ਼ ਪ੍ਰੋਗਰਾਮ 'ਚ ਵੀ ਇਹ ਗੱਲ ਕਹੀ ਸੀ ਕਿ ਕਈ ਵਾਰੀ ਕੁਝ ਚੀਜ਼ਾਂ ਜੋ ਸਰਾਊਂਡਿੰਗਸ ਚੱਲ ਰਹੀਆਂ ਹੁੰਦੀਆਂ ਨੇ ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਦੇ ਸਹੁੰ ਚੁੱਕਣ ਨੂੰ ਲੈ ਕੇ ਜਿਸ ਕਿਸਮ ਦਾ ਮਾਹੌਲ ਸਿਰਜਿਆ ਗਿਆ ਔਰ ਅੱਜ ਈਵਨ ਸੁਖਬੀਰ ਬਾਦਲ ਅਕਾਲ ਤਖਤ ਦੇ ਜਥੇਦਾਰ ਉਹਨਾਂ ਸਾਰਿਆਂ ਨੇ ਵੀ ਜਿਹੜਾ ਦੇਸ਼ ਧਰੋਹ ਦਾ ਕੇਸ ਸਿੱਖ ਲੀਡਰ ਜਿਹੜੇ ਨੇ ਟਿੰਮਾ ਉਹਨਾਂ ਦੇ ਖਿਲਾਫ ਹਰਿਆਣਾ ਰਾਜਸਥਾਨ ਦੇ ਵਿੱਚ ਰਜਿਸਟਰ ਕੀਤਾ ਗਿਆ ਉਹਨੂੰ ਕੰਡੈਮ ਕੀਤਾ ਉਹਨਾਂ ਨੇ ਕਿਹਾ ਜੀ ਕਿ ਉਹਨੇ ਤਾਂ ਮੀਅਰ ਜਿਹੜੀ ਖਬਰ ਨੂੰ ਹੀ ਪੋਸਟ ਕੀਤਾ ਕੋਈ ਜਿਹੜੀ ਭੜਕਾੜ ਜਾਂ ਦੇਸ਼ ਨੂੰ ਮੁਲਕ ਨੂੰ ਤੋੜਨ ਦੀ ਗੱਲ ਵੀ ਨਹੀਂ ਕੀਤੀ ਲੇਕਿਨ ਇਹ ਸਾਰਾ ਪਾਰਟ ਮੈਨੂੰ ਇਹ ਦੱਸ ਰਿਹਾ ਜੇ ਮੈਂ ਇਸ ਨੂੰ ਦੇਖਾਂ ਕਿ ਇਹ ਉਹ ਮਾਹੌਲ ਸਿਰਜਿਆ ਜਾ ਰਿਹਾ ਆਲਰੇਡੀ ਜਿਹੜੀ ਸਿੱਖਾਂ ਦੇ ਖਿਲਾਫ 40 ਵਰੇ ਪਹਿਲਾਂ ਵਿੱਢੀ ਹੋਈ ਜੰਗ ਹੈ ਟੋਟਲ ਵਾਰ ਉਸ ਨੂੰ ਅਗਲੀ ਸਟੇਜ ਦੇ ਉੱਤੇ ਲਿਜਾਇਆ ਜਾ ਰਿਹਾ ਹਾਲਾਂ ਅਸੀਂ ਦੇਖਦੇ ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਦਿੱਲੀ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਹੈ ਉਹ ਪੋਲਿਊਸ਼ਨ ਲੈਵਲ ਸੀ ਔਰ ਸਾਰੇ ਲੀਡਰ ਦਿੱਲੀ ਦੇ ਹੁਣ ਤਾਂ ਕੇਜਰੀਵਾਲ ਬਿਹਾਈਂਡ ਬਾਰ ਹੈ ਪਰ ਉਦੋਂ ਵੀ ਕੇਜਰੀਵਾਲ ਤੋਂ ਰਹਿ ਕੇ ਦੂਜੇ ਪੰਜਾਬ ਦੇ ਕਿਸਾਨਾਂ ਨੂੰ ਕਿ ਜੀ ਇਹ ਜਿਹੜੇ ਨੇ ਪਰਾਲੀ ਸਾੜਦੇ ਨੇ ਝੋਨੇ ਦੀ ਉਹਦੇ ਨਾਲ ਇਹ ਸਾਰਾ ਪੋਲਿਊਸ਼ਨ ਲੈਵਲ ਹੋ ਰਿਹਾ
ਹਾਲਾਂ ਹੁਣ ਇਹ ਵੀ ਸਾਹਮਣੇ ਆਇਆ ਈਵਨ ਜਿਹੜਾ ਇਹਨਾਂ ਦਾ ਗ੍ਰੀਨ ਟ੍ਰਿਬਿਊਨਲ ਹੈ ਜੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ NGT, ਉਹਨਾਂ ਦੇ ਜਸਟਿਸ ਸੁਧੀਰ ਅਗਰਵਾਲ ਨੇ ਉਹਨਾਂ ਨੇ ਪਿਛਲੇ ਦਿਨਾਂ 'ਚ ਕਿਹਾ ਕਿ ਵੀ ਇਹ ਗਲਤ ਗੱਲ ਹੈ ਪੰਜਾਬ ਦੇ ਫਾਰਮਰਸ ਨੂੰ ਬਲੇਮ ਕਰਨਾ, ਵੀ ਇਹ ਤਾਂ ਜਿਹੜਾ ਪਰਾਲੀ ਦਾ ਸੜਨਾ ਜਾਂ ਦੂਜਾ ਪੰਜਾਬ 'ਚ ਕੋਈ ਸਬੂਤ ਨਹੀਂ ਹੈ ਕਿ ਦਿੱਲੀ ਦੀ ਪੋਲਿਊਸ਼ਨ ਦੇ ਵਿੱਚ ਉਹਨਾਂ ਦਾ ਰੋਲ ਆ। ਉਹ 2% ਤੋਂ ਵੀ ਘੱਟ ਰੋਲ ਹੋਏਗਾ। ਉਹ এনवायरमेंट ਫ੍ਰੈਂਡਲੀ ਪੈਡੀ ਕਲਟੀਵੇਸ਼ਨ ਦੇ ਇੱਕ ਸਮਾਗਮ ਦੇ ਵਿੱਚ ਬੋਲ ਰਹੇ ਸੀ, ਜਿਸ 'ਚ ਉਹਨਾਂ ਨੇ ਕਿਹਾ neither is there a scientific study to establish this claim nor is it practical to prove that smoke from Punjab is causing pollution in Delhi, Justice Agarwal said। ਉਹਨਾਂ ਨੇ ਕਿਹਾ ਨਾ ਕੋਈ ਸਾਇੰਟਿਫਿਕ ਸਟੱਡੀ ਹੈ ਜਿਹੜੀ ਇਹ ਪ੍ਰੂਵ ਕਰੇ ਕਿ ਭਾਈ ਪੰਜਾਬ 'ਚੋਂ ਆ ਰਿਹਾ ਧੂੰਆਂ ਪੋਲਿਊਸ਼ਨ ਪੈਦਾ ਕਰ ਰਿਹਾ, ਨਾ ਹੀ ਉਹਨਾਂ ਨੇ ਕਿਹਾ ਕਿ ਭਾਈ ਇਹਦੇ ਤੇ ਰਿਸਰਚ ਕਰੋ। ਹਾਈਲਾਈਟਿੰਗ ਦਾ ਇਨਜਸਟਿਸਿਸ faced by the farmers, he argued, blaming the farmers, registering cases against them and imposing penalties very unjust. Most farmers are not educated and changing their mindset takes time. There is a need to visit every village and hold several awareness programs to educate them. ਹੁਣ ਜਿਹੜਾ ਖੁਦ ਕਿਉਂਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਹੈ ਜਿਹਦੇ ਕੋਲ ਜਿਹਦਾ ਮਹਿਕਮਾ ਹੈ ਕਿ এনवायरमेंट, ਉਹ ਕਹਿ ਰਿਹਾ ਵੀ ਇਹ ਝੂਠੇ ਨੇ। ਔਰ ਹੁਣ ਤੁਸੀਂ ਅੰਦਾਜ਼ਾ ਲਾਓ ਕਿੰਨਾ ਬਦਨਾਮ ਇਹਨਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਕੀਤਾ। ਫਿਰ ਇੱਕ ਪੰਜਾਬ ਦਾ ਕਿਸਾਨ ਲੀਡਰ ਹੀ ਕਹਿ ਰਿਹਾ ਸੀ, ਕਹਿੰਦਾ ਵੀ ਜੇ ਪੰਜਾਬ ਦਾ ਧੂੰਆਂ ਜਿਹੜਾ ਪਰਾਲੀ ਦਾ ਉਹਨੇ ਹੀ ਦਿੱਲੀ ਦਾ ਪੋਲਿਊਸ਼ਨ ਲੈਵਲ ਖਰਾਬ ਕਰਨਾ ਹੈ ਤੇ ਉਹ ਪੰਜਾਬ 'ਚੋਂ ਉੱਡਦਾ ਹੈ, ਪੰਜਾਬ 'ਚ ਕਿਉਂ ਨਹੀਂ ਉਸ ਲੈਵਲ ਦਾ ਪੋਲਿਊਸ਼ਨ ਲੈਵਲ? ਇਹਦਾ ਮਤਲਬ ਹੈ ਵੀ ਇਹ ਗੱਲ ਝੂਠੀ ਹੈ ਔਰ ਬਲੇਮ ਗੇਮ ਵੀ ਰਹੀ। ਔਰ ਭਗਵੰਤ ਮਾਨ ਵਰਗੇ ਉਹ ਜਾ ਕੇ ਦਿੱਲੀ ਕਹਿੰਦਾ ਜੀ ਇਹ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਝੋਨੇ ਨੂੰ ਦਿੱਤਾ ਜਾਂਦਾ ਇਹ ਬੰਦ ਕਰ ਦਿਓ, ਆਪੇ ਹੀ ਕਿਸਾਨ ਹਟ ਜਾਣਗੇ। ਔਰ ਕੇਸ ਕਿੰਨੇ ਪੰਜਾਬ 'ਚ ਕਿੰਨੇ ਕੇਸ ਰਜਿਸਟਰ ਕੀਤੇ ਹੋਏ ਨੇ ਪਰਾਲੀ ਸਾੜਨ ਦੇ। ਹਾਲਾਂਕਿ ਕਿਸਾਨਾਂ ਨੇ ਕਿਹਾ ਜੀ ਸਾਨੂੰ ਕੋਈ ਚਾਅ ਨਹੀਂ ਹੈ, ਤੁਸੀਂ ਆਲਟਰਨੇਟ ਪ੍ਰਬੰਧ ਕਰੋ ਕਿ ਭਾਈ ਅਸੀਂ ਕਿੱਥੇ ਰੱਖੀਏ ਪਰਾਲੀ ਨੂੰ, ਕੀ ਕਰੀਏ, ਕੋਈ ਉਹਨੂੰ ਰੀਯੂਟਿਲਾਈਜ਼ ਜਾਂ ਜੇ ਇਸ ਨੂੰ ਰੀਸਾਈਕਲ ਕਰਨ ਦੀ ਲਾਈਨ ਜਿਵੇਂ ਬਹੁਤ ਸਾਰੇ ਥਾਵਾਂ ਦੇ ਉੱਤੇ ਹੈ। ਲੇਕਿਨ ਅਸੀਂ ਇਹਨੂੰ ਵੀ ਇਸ ਗੇਮ ਦਾ ਹਿੱਸਾ ਦੇਖਦੇ ਹਾਂ ਕਿਉਂਕਿ ਇਹ ਇੱਕ ਜਿਹੜਾ ਪੈਟਰਨ ਹੁੰਦਾ ਆਲਵੇਜ਼ ਕਿ ਵੀ ਬਿਫੋਰ ਕਿਲਿੰਗ ਏ ਡੌਗ ਯੂ ਹੈਵ ਟੂ ਪ੍ਰੂਵ ਕਿ ਇਟਸ ਏ ਮੈਡ ਡੌਗ, ਕੁੱਤੇ ਨੂੰ ਮਾਰਨ ਤੋਂ ਪਹਿਲਾਂ ਸਾਬਤ ਕਰੋ ਕਿ ਕੁੱਤਾ ਹੈ। ਸੋ ਉਹਨਾਂ ਨੇ ਮਾਹੌਲ ਸਿਰਜਿਆ ਹੋਇਆ ਦਿੱਲੀ ਦੀ ਪੋਲਿਊਸ਼ਨ ਲਈ, ਪੰਜਾਬ ਦੇ ਸਿੱਖ ਕਿਸਾਨ ਜ਼ਿੰਮੇਵਾਰ, ਹੋਰ ਹਰ ਚੀਜ਼ ਦੇ ਲਈ। ਔਰ ਹੁਣ ਜਿਸ ਲੈਵਲ ਤੇ ਜਾ ਕੇ ਜੁਡੀਸ਼ਰੀ ਨੰਗੇ ਤਾੜ ਉਸ ਪਾਸੇ ਤੁਰੀ ਹੈ ਕਿ ਭਾਈ ਤੁਸੀਂ ਬਿਲਕੁਲ ਇਨਜਸਟਿਸ ਕਰ ਰਹੇ, ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਆਉਣ ਵਾਲੇ ਹਫ਼ਤਿਆਂ ਦੇ ਵਿੱਚ SYL ਕੈਨਾਲ ਦਾ ਮੁੱਦਾ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਹੈ ਉਸ ਮੁੱਦੇ ਦੇ ਉੱਤੇ ਵੀ ਕੋਈ ਫੈਸਲਾ ਸੁਣਾ ਦਿੱਤਾ ਜਾਏ। ਜਿਹੜੀ ਚੀਜ਼ ਸਾਹਮਣੇ ਨਜ਼ਰ ਆ ਰਹੀ ਹੈ ਹੁਣ ਇਹ ਸਿੱਖ ਕੌਮ ਨੇ ਦੇਖਣਾ ਹੈ ਕਿ ਭਾਈ ਦੁਸ਼ਮਣ ਤਾਂ ਆਲਰੇਡੀ ਉਹਨਾਂ ਨੇ ਨੈਕਸਟ ਫੇਜ਼ ਦੀ ਤਿਆਰੀ ਜਿਹੜੀ ਹੈ ਉਹ ਕੀਤੀ ਹੋਈ ਹੈ ਤੇ ਅਸੀਂ ਕਿੱਥੇ ਖੜੇ ਹਾਂ। ਜੀ ਡਾਕਟਰ ਸਾਹਿਬ ਬਿਲਕੁਲ। ਸੋ ਇੱਥੇ ਲੈਣਾ ਬ੍ਰੇਕ, ਔਰ ਬ੍ਰੇਕ ਤੇ ਵਿਊਅਰਸ ਦੱਸਣ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। UK, ਇਟਲੀ, ਜਨੇਵਾ, ਆਸਟਰੀਆ, ਆਸਟ੍ਰੇਲੀਆ, ਟੋਰਾਂਟੋ, ਵੈਨਕੂਵਰ ਅਤੇ ਕੈਲੀਫੋਰਨੀਆ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਹੁਣ ਕੈਲਗਰੀ ਵਿੱਚ। ਕੈਲਗਰੀ ਵਿੱਚ ਖਾਲਿਸਤਾਨ ਦੀਆਂ ਵੋਟਾਂ 28 ਜੁਲਾਈ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਵਾਲੰਟੀਅਰ ਕਰਨ ਦੇ ਲਈ ਸੰਪਰਕ ਕਰੋ 403 409 1445 ਜਾਂ 403 409 1446। This ad is paid by ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ।
ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। Accurate Accountants and Taxes। व्यूअर्स वेलकम बैक टू प्रोग्राम। सो व्यूअर्स गलबात करने जा रहे हैं कि व्यूअर्स यूं जापदा है कि अमरीका के बाइडन एडमिनिस्ट्रेशन ने नरेंद्र मोदी सरकार ਨੂੰ ਖੁੱਲੀ ਛੁੱਟੀ ਦਿੱਤੀ ਹੋਈ ਹੈ। ਮਾਸ ਮਰਡਰਰ ਮੋਦੀ ਦੀ ਮਾਸ ਮਰਡਰਰ ਪੁਤਿਨ ਦੀ ਮੁਲਾਕਾਤ ਤੇ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਪਰਦਾਪੋਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਇਸ ਵੇਲੇ ਤਾਂ ਅਮਰੀਕਾ ਹੀ ਨਹੀਂ, ਕੁੱਲ ਦੁਨੀਆ ਦੀ ਨਜ਼ਰ ਵਾਸ਼ਿੰਗਟਨ ਡੀਸੀ ਵੱਲ ਲੱਗੀ ਹੋਈ ਹੈ ਜੀ ਕਿ ਬਾਈਡਨ ਜਿਸ ਦੇ ਉੱਤੇ ਹੁਣ ਪੂਰਾ ਦਬਾਅ ਬਣਿਆ ਹੋਇਆ ਕਿ ਵੀ ਉਹ ਪ੍ਰੈਜ਼ੀਡੈਂਸ਼ੀਅਲ ਰੇਸ ਚੋਂ ਬਾਹਰ ਨਿਕਲੇ। ਕਿਉਂਕਿ 2 ਦਿਨ ਪਹਿਲਾਂ ਇਹ ਵੀ ਖਬਰ ਆਈ ਕਿ ਵੀ ਇੱਕ ਪਾਰਕਿੰਸਨਿਜ਼ਮ ਦਾ ਐਕਸਪਰਟ ਡਾਕਟਰ ਵਾਈਟ ਹਾਊਸ ਚੋਂ ਨਿਕਲਦਾ ਦੇਖਿਆ ਗਿਆ। ਜਿਹੜੇ ਲੋਕ ਮੈਡੀਕਲ ਫੀਲਡ ਦੇ ਨਾਲ ਜੁੜੇ ਹੋਏ ਨੇ ਉਹ ਸਮਝਦੇ ਨੇ ਕਿ ਉਹਨਾਂ ਨੂੰ ਕਿ ਵੀ ਪਾਰਕਿੰਸਨਿਜ਼ਮ ਇੱਕ ਜਿਹੜੀ ਹੈ ਬਿਮਾਰੀ ਹੈ ਜਿਹਦੇ 'ਚ ਤੁਹਾਡੇ ਹੈਂਡ ਸ਼ੇਕ ਹੁੰਦੇ ਨੇ, ਹੋਰ ਵੀ ਉਹਦੇ ਸਿੰਪਟਮਸ ਹੁੰਦੇ ਨੇ। ਪਰ ਜਿਹੜਾ ਜਿਸ ਅੰਦਾਜ਼ ਦੇ ਵਿੱਚ ਲਾਸਟ ਡਿਬੇਟ ਦੇ ਵੇਲੇ ਜਿਹੜੀ ਪ੍ਰੈਜ਼ੀਡੈਂਸ਼ੀਅਲ ਡਿਬੇਟ ਟਰੰਪ ਦੇ ਨਾਲ ਸੀ, ਬਾਈਡਨ ਬਿਲਕੁਲ ਫਰੀਜ਼ ਹੋਇਆ। ਔਰ ਵੈਸੇ ਤਾਂ ਇੱਕ ਪ੍ਰੋਬਲਮ ਬਾਈਡਨ ਦੀ ਬਚਪਨ ਤੋਂ ਹੈ ਜਿਹਦੇ ਲਈ ਉਹਨੇ ਬਹੁਤ ਛੋਟੇ ਹੁੰਦੇ ਆ ਟ੍ਰੀਟਮੈਂਟ ਵੀ ਲਈ, ਉਹਨੂੰ ਹਕਲਾਣਾ ਕਹਿੰਦੇ ਨੇ ਜਿਹੜਾ ਸਟੈਮਰਿੰਗ ਕਰਕੇ ਹੈ। ਔਰ ਉਸ ਕਰਕੇ ਈਵਨ ਉਹ ਇਸ ਡਿਬੇਟ ਦੇ ਵੇਲੇ ਵੀ ਜਿਹੜੇ ਅਖੀਰਲੇ ਕਲੋਜ਼ਿੰਗ ਲਫ਼ਜ਼ ਹੁੰਦੇ ਨੇ ਉਹ ਫੁੱਸ ਤੁਹਾਨੂੰ ਸੁਣਦੀ ਹੈ, ਉਹ ਕਲੀਅਰ ਵੀ ਨਹੀਂ ਹੁੰਦੀ। ਲੇਕਿਨ ਜਿਹੜਾ ਖਾਸ ਤੌਰ 'ਤੇ ਉਹਦਾ ਮੈਂਟਲੀ ਪ੍ਰੋਪਰ ਸਾਊਂਡ ਨਾ ਹੋਣਾ, ਇਹ ਉਹਦੇ 'ਚ ਡਿਬੇਟ 'ਚ ਹਾਲਾਂਕਿ ਉਸ ਤੋਂ ਬਾਅਦ ਬਾਈਡਨ ਹੁਣ ਪੂਰਾ ਜ਼ੋਰ ਲਾ ਰਿਹਾ। ਜਿਵੇਂ ਉਹਨੇ ਇੱਕ ABC ਨੂੰ ਇੰਟਰਵਿਊ ਦਿੱਤਾ, ਉਸ ਦੇ ਵਿੱਚ ਵੀ ਉਹਨੂੰ ਲੱਗਾ ਕਿ ਵੀ ਬੜਾ ਫੋਰਸ, ਕਿਉਂਕਿ ਰਿਕਾਰਡਡ ਇੰਟਰਵਿਊ ਸੀ, ਉਹਦੇ 'ਚ ਵੀ ਲੋਕਾਂ ਨੇ। ਹੁਣ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ 3 ਰੋਜ਼ਾ ਨੈਟੋ ਦਾ ਸਮਿਟ ਜਿਹੜਾ ਅੱਜ ਦੂਸਰਾ ਦਿਨ ਹੈ, ਜਿਸ ਦੇ ਵਿੱਚ 32 ਮੁਲਕ ਜਿਹੜੇ ਨੈਟੋ ਦੇ ਮੈਂਬਰ ਦੇਸ਼ ਨੇ ਉਹਨਾਂ ਦੇ ਨੁਮਾਇੰਦੇ ਵਾਸ਼ਿੰਗਟਨ DC 'ਚ ਨੇ। ਪਹਿਲੇ ਦਿਨ ਦਾ ਫੋਟੋ ਸੈਸ਼ਨ ਵੀ ਔਰ ਬਾਈਡਨ ਦੀ ਬੜੀ ਫੋਰਸਫੁਲ ਉਹਦੇ 'ਚ ਸਪੀਚ ਸੀ। ਔਰ ਜ਼ੈਲੈਂਸਕੀ ਵੀ ਜਿਹੜਾ ਉਹ DC ਆਇਆ ਹੋਇਆ, ਯੂਕਰੇਨ ਦਾ ਪ੍ਰੈਜ਼ੀਡੈਂਟ, ਜਿਹਨੇ ਆਪਣੇ ਕੱਲ੍ਹ ਦੇ ਟਵੀਟ 'ਚ ਹੀ ਮਾਸ ਮਰਡਰਰ ਪੁਤਿਨ ਦੀ ਮੋਦੀ ਦੇ ਨਾਲ ਜੱਫੀ ਉਹਨੇ ਕਿਹਾ ਸੀ ਵੀ ਇਹ ਇੱਕ ਬਰੂਟਲ ਐਕਟ ਹੈ। ਔਰ ਉਹਨੇ ਸੈਨੇਟ ਮੈਜੋਰਟੀ ਲੀਡਰ ਨੂੰ ਵੀ ਉਹ ਮਿਲਿਆ। ਔਰ ਬਾਈਡਨ ਇਸ ਸਮਿਟ 'ਚੋਂ ਜਿੱਥੇ ਇੱਕ ਪਾਸੇ ਤਾਂ ਇਹ ਕਿਹਾ ਜਾ ਰਿਹਾ ਕਿ ਜੀ ਨੈਟੋ ਦੇ ਨਾਲ, ਜਿਵੇਂ ਬਾਈਡਨ ਨੇ ਕਿਹਾ ਕਿ ਇਹ ਇਸ ਵੇਲੇ ਜਿੰਨਾ ਨੈਟੋ ਮਜ਼ਬੂਤ ਹੈ ਉਹ ਪਹਿਲਾਂ ਕਦੇ ਨਹੀਂ ਹੋਇਆ, ਪਰ ਮੈਨੂੰ ਲੱਗਿਆ ਕਿ ਬਈ ਇਹ ਸਾਰੇ ਨੈਟੋ ਦੀ ਮਜ਼ਬੂਤੀ ਜਾਂ 32 ਮੁਲਕਾਂ ਨੇ ਕਿੰਨੀ ਏਡ ਯੂਕਰੇਨ ਨੂੰ ਦੇਣੀ ਹੈ ਅੱਗੋਂ ਜਾਂ ਕੀ ਤੁਰਨਾ ਹੈ। ਪਰ ਬਾਈਡਨ ਆਪਣੇ ਲੋਕਾਂ ਨੂੰ ਇਹ ਪ੍ਰੂਵ ਕਰਨਾ ਚਾਹੁੰਦਾ ਕਿ ਮੈਂ ਫਿਟ ਔਰ ਹੈਲਥੀ ਹਾਂ ਔਰ ਮੈਂ ਜਿਹੜਾ ਉਹਨੂੰ ਰੇਸ ਨੂੰ ਰਨ ਕਰਾਂਗਾ। ਹਾਲਾਂਕਿ ਅੱਜ ਇੱਕ ਸੈਨੇਟਰ ਨੇ ਵੀ ਕਿਹਾ ਕਿ ਬਾਬਾ ਜੀ ਪਿੱਛੇ ਹਟੋ। ਔਰ ਆਉਣ ਵਾਲੇ ਪੀਰੀਅਡ 'ਚ ਅਸੀਂ ਦੇਖਾਂਗੇ ਜਦੋਂ ਤੱਕ ਡੈਮੋਕ੍ਰੇਟਾਂ ਦੀ ਸ਼ਿਕਾਗੋ ਦੇ ਵਿੱਚ ਕਨਵੈਨਸ਼ਨ ਹੋਣੀ ਹੈ ਕਿ ਕੋਈ ਆਲਟਰਨੇਟ ਕੈਂਡੀਡੇਟ ਆਉਂਦਾ ਹੈ ਜਾਂ ਨਹੀਂ ਆਉਂਦਾ। ਲੇਕਿਨ ਇਸ ਸਾਰੇ ਪੀਰੀਅਡ 'ਚ ਕਿਉਂਕਿ ਇਸ ਵੇਲੇ ਫੋਕਸ ਹੀ ਹੋਰ ਹੈ, ਪਰ ਮੈਨੂੰ ਲੱਗਦਾ ਸੀ ਕਿ ਵੀ ਇਹ ਜਿਹੜੀ ਹਕਾਮਤ ਮੋਦੀ ਨੇ ਕੀਤੀ, ਕਿਉਂਕਿ ਪਹਿਲਾਂ ਹੀ ਉਹਨੇ ਵਾਇਲੇਟ ਕੀਤੀਆਂ ਨੇ ਸਾਰੀਆਂ ਲਾਈਨਾਂ, ਨਾ ਯੂਕਰੇਨ ਦੇ ਮੁੱਦੇ ਤੇ ਕਦੇ ਰਸ਼ੀਆ ਨੂੰ ਕੰਡੈਮ ਕੀਤਾ, ਸਿਕਿਉਰਿਟੀ ਕਾਉਂਸਲ ਜਨਰਲ ਅਸੈਂਬਲੀ 'ਚ ਵੀ ਰੋਕਿਆ। ਔਰ ਹੁਣ ਬੜੀ ਬੇਸ਼ਰਮੀ ਨਾਲ ਜਦੋਂ ਕਿ 32 ਮੈਂਬਰ ਦੇਸ਼ ਨੈਟੋ ਦੇ DC 'ਚ ਆਉਣ ਵਾਲੇ ਸੀ, ਟਾਈਮਿੰਗ ਜਿਹੜੀ ਉਹਨੇ ਚੁਣੀ ਮਾਸਕੋ ਦੇ ਵਿੱਚ ਉਹਦੇ ਨਾਲ ਮਿਲਣ ਦੀ, ਔਰ ਜਿਸ ਬੇਸ਼ਰਮੀ ਦੇ ਨਾਲ ਉਹ ਇੱਕ ਦੂਜੇ ਦੇ ਗਲ ਲੱਗੇ ਔਰ ਉਹਦੇ ਗਲ 'ਚ ਸੇਂਟ ਐਂਡਰਿਊ ਦੇ ਨਾਂ ਵਾਲੀ ਮਾਲਾ ਜਿਹੜੀ ਹੈ ਉਹ ਅੰਗਲੀ ਮਾਰ ਡਾਕੂ ਵਾਲੀ ਜਿਹੜੀ ਉਹਨੇ ਪਾਈ ਪੁਤਿਨ ਨੇ। ਔਰ ਅਮਰੀਕਾ ਨੇ, ਹਾਲਾਂਕਿ ਸਟੇਟ ਡਿਪਾਰਟਮੈਂਟ ਦੇ ਸਪੋਕਸਪਰਸਨ ਨੇ ਵੀ ਔਰ ਪੈਂਟਾਗਨ ਵਾਲੇ ਨੇ ਵੀ ਪਹਿਲਾਂ ਵੀ ਗੋਲ-ਮੋਲ ਜਿਹੀ ਗੱਲ ਕੀਤੀ ਸੀ ਕਿ ਵੀ ਅਸੀਂ ਵਾਚ ਕਰ ਰਹੇ ਹਾਂ, ਅਸੀਂ ਦੇਖ ਰਹੇ ਹਾਂ, ਅਸੀਂ ਸਮਝਦੇ ਹਾਂ ਕਿ ਇੰਡੀਆ ਉਹਦੇ ਨਾਲ ਰਸ਼ੀਆ ਨਾਲ ਗੱਲਬਾਤ 'ਚ ਲਿਆਏਗਾ ਕਿ ਵੀ ਸੋਵਰਨਿਟੀ ਵਾਇਲੇਟ ਨਾ ਹੋਏ, UN ਚਾਰਟਰ ਹੋਏ। ਉਹ ਤਾਂ ਐਸਾ ਕੁਝ ਵੀ ਨਹੀਂ ਹੈ ਅਦਰ ਦੈਨ ਕਿ ਗੋਂਗਲੂਆਂ ਤੋਂ ਮਿੱਟੀ ਲਾਹਣ ਵਾਲਾ ਕਿ ਜੀ ਉਹ ਮੋਦੀ ਨੇ ਕਹਿ ਦਿੱਤਾ ਕਿ ਜੀ ਜੰਗ ਦੇ ਮੈਦਾਨ 'ਚ ਨਹੀਂ ਹੁੰਦੇ ਫੈਸਲੇ, ਇਹ ਤਾਂ ਜਿਹੜੇ ਨੇ ਗੱਲਬਾਤ ਔਰ ਦੂਜੀ ਹੋਣੀ ਚਾਹੀਦੀ ਹੈ। ਪਰ ਉਹਦਾ ਉੱਥੇ ਜਾਣਾ, ਇਹਦੇ ਬਾਵਜੂਦ ਕਿ ਪਿਛਲੇ 2-2.5 ਸਾਲ ਜਦੋਂ ਫੈਬਰਵਰੀ 2022 ਤੋਂ ਇਹ ਜੰਗ ਸ਼ੁਰੂ ਹੋਈ ਹੈ,
ਜਿਹੜੀ ਟ੍ਰੇਡ ਰਸ਼ੀਆ ਔਰ ਇੰਡੀਆ ਦੀ ਜਿਹੜੀ ਹੈ ਉਹ $20 ਬਿਲੀਅਨ ਨਹੀਂ ਸੀ ਟੱਪੀ, ਉਹ $70 ਬਿਲੀਅਨ ਤੇ, ਔਰ ਉਹਦੇ 'ਚ ਸਿਰਫ ਇੰਡੀਆ $5 ਬਿਲੀਅਨ ਦਾ ਸਮਾਨ ਹੀ ਭੇਜਦਾ, ਉਹਨਾਂ ਨੂੰ 65 ਬਿਲੀਅਨ ਤਾਂ ਉਹ ਭੇਜਦਾ, ਕਿਉਂਕਿ ਆਇਲ ਦਾ ਕਈ 100% ਜਿਹੜਾ ਉਹ ਕਈ 100 ਗੁਣਾ ਉਹਨਾਂ ਤੋਂ ਖਰੀਦ ਕੇ ਉਹਨੂੰ ਰਿਫਾਈਨ ਕਰਕੇ ਯੂਰਪ ਦੇ ਵਿੱਚ ਸੁੱਟਿਆ। ਜਿਹੜੀਆਂ ਇਕਨੋਮਿਕਲ ਸੈਂਕਸ਼ਨ ਸੀ ਰਸ਼ੀਆ ਦੀਆਂ, ਉਹਨਾਂ ਉਹਦੀ ਸਿਰਫ ਵਾਇਲੇਸ਼ਨ ਹੀ ਨਹੀਂ ਕੀਤੀ, ਸਗੋਂ ਰਸ਼ੀਆ ਨੂੰ ਹੋਰ ਪ੍ਰੋਸਪਰ ਕੀਤਾ। ਉਹ ਤਾਂ ਬਿਲਕੁਲ ਜਿਹੜਾ ਉਹ ਰਿਲੈਕਸ ਹੋ ਕੇ ਪੁਤਿਨ ਔਰ ਬਾਹਰਲੇ ਮੁਲਕਾਂ ਨੇ ਕਿਹਾ ਵੀ ਕਿ ਵੀ ਇਹ ਬੜੀ ਗਲਤ ਗੱਲ ਹੈ ਕਿ ਇੱਕ ਪਾਸੇ 32 ਮੁਲਕਾਂ ਦੇ ਨੁਮਾਇੰਦੇ ਉਸ ਯੂਕਰੇਨ ਦੇ ਨਾਲ ਜਿਹਨੂੰ ਇਹ ਇਕਰਾਰ ਕੀਤਾ ਜਾ ਰਿਹਾ, ਹੁਣ ਵੀ ਇਹ ਕਿਹਾ ਜਾ ਰਿਹਾ ਜੀ ਜਦੋਂ ਹੀ ਇਹ ਜੰਗ ਖਤਮ ਹੋਈ ਉਹਨੂੰ ਜਿਹੜਾ ਨੈਟੋ ਦਾ ਮੈਂਬਰ ਬਣਾ ਲਿਆ ਜਾਏਗਾ। ਉਹ ਜੰਗ ਉਦੋਂ ਤੱਕ ਯੂਕਰੇਨ ਨੂੰ ਰਹਿਣ ਦੇਗਾ ਤਾਂ ਤੁਸੀਂ ਬਣਾਓਗੇ ਨਾ। ਲੇਕਿਨ ਮੈਨੂੰ ਇਹ ਸੀ ਵੀ ਇਹ ਜਿਹੜਾ ਮੋਦੀ ਦੀ ਹਕਾਮਤ ਹੈ ਔਰ ਜਿਵੇਂ ਜ਼ੈਲੈਂਸਕੀ ਨੇ ਇਸ ਦੇ ਉੱਤੇ ਰਿਐਕਟ ਕੀਤਾ ਕਿ ਵਾਈਟ ਹਾਊਸ ਦਾ ਸਟੇਟ ਡਿਪਾਰਟਮੈਂਟ ਥੋੜੀ ਜਿਹੀ ਟਫ ਲਾਈਨ ਲਏਗਾ, ਪਰ ਮੈਨੂੰ ਲੱਗਦਾ ਹੈ ਕਿ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਲੂਜ਼ ਰੋਪ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਭਾਈ ਰੱਸੀ ਢਿੱਲੀ ਛੱਡੀ ਹੈ ਕਿ ਵੀ ਜਾਂ ਤਾਂ ਇਹ ਹੈ ਵੀ ਆਪਣੇ ਆਪ ਨੂੰ ਆਪ ਹੀ ਫਾਇਲ ਲਾ ਲਓ ਉਸ ਨਾਲ, ਤੇ ਜਾਂ ਇਹਨਾਂ ਨੂੰ ਇਹ ਮੈਟਰ ਨਹੀਂ ਕਰਦਾ, ਤੇ ਜਾਂ ਇਸ ਵੇਲੇ ਇਹਨਾਂ ਦੇ ਲਈ ਇਹ ਪਹਿਲ ਹੀ ਨਹੀਂ ਹੈ। ਪਰ ਇਹ ਪਛਤਾਉਣਗੇ, ਜਿਵੇਂ ਅਸੀਂ ਗੱਲ ਕੱਲ ਕਹੀ ਸੀ ਕਿ ਅਮਰੀਕਾ ਨੂੰ ਆਪਣੀ ਪਾਲਿਸੀ ਬਦਲਣੀ ਹੋਏਗੀ ਕਿ ਰੋਂਗ ਹਾਰਸ ਦੇ ਉੱਤੇ ਗਲਤ ਘੋੜੇ ਤੇ ਬੈਟ ਲਾਈ ਹੈ। ਔਰ ਜਿਵੇਂ ਅੱਜ ਦੀਆਂ ਖਬਰਾਂ 'ਚ ਇਹ ਹੈ ਕਿ ਵੀ ਵਾਈਟ ਹਾਊਸ ਦਾ ਸਪੋਕਸਪਰਸਨ, ਉਹਨਾਂ ਦੀ ਪ੍ਰੈਸ ਸੈਕਟਰੀ ਜਿਹੜੀ ਹੈ ਵਾਈਟ ਹਾਊਸ ਦੀ, ਉਹਦਾ ਖਬਰ ਦਾ ਟਾਈਟਲ ਹੈ ANI, ਉਹਨਾਂ ਦੀ ਇੰਡੀਅਨ ਨਿਊਜ਼ ਏਜੰਸੀ ਨੇ ਖਬਰ ਦਿੱਤੀ ਹੈ, ਇੰਡੀਆਜ਼ ਰਿਲੇਸ਼ਨਸ਼ਿਪ ਵਿਦ ਰਸ਼ੀਆ gives it ability to urge Russian President Putin to end war in Ukraine. White House press secretary called India the US strategic partner with whom they will hold full and frank dialogue, including their ਕਿ ਉਹਨਾਂ ਨੇ ਕਿਹਾ ਜੀ ਸਾਡਾ ਸਟ੍ਰੈਟੇਜਿਕ ਪਾਰਟਨਰ ਹੈ ਇੰਡੀਆ, ਉਹਦੇ ਨਾਲ ਅਸੀਂ ਪੂਰੀਆਂ ਜਿਹੜੀਆਂ ਨੇ ਖੁੱਲ੍ਹ ਕੇ ਗੱਲਬਾਤ ਕਰਦੇ ਹਾਂ, ਕਰਾਂਗੇ। ਔਰ ਇਹ ਜਿਹੜੀਆਂ ਨੇ ਜੇ ਉਹਦੀਆਂ ਰਸ਼ੀਆ ਨਾਲ ਇੰਡੀਆ ਦੀਆਂ ਟਾਈਜ਼ ਨੇ ਤਾਂ ਉਹਦੇ ਥੱਲੇ ਜਿਹੜਾ ਰਾਦਰ ਇਹ ਲੀਵਰੇਜ ਹੈ ਕਿ ਜਿਹਦੇ 'ਚ, ਔਰ ਉਹਨੇ ਕਿਹਾ ਦਾ ਸਟੇਟਮੈਂਟ ਕੇਮ ਆਫਟਰ PM ਮੋਦੀ ਐਮਫੇਸਾਈਜ਼ ਟੂ ਪੁਤਿਨ ਕੇ ਸੋਲੂਸ਼ਨ ਇਹ ਹੈ ਫਲਾਣਾ ਢਿਮਕਾ ਹੈ। ਇਹ ਪ੍ਰੈਸ ਬਰੀਫਿੰਗ ਦੇ ਵਿੱਚ ਕੈਰਨ ਜੀਨ ਪੀਰੇ, ਵਾਈਟ ਹਾਊਸ ਦੀ ਪ੍ਰੈਸ ਸੈਕਟਰੀ ਹੈ, ਉਹਨੇ ਕਿਹਾ ਕਿ ਜਿਹੜਾ ਇੰਡੀਆ US ਦਾ ਸਟ੍ਰੈਟੇਜਿਕ ਪਾਰਟਨਰ ਹੈ ਜਿਹਦੇ ਨਾਲ ਸਾਡਾ ਫੁੱਲ ਐਂਡ ਫਰੈਂਕ ਡਾਇਲੋਗ ਹੈ। ਔਰ she called it critical that all nations including India support efforts to realize an enduring peace when it comes to Ukraine। ਔਰ ਉਹਨਾਂ ਨੇ ਕਿਹਾ ਜੀ ਇਹ ਬਿਲਕੁਲ ਹਰ ਮੁਲਕ ਨੂੰ ਚਾਹੀਦਾ ਇਵੇਂ ਕਰੇ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਸਾਰਾ ਇਹਨਾਂ ਨੇ ਅਗੇਨ ਲੂਜ਼ ਰੋਪ ਦਿੱਤੀ ਹੈ ਜਾਂ ਪਰਦਾਪੋਸ਼ੀ ਕੀਤੀ ਹੈ। ਔਰ ਦੂਸਰੇ ਪਾਸੇ ਇੰਡੀਅਨ ਮੀਡੀਆ ਥਰਾਈਵ ਕਰ ਰਿਹਾ ਇਹਨਾਂ ਖਬਰਾਂ ਨਾਲ ਕਿ ਇੰਡੀਆ ਰਸ਼ੀਆ ਟੂ ਬੂਸਟ ਬਾਈਲੇਟਰਲ ਟ੍ਰੇਡ ਟੂ $100 ਬਿਲੀਅਨ ਬਾਈ 2030 ਕਿ ਜਿਹੜੀ 65-70 ਬਿਲੀਅਨ ਦੀ ਹੈ ਇਹ ਅਸੀਂ 100 ਬਿਲੀਅਨ ਤੇ ਲੈ ਕੇ ਜਾਵਾਂਗੇ। ਔਰ ਨਾਲ ਦੀ ਨਾਲ ਇਹ ਵੀ ਉਹਨਾਂ ਨੇ ਕਿਹਾ ਕਿ ਜੀ ਰਸ਼ੀਆ ਨਾਲ ਇਹ ਵੀ ਅੰਡਰਸਟੈਂਡਿੰਗ ਹੋਈ ਹੈ ਕਿ ਵੀ ਇੰਡੀਆ ਰੂਪੀ ਦੇ ਵਿੱਚ ਟ੍ਰੇਡ ਕਰੇਗਾ ਔਰ ਜਿਹੜਾ ਰਸ਼ੀਆ ਉਹ ਰੂਬਲ ਜਿਹੜੀ ਉਹਨਾਂ ਦੀ ਕਰੰਸੀ ਆ ਕਰੇਗਾ। ਸੋ ਸਾਨੂੰ ਇੰਡੀਆ ਕੀ ਕਹਿੰਦਾ, ਰਸ਼ੀਆ ਕੀ ਕਹਿੰਦਾ, ਇਸ ਦੀ ਕੋਈ ਬਹੁਤੀ ਪਰਵਾਹ ਨਹੀਂ ਹੈ। ਪਰ ਜਿਹੜਾ ਅਮਰੀਕਾ ਦਾ ਇਸ ਕਿਸਮ ਦਾ ਐਟੀਚਿਊਡ ਹੈ, ਅਸੀਂ ਸਮਝਦੇ ਹਾਂ ਵੀ ਅਮਰੀਕਨ ਇੰਟਰਸਟ ਨਹੀਂ ਹੈ। ਔਰ ਮੇਬੀ 22 ਨਵੰਬਰ ਜਦੋਂ ਨਵਾਂ ਗਾਰਡ ਵਾਈਟ ਹਾਊਸ 'ਚ ਆ ਜਾਂਦਾ ਉਦੋਂ ਕੋਈ ਚੇਂਜ ਹੋਏ ਤਾਂ ਪਤਾ ਨਹੀਂ, ਪਰ ਹਾਲ ਦੀ ਘੜੀ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਤਾਂ ਜਿਹੜਾ ਉਹ ਪੰਜਾਬੀ ਦਾ ਅਖਾਣ ਹੈ ਕਿ ਜਮਾ ਹੀ ਗਿੱਲ ਗਾਲ ਦਿੱਤੀ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਵਿਊਅਰਸ, ਦੋਸਤਾਂ ਨੇ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ ਅਤੇ ਧਮਕੀਆਂ ਤੇ ਡਰਾਵੇ
ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਖੁਫੀਆ ਏਜੰਸੀਆਂ ਇਜ਼ਰਾਈਲੀ ਖੁਫੀਆ ਏਜੰਸੀ ਮੁਸਾਦ ਕੋਲੋਂ ਖੁਫੀਆ ਜਾਣਕਾਰੀ ਹਾਸਲ ਕਰਨ ਲਈ ਖਰੀਦੇ ਗਏ ਪੈਗਾਸਸ ਸਪਾਈਵੇਅਰ ਨੂੰ ਸਿਆਸੀ ਵਿਰੋਧੀਆਂ ਦੀ ਖੁਫੀਆ ਜਾਣਕਾਰੀ ਲੈਣ ਲਈ ਇਸਤੇਮਾਲ ਕਰ ਰਹੀਆਂ ਹਨ। ਇਸ ਬਾਰੇ ਐਪਲ ਵੱਲੋਂ 2 ਸ਼ਖਸੀਅਤਾਂ ਨੂੰ ਅਲਰਟ ਜਾਰੀ ਕੀਤਾ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਭੈੜੇ ਬੰਦੇ ਮਿਲਦੇ ਨੇ ਤੇ ਭੈੜੀਆਂ ਗੱਲਾਂ ਹੀ ਕਰਦੇ ਨੇ, ਭੈੜੇ ਸਮਝੌਤੇ ਹੁੰਦੇ ਨੇ, ਭੈੜੇ ਐਕਸ਼ਨ ਨਿਕਲਦੇ ਨੇ। ਸੋ ਪੰਜਾਬੀ 'ਚ ਕਹਿੰਦੇ ਨੇ ਇੱਕ ਕਰੇਲਾ ਦੂਜਾ ਨਿੰਮ ਚੜ੍ਹਿਆ, ਦੋਵੇਂ ਹੀ ਉਸ ਕਿਸਮ ਦੇ। ਸੋ ਅਸੀਂ ਮੋਸਾਦ ਦਾ ਜਦੋਂ ਜ਼ਿਕਰ ਕਰਦੇ ਹਾਂ, ਇਜ਼ਰਾਈਲ ਦੀ ਖੁਫੀਆ ਏਜੰਸੀ ਦਾ, ਔਰ ਜੋ ਕੁਛ ਅੱਜ ਕੱਲ੍ਹ ਗਜ਼ਾ 'ਚ ਚੱਲ ਰਿਹਾ, ਹੁਣ ਪਿਛਲੇ ਕੱਲ੍ਹ ਤਾਂ ਉਹਨਾਂ ਨੇ ਗਜ਼ਾ ਵਾਲਿਆਂ ਨੂੰ, ਸ਼ਹਿਰ ਵਾਲਿਆਂ ਨੂੰ ਹੀ ਨੋਟਿਸ ਦਿੱਤਾ ਵੀ ਸਭ ਖਾਲੀ ਕਰ ਦਿਓ। ਲਗਾਤਾਰਤਾ ਨਾਲ ਬੰਬ ਅਟੈਕ ਹਸਪਤਾਲਾਂ ਤੇ ਸਕੂਲਾਂ ਤੇ ਬੇਗੁਨਾਹ ਮਾਰੇ ਜਾ ਰਹੇ ਨੇ। ਔਰ ਉਸੇ ਹੀ ਮੋਸਾਦ ਦੀਆਂ ਨੀਤੀਆਂ ਦੇ ਤਹਿਤ ਵੈਸਟ ਬੈਂਕ ਦੇ ਵਿੱਚ ਵੀ ਜਿਹੜੇ ਇਜ਼ਰਾਈਲੀ ਸੈਟਲਰ ਨੇ, ਜਿਨ੍ਹਾਂ ਨੂੰ ਸਿਰ ਤੋਂ ਪੈਰਾਂ ਤੱਕ ਹਥਿਆਰਾਂ ਦੇ ਨਾਲ ਪੂਰਾ ਲੈਸ ਕੀਤਾ ਹੋਇਆ, ਉਹ ਫਲਸਤੀਨੀਆਂ ਦੇ ਉੱਤੇ ਜ਼ੁਲਮ ਢਾ ਰਹੇ ਨੇ, ਕਿਉਂਕਿ ਅਲਟੀਮੇਟਲੀ ਇਹ ਉੱਥੋਂ ਵੀ ਉਹਨਾਂ ਨੂੰ ਭਜਾਉਣ ਦੀ ਲਾਈਨ ਹੀ ਹੈ। ਔਰ ਇਹੀ ਨੀਤੀਆਂ ਟੈਕਟਿਕ ਮੋਸਾਦ ਦੀਆਂ ਜੋ ਕਿ ਉਹਨਾਂ ਨੇ ਫਲਸਤੀਨੀਆਂ ਨੂੰ ਡਿਸਪੋਜ਼ੈਸ ਕੀਤਾ ਹੈ, ਉਹਨਾਂ ਦਾ ਇਲਾਕੇ ਤੇ ਕਬਜ਼ਾ ਜਿਹੜਾ ਲਗਾਤਾਰ ਕਰ ਰਹੇ ਨੇ, ਔਰ ਦੂਜੇ ਪਾਸੇ ਉਹਨਾਂ ਨੂੰ ਦਹਿਸ਼ਤਗਰਦ ਕਹਿ ਕੇ ਬਦਨਾਮ ਵੀ ਕਰ ਰਹੇ ਨੇ। ਇਹੀ ਸਾਰੇ ਤੌਰ ਤਰੀਕੇ ਟੈਕਟਿਕ ਇਹਨਾਂ ਨੇ ਇੰਡੀਅਨ ਏਜੰਸੀ ਰਾਅ ਨੂੰ ਵੀ ਦਿੱਤੇ। ਜੂਨ 84 ਦੇ ਵਿੱਚ ਵੀ ਮੋਸਾਦ ਦੀ ਟ੍ਰੇਨਿੰਗ ਦਾ ਜ਼ਿਕਰ ਹੈ। ਜਿਹੜੀਆਂ ਟਾਰਚਰ ਟੈਕਨੀਕਸ ਨੇ ਪੰਜਾਬ ਪੁਲਿਸ ਔਰ ਇੰਡੀਅਨ ਸਿਕਿਉਰਿਟੀ ਦਸਤਿਆਂ ਦੀਆਂ, ਉਹ ਵੀ ਇਹਨਾਂ ਦੇ ਰਾਹੀਂ ਹੀ ਮੋਸਾਦ ਰਾਹੀਂ ਟ੍ਰੇਨਡ ਹੁੰਦੇ ਨੇ। ਔਰ ਜਿਹੜੀ ਇੱਕ ਖਬਰ ਪਿਛਲੇ ਵਰੇ ਦੇ ਵਿੱਚ ਕਾਫੀ ਪਪੂਲਰ ਹੋ ਕੇ ਸਾਹਮਣੇ ਆਈ, ਔਰ ਇਸ ਨੂੰ ਈਵਨ ਇੱਕ ਦੁਨੀਆ ਭਰ ਦਾ ਜਿਹੜਾ ਵੱਡਾ ਨੈਟਵਰਕ ਇੰਡੀਪੈਂਡੈਂਟ ਪੱਤਰਕਾਰਾਂ ਦਾ ਸੀ, ਜਿਨ੍ਹਾਂ ਦੇ ਵਿੱਚ ਦਾ ਵਾਇਰ ਨਿਊਜ਼ ਪੋਰਟਲ ਵੀ ਸ਼ਾਮਲ ਸੀ ਸਿਧਾਰਥ ਵਰਦਰਾਜਨ ਦੇ ਥੱਲੇ, ਔਰ ਉਹਨਾਂ ਨੇ ਇਹ ਇੰਕਸ਼ਾਫ ਕੀਤਾ ਸੀ। ਔਰ ਇਹ ਕੇਸ ਬਾਅਦ ਸੁਪਰੀਮ ਕੋਰਟ ਤੱਕ ਵੀ ਗਿਆ ਕਿ ਮੋਸਾਦ ਨੇ ਇੰਡੀਆ ਨੂੰ ਜਾਂ ਰਾਅ ਨੂੰ ਇੱਕ ਸਪਾਈ ਮਾਲਵੇਅਰ, ਜਸੂਸੀ ਵਾਲਾ ਜਿਹੜਾ ਸਟੱਫ ਵੇਚਿਆ, ਜਿਹਦਾ ਨਾਮ ਪੈਗਾਸਸ ਹੈ। ਔਰ ਇਹ ਪੈਗਾਸਸ ਜਿਹੜਾ ਹੈ ਉਹ ਕਿਤੇ ਵੀ ਬੈਠੇ ਕਿਸੇ ਦੇ ਫੋਨ ਦੇ ਵਿੱਚ ਸੈੱਟ ਕੀਤਾ ਜਾ ਸਕਦਾ ਹੈ, ਉਹਦੇ ਕੰਪਿਊਟਰ ਡਿਵਾਈਸ 'ਚ ਪਾਇਆ ਜਾ ਸਕਦਾ ਹੈ, ਉਹਦੇ ਨਾਲ ਕੈਮਰਾ ਵੀ ਔਨ ਹੋ ਜਾਂਦਾ ਹੈ, ਉਹਦੇ ਨਾਲ ਤੁਹਾਡੀ ਆਵਾਜ਼ ਵੀ ਹੁੰਦੀ, ਤੁਹਾਡੇ ਬੈੱਡਰੂਮ ਤੋਂ ਲੈ ਕੇ ਤੁਹਾਡੀ ਹਰ ਚੀਜ਼ ਜਿਹੜੀ ਤੁਹਾਡੇ ਤੱਕ ਪਹੁੰਚ ਰਹੀ ਹੈ ਕਿਸੇ ਪਾਸਿਓਂ, ਉਹ ਦੂਸਰੇ ਪਾਸੇ ਵੀ ਰਿਕਾਰਡ ਹੋ ਰਹੀ ਹੈ। ਔਰ ਇਸ ਦੇ ਵਿੱਚ ਉਹਨਾਂ ਨੇ ਜਿਹੜਾ ਇਹ ਪੈਗਾਸਸ ਹੈ, ਬਹੁਤ ਸਾਰੇ ਜਿਨ੍ਹਾਂ ਨੂੰ ਟਾਰਗੇਟ ਕੀਤਾ ਸੀ, ਉਹਨਾਂ ਦੇ ਵਿੱਚ ਈਵਨ ਪੰਜਾਬੀ ਪੱਤਰਕਾਰ ਭੁਪਿੰਦਰ ਸਿੰਘ ਸੱਜਣ, ਜਿਹੜੇ ਆਪਣਾ ਪੰਜਾਬ ਦੇ ਲਈ ਨੇ, ਆਪਣਾ ਸਾਂਝਾ ਪੰਜਾਬ, ਉਹ ਵੀ ਸਨ। ਜੇ ਮੈਂ ਗਲਤ ਨਾ ਹੋਵਾਂ ਤੇ ਪਹਿਰੇਦਾਰ ਜਿਹੜੀ ਅਖਬਾਰ ਜਿਨ੍ਹਾਂ ਦੇ ਵਿਚਾਰੇ ਹੁਣ ਉਹ ਬਿਮਾਰ ਚੱਲ ਰਹੇ ਨੇ, ਉਹਨਾਂ ਦਾ ਭਲਾ ਜਿਹਾ ਨਾਂ ਹੈ, ਮੈਨੂੰ ਯਾਦ ਆ ਜਾ, ਹੀਰਾ, ਉਹ ਵੀ ਇਸ ਦਾ ਸ਼ਿਕਾਰ ਸਨ। ਪਰ ਵੱਡੇ ਵੱਡੇ ਇਸ ਦੇ ਵਿੱਚ ਆਪੋਜੀਸ਼ਨ ਦੇ ਲੀਡਰ ਔਰ ਦੂਸਰੇ ਵੀ।
ਔਰ ਇਹ ਕਿਉਂਕਿ ਇੱਕਦਮ ਕੇਸ ਬੜਾ ਹੋਇਆ ਕਿ ਬਈ ਇਹ ਤਾਂ ਇਵੇਂ ਸਰਕਾਰ ਦੀ ਮਰਜ਼ੀ ਤੋਂ ਬਿਨਾਂ ਤਾਂ ਨਾ ਲਿਆ ਜਾ ਸਕਦਾ ਨਾ ਵੇਚਿਆ ਜਾ ਸਕਦਾ। ਕੇਸ ਸੁਪਰੀਮ ਕੋਰਟ 'ਚ ਗਿਆ, ਉਹ ਜਿਵੇਂ ਅਸੀਂ ਪਹਿਲਾਂ ਗੱਲ ਕਰਕੇ ਹਟੇ ਹਾਂ ਕਿ ਜੁਡੀਸ਼ਰੀ ਹੁਣ ਇਹਨਾਂ ਦੇ ਨਾਲ ਹੀ ਲੱਗੀ ਹੋਈ, ਉਹ ਦਬਾ ਦਿੱਤਾ। ਹੁਣ ਅੱਜ ਇਹ ਖਬਰ ਦੁਬਾਰਾ ਇਸ ਲਈ ਮੈਂ ਇਹ ਡਿਸਕਸ ਕਰ ਰਿਹਾ ਕਿਉਂਕਿ ਬਹੁਤ ਸਾਰੇ ਜਿਹੜੇ ਫੋਨ ਨੇ ਉਹ ਐਪਲ ਡਿਵਾਈਸਿਸ ਨੇ ਤੇ ਐਪਲ ਦਾ ਦਾਵਾ ਇਹ ਹੈ ਕਿ ਵੀ ਉਹਨਾਂ ਦੇ ਵਿੱਚ ਕੋਈ ਵੀ ਜਿਹੜਾ ਹੈ ਉਹ ਘੁਸਪੈਠ ਨਹੀਂ ਕਰ ਸਕਦਾ ਜਾਂ ਉਹਨਾਂ ਨੂੰ ਬ੍ਰੇਕ ਇਨ ਨਹੀਂ ਕਰ ਸਕਦਾ। ਔਰ ਹੁਣ ਜਦੋਂ ਕੋਈ ਕੋਸ਼ਿਸ਼ ਕਰਦਾ ਹੈ, ਜਿਵੇਂ ਪੈਗਾਸਸ ਵਾਲੇ ਕਰ ਰਹੇ ਨੇ ਤੇ ਐਪਲ ਵਾਲੇ ਜਿਨ੍ਹਾਂ ਦੇ ਫੋਨਾਂ ਦੇ ਵਿੱਚ ਯਤਨ ਹੋ ਰਿਹਾ ਉਹਨਾਂ ਨੂੰ ਅਲਰਟ ਨੋਟਿਸ ਭੇਜ ਦਿੰਦੇ ਨੇ। ਜਿਵੇਂ ਇਹਨੂੰ ਤੁਸੀਂ ਇਵੇਂ ਹੀ ਸਮਝੋ ਜਿਵੇਂ ਅਮਰੀਕਾ ਜਾਂ ਕੈਨੇਡਾ ਦੇ ਵਿੱਚ ਜੇ ਇੰਡੀਅਨ ਏਜੰਸੀਆਂ ਨੇ ਜਿਹੜਾ ਉਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਕੀਤਾ ਔਰ ਜਿਨ੍ਹਾਂ ਨੂੰ ਖਤਰਾ ਸੀ ਜਿਹੜੇ ਉਹਨਾਂ ਦੇ ਰਡਾਰ ਤੇ ਸੀ ਉਹਨਾਂ ਨੂੰ ਡਿਊਟੀ ਟੂ ਵਾਰਨ ਨੋਟਿਸ ਭੇਜਿਆ ਕਿ ਵੀ ਆਪਣਾ ਪ੍ਰਬੰਧ ਕਰ ਲਓ, ਤੁਸੀਂ ਵੀ ਜਿਹੜਾ ਇਸ ਨਿਸ਼ਾਨੇ ਤੇ ਹੋ। ਹੁਣ ਐਪਲ ਨੇ 2 ਸ਼ਖਸੀਅਤਾਂ ਨੂੰ ਇਹ ਵਾਰਨਿੰਗ ਭੇਜੀ ਹੈ ਕਿ ਬਈ ਤੁਹਾਡੀਆਂ ਡਿਵਾਈਸ ਕੰਪਰੋਮਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਉਹਨਾਂ ਦੇ ਇਹ ਖਬਰਾਂ ਜਿਹੜੀਆਂ ਨੇ PTI ਨੇ ਵੀ ਖਬਰ ਦਿੱਤੀ ਹੈ ਔਰ ਈਵਨ ਇਹਨਾਂ ਦੀ ਹਿੰਦੂ ਬਿਊਰੋ ਦੀ ਵੀ ਹੈ। ਐਪਲ ਇਸ਼ੂਜ਼ 2 ਫਰੈਸ਼ ਪੈਗਾਸਸ ਲਾਈਕ ਸਪਾਈਵੇਅਰ ਅਲਰਟਸ ਇਨ ਇੰਡੀਆ। ਇਹ ਸਪਾਈਵੇਅਰ ਅਲਰਟ ਭੇਜੇ ਨੇ। ਇੱਕ ਉਹਨਾਂ ਦੇ ਵਿੱਚ ਇਲਤਜਾ ਮੁਫਤੀ ਹੈ, ਇਹ ਜਿਹੜੀ ਸਾਬਕਾ ਜੰਮੂ ਕਸ਼ਮੀਰ ਦੀ ਚੀਫ ਮਿਨਿਸਟਰ ਮਹਿਬੂਬਾ ਮੁਫਤੀ ਹੈ, ਉਸ ਦੀ ਡਾਟਰ ਹੈ। ਔਰ ਇਹ ਐਡਲਟ ਜਿਹੜੀ ਇਲਤਜਾ ਮੁਫਤੀ ਪੂਰਾ ਇਹੀ ਨਹੀਂ ਕਿ ਸਿਰਫ ਉਹ ਡਾਟਰ ਹੈ ਮਹਿਬੂਬਾ ਮੁਫਤੀ ਦੀ, ਉਹਨਾਂ ਦੀ ਮੀਡੀਆ ਐਡਵਾਈਜ਼ਰ ਵੀ ਹੈ ਔਰ ਬਹੁਤ ਸਾਰਾ ਜਿੰਨੀਆਂ ਖਬਰਾਂ ਜਾਂ ਜੋ ਵੀ ਡੀਲ ਸੋਸ਼ਲ ਮੀਡੀਆ ਦੇ ਨਾਲ ਵੀ ਔਰ ਪੋਲੀਟੀਕਲ ਆਰਗੇਨਾਈਜੇਸ਼ਨਸ ਨਾਲ ਵੀ ਉਹ ਕਰਦੀ ਹੈ। ਸੋ ਇੱਕ ਉਹਨਾਂ ਨੇ ਈਵਨ ਇੰਡੀਪੈਂਡੈਂਟਲੀ ਵੀ ਇਹ ਪ੍ਰੈਸ ਨਾਲ ਗੱਲ ਕੀਤੀ ਕਿ ਮਾਈ ਫੋਨ ਹੈਜ਼ ਬੀਨ ਹੈਕਡ ਬਾਈ ਪੈਗਾਸਸ ਸੇਜ਼ PDP ਚੀਫ ਮਹਿਬੂਬਾ ਮੁਫਤੀ's daughter। Iltija Mufti also accuses BJP of snooping on women leaders who do not toe their line। ਕਿ ਇਹ ਔਰਤਾਂ ਦੇ ਉੱਤੇ ਖਾਸ ਤੌਰ ਤੇ ਜਿਹੜੇ ਉਹਨਾਂ ਦੀ ਲਾਈਨ ਨੂੰ ਨਹੀਂ ਲੈਂਦੇ। ਉਹਨੇ ਕਿਹਾ ਵੀ ਮੈਨੂੰ ਇਹ ਵਾਰਨਿੰਗ ਆਈ ਹੈ। ਇਹਦੇ 'ਚ ਤਾਂ ਇੱਕੋ ਦਾ ਗੱਲ ਜ਼ਿਕਰ ਹੀ ਸੀ, ਪਰ ਇਹ ਜਿਹੜੀ ਦਾ ਹਿੰਦੂ ਬਿਊਰੋ ਦੀ ਖਬਰ ਹੈ ਉਹਦੇ 'ਚ ਉਹਨਾਂ ਨੇ ਕਿਹਾ ਵੀ ਇਲਤਜਾ ਮੁਫਤੀ ਮਹਿਬੂਬਾ ਮੁਫਤੀ ਦੀ ਡਾਟਰ ਉਹ ਔਰ ਦੂਸਰੀ ਡਿਡ ਪੁਸ਼ਪਰਾਜ ਦੇਸ਼ ਪਾਂਡੇ, ਇਹ ਫਾਊਂਡਰ ਹੈ ਸਮਰਿੱਧ ਭਾਰਤ ਫਾਊਂਡੇਸ਼ਨ। ਇਹ ਵੀ ਐਂਟਾਈ ਗਵਰਨਮੈਂਟ ਬਾਡੀ ਹੈ। ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਐਪਲ ਨੇ ਇਹ ਅਲਰਟ ਭੇਜਿਆ ਇਹਨਾਂ ਦੋਨਾਂ ਨੂੰ ਔਰ ਉਹਨਾਂ ਨੇ ਕਿਹਾ ਕਿ ਵੀ ਤੁਹਾਡਾ ਜਿਹੜਾ ਡਿਵਾਈਸ ਹੈ ਉਹ ਅੰਡਰ ਮਰਸਨਰੀ ਅਟੈਕ ਹੈ। ਔਰ ਇਹ ਉਹਨਾਂ ਨੇ ਜਿਹੜਾ ਐਪਲ ਦਾ ਹਮੇਸ਼ਾ ਹੀ ਹੁੰਦਾ ਕਿ ਵੀ ਇਹ ਸਟੇਟ ਬੈਕਡ ਅਟੈਕ ਹੈ ਔਰ ਉਹਨਾਂ ਨੇ ਇਸ ਦੇ ਉੱਤੇ ਉਹਨਾਂ ਨੂੰ ਵਾਰਨ ਕੀਤਾ। ਔਰ ਦੋਨਾਂ ਦਾ ਇਹ ਕਹਿਣਾ ਕਿ ਵੀ ਇਹ ਅਸੀਂ ਇਹਦੇ ਬਾਰੇ ਕੀ ਕਰ ਸਕਦੇ ਹਾਂ ਕਿਉਂਕਿ ਇਹਨੇ ਪੁਸ਼ਪਤੀ ਦੇਸ਼ ਪਾਂਡੇ ਫਾਊਂਡਰ ਸਮਰਿੱਧ ਭਾਰਤ ਫਾਊਂਡੇਸ਼ਨ ਨੇ ਵੀ ਕਿਹਾ which says on its website it works to forge progressive coalitions। ਸੋ ਜ਼ਾਹਰ ਹੈ ਐਂਟਾਈ BJP ਬਾਡੀ ਹੈ। ਔਰ ਐਪਲ ਸਪੋਕਸਮੈਨ ਨੇ ਇੰਡੀਆ 'ਚ ਹਾਲਾਂਕਿ ਇਸ ਦੇ ਉੱਤੇ ਡਾਇਰੈਕਟ ਕਮੈਂਟ ਤਾਂ ਨਹੀਂ ਕੀਤਾ ਕਿ ਬਈ ਇਹ ਕੀ ਹੈ, ਲੇਕਿਨ ਜਿਨ੍ਹਾਂ ਨੂੰ ਕੀਤਾ ਗਿਆ ਅਲਰਟ ਇਸ ਤੋਂ ਪਹਿਲਾਂ ਕਿਉਂਕਿ ਪ੍ਰੀਵੀਅਸ ਡਾਕੂਮੈਂਟਡ ਇੰਸਟੈਂਸਿਸ ਵੀ ਨੇ ਕਿ ਬਹੁਤ ਮਹੀਨੇ ਪਹਿਲਾਂ ਲਾਸਟ ਡਾਕੂਮੈਂਟਡ ਇੰਸਟੈਂਸ ਸੀ ਪਿਛਲੇ ਅਕਤੂਬਰ ਦੇ ਵਿੱਚ ਜਦੋਂ ਐਪਲ ਡਿਵਾਈਸਿਸ ਨੇ ਜਿਹੜਾ ਇਹ ਵਾਰਨ ਕੀਤਾ ਸੀ ਵਰਦਰਾਜਨ ਔਰ ਆਨੰਦ ਮੈਗਨਾਇਲ ਸਾਊਥ ਏਸ਼ੀਆ ਐਡੀਟਰ ਆਰਗੇਨਾਈਜ਼ਡ ਕ੍ਰਾਈਮ ਔਰ ਦੂਸਰਿਆਂ ਨੂੰ ਵੀ। ਸੋ ਅਸੀਂ ਸਮਝਦੇ ਹਾਂ ਵੀ ਇਸ ਵੇਲੇ ਇਹ ਮੰਨ ਕੇ ਤੁਰਨਾ ਚਾਹੀਦਾ ਸਾਡੇ ਸਿੱਖ ਐਕਟਿਵਿਸਟ ਨੂੰ ਵੀ ਕਿ ਜਿਹੜੀ ਗੱਲ ਤੁਸੀਂ ਜਿੱਥੇ ਵੀ ਬੋਲ ਰਹੇ ਹੋ ਜੋ ਲਿਖ ਰਹੇ ਹੋ ਉਹ ਕਿਤੇ ਨਾ ਕਿਤੇ ਰਿਕਾਰਡ ਹੋ ਰਹੀ ਹੈ। ਹਾਲਾਂ WhatsApp ਜਿਹੜਾ Facebook ਔਰ ਦੂਸਰਿਆਂ ਦਾ ਹੀ ਬਾਡੀ ਉਹਨਾਂ ਦਾ ਵੀ ਆਇਆ ਸੀ। ਐਲਨ ਮਸਕ ਨੇ ਜਿਹੜਾ ਉਹ ਟਵਿੱਟਰ ਦੇ ਨਾਲ ਜੁੜਿਆ ਹੋਇਆ ਪਾਰਟ ਹੈ ਕਿ ਜੀ ਇੰਡੀਆ ਨੇ ਕਿਹਾ ਹੁਣ ਜਦੋਂ ਤੁਸੀਂ WhatsApp ਤੇ ਗੱਲਬਾਤ ਕਰਦੇ ਹੋ ਇਹ ਆਉਂਦਾ ਕਿ ਵੀ ਇਹ ਐਨਕ੍ਰਿਪਟਡ ਹੈ ਔਰ ਉਹ ਕੋਈ ਹੋਰ ਤੁਹਾਡੀ ਆਵਾਜ਼ ਸੁਣ ਨਹੀਂ ਸਕਦਾ ਜਾਂ ਕਿਤੇ ਰਿਕਾਰਡ ਨਹੀਂ ਹੁੰਦਾ ਸਿਵਾਏ ਉਹਨਾਂ ਦੇ। ਤੇ ਇੰਡੀਆ ਨੇ ਐਲਨ ਮਸਕ ਨੂੰ ਕਿਹਾ ਸੀ ਕਿ ਜੀ ਸਾਨੂੰ ਇਹਦੇ ਦਿਓ ਕੋਡ ਵੀ ਅਸੀਂ ਇਹਨੂੰ ਤਾਂ ਕਿ ਦੇਖੀਏ। ਉਹਨੇ ਉਦੋਂ ਤਾਂ ਨਾ ਕਰਤੀ ਸੀ, ਉਹਨੇ ਕਿਹਾ ਜੀ ਮੈਂ ਬੰਦ ਕਰ ਦਿਆਂਗਾ ਇੰਡੀਆ 'ਚ ਜੇ ਲੋੜ ਹੋਈ, ਪਰ ਇਹ ਮੈਨੂੰ ਲੱਗਦਾ ਕੋਈ ਨਾ ਕੋਈ ਕੰਪਰੋਮਾਈਜ਼ ਅੰਦਰੂਨੀ ਹੋਇਆ ਹੋਣਾ। ਸੋ ਜਿਹੜੀ ਗੱਲ ਬਾਰ-ਬਾਰ ਸਾਹਮਣੇ ਆ ਰਹੀ ਹੈ ਅਸੀਂ ਇਹੀ ਕਹਾਂਗੇ ਕਿ ਭਾਈ ਇਹ ਹੁਣ ਕਿਸੇ ਹੱਦ ਤੱਕ ਵੀ ਇਹ ਬਿਲਕੁਲ ਨਾਜ਼ੀ ਸਟੇਟ ਬਣੀ ਹੋਈ ਹੈ ਜੋ ਨਾਜ਼ੀ ਜਰਮਨੀ 1930s ਸੀ ਉਹ ਅੱਜ ਭਾਰਤ ਦਾ ਹਾਲ ਹੈ। ਜੀ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।
ਯੂਕੇ, ਇਟਲੀ, ਜਨੇਵਾ, ਆਸਟਰੀਆ, ਆਸਟ੍ਰੇਲੀਆ, ਟੋਰਾਂਟੋ, ਵੈਨਕੂਵਰ ਅਤੇ ਕੈਲੀਫੋਰਨੀਆ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਹੁਣ ਕੈਲਗਰੀ ਵਿੱਚ। ਕੈਲਗਰੀ ਵਿੱਚ ਖਾਲਿਸਤਾਨ ਦੀਆਂ ਵੋਟਾਂ 28 ਜੁਲਾਈ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਵਾਲੰਟੀਅਰ ਕਰਨ ਦੇ ਲਈ ਸੰਪਰਕ ਕਰੋ 403 409 1445 ਜਾਂ 403 409 1446। This ad is paid by ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਐਨੂਅਲ ਸੈਕਸ਼ਨ 'ਚ ਆਪਾਂ ਗੱਲਬਾਤ ਕਰਾਂਗੇ ਕਿ ਕਾਂਗਰਸ ਪਾਰਟੀ ਦੇ ਜਨਰਲ ਸੈਕਟਰੀ ਜੈ ਰਾਮ ਰਮੇਸ਼ ਨੇ ਕਿਹਾ ਹੈ ਕਿ ਮੋਦੀ ਸਰਕਾਰ ਸੰਸਕ੍ਰਿਤ ਜ਼ੁਬਾਨ ਦੀ ਪ੍ਰਮੋਸ਼ਨ ਲਈ ਤਾਂ ਬਹੁਤ ਸਾਰਾ ਧਨ ਖਰਚ ਕਰ ਰਹੀ ਹੈ, ਪਰ ਦੂਸਰੀਆਂ ਕਲਾਸਿਕ ਜ਼ੁਬਾਨਾਂ ਨੂੰ ਪੂਰੀ ਤਰ੍ਹਾਂ ਅਣਗੌਲਿਆ ਕੀਤਾ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਆਪਾਂ ਐਂਟਰਟੇਨ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਪਹਿਲਾਂ ਤਾਂ ਅਸੀਂ ਇਹ ਸਪਸ਼ਟ ਕਰ ਦਈਏ, ਬਹੁਤ ਵਾਰ ਇਹ ਕਿਹਾ ਜਾਂਦਾ ਜੀ ਹਿੰਦੀ ਰਾਸ਼ਟਰੀ ਜ਼ਬਾਨ ਹੈ। ਕੋਈ ਕਨਸਟੀਟਿਊਸ਼ਨ ਦੇ ਵਿੱਚ ਭਾਰਤ ਦੇ ਇੰਡੀਆ ਨੂੰ ਰਾਸ਼ਟਰੀ ਜ਼ਬਾਨ ਨਹੀਂ ਕਿਹਾ ਗਿਆ, ਦਫ਼ਤਰੀ ਜ਼ਬਾਨ ਜ਼ਰੂਰ ਹੈ, ਕਿਉਂਕਿ ਜਿਹੜੀਆਂ ਭਾਰਤ ਦੇ ਸੰਵਿਧਾਨ ਦੇ ਵਿੱਚ ਜ਼ਬਾਨਾਂ ਰੀਜਨਲ ਲੈਂਗੁਏਜਸ ਨੂੰ ਰੈਕਗਨਾਈਜ਼ ਕੀਤਾ ਗਿਆ ਹੈ, ਜਿਹੜੇ ਕਰੰਸੀ ਨੋਟਸ ਦੇ ਉੱਤੇ ਵੀ ਉਹਨਾਂ ਦੀਆਂ ਛਪਦੀਆਂ ਨੇ, ਜਦੋਂ ਵੀ 100 ਰੁਪਇਆ ਜਾਂ 500 ਰੁਪਇਆ ਜਾਂ ਜੋ ਵੀ ਹੁੰਦਾ ਹੈ, ਉਹ ਜ਼ਬਾਨਾਂ ਨੇ ਕੋਈ ਨੈਸ਼ਨਲ ਲੈਂਗੁਏਜ ਨਹੀਂ। ਹਾਂ, ਕੁਝ ਵਕਤ ਬਾਅਦ ਇਹਨਾਂ ਨੇ ਜਿਨ੍ਹਾਂ ਨੂੰ ਕਲਾਸਿਕ ਲੈਂਗੁਏਜ ਕਿ ਜਿਹਦੇ 1500 ਸਾਲ ਜਾਂ 2000 ਪਹਿਲਾਂ ਜਿਨ੍ਹਾਂ ਦੀ ਆਪਣੀ ਸਕ੍ਰਿਪਟ ਹੈ, ਆਪਣਾ ਉਹਨਾਂ ਨੂੰ 6 ਜ਼ਬਾਨਾਂ ਐਸੀਆਂ ਨੇ ਜਿਨ੍ਹਾਂ ਨੂੰ ਕਲਾਸਿਕ ਲੈਂਗੁਏਜਸ ਦਾ ਦਰਜਾ ਦਿੱਤਾ ਹੋਇਆ ਹੈ, ਜਿਨ੍ਹਾਂ ਦੇ ਵਿੱਚ ਜ਼ਾਹਰ ਹੈ ਤਮਿਲ ਹੈ, ਤਮਿਲ ਸੰਸਕ੍ਰਿਤ ਤੋਂ ਵੀ ਪੁਰਾਣੀ ਹੈ, ਸੰਸਕ੍ਰਿਤ ਹੈ, ਮਲਿਆਲਮ ਹੈ, ਕਨਾਡਾ ਹੈ, ਤੇਲਗੂ ਹੈ, ਕੰਨੜ ਜਿਹਨੂੰ ਕਨਾਡਾ ਕਿਹਾ ਜਾਂਦਾ, ਔਰ ਮਲਿਆਲੀ ਹੈ, ਔਰ ਨਾਲ ਦੇ ਨਾਲ ਉੜੀ ਹੈ ਜਿਹਨੂੰ ਉੜੀਸਾ ਸਟੇਟ ਕਿਹਾ ਜਾਂਦਾ ਸੀ, ਹੁਣ ਓਡੀਸ਼ਾ ਕਿਹਾ ਜਾਂਦਾ ਹੈ, ਕਿਉਂਕਿ ਉਹਨਾਂ ਦਾ ਓਰੀਜਨਲ ਲਫ਼ਜ਼ ਜਿਹੜਾ ਓਡੀਸ਼ਾ ਸੀ, ਅੰਗਰੇਜ਼ਾਂ ਨੇ ਉਸ ਨੂੰ ਉਹ ਆਰ ਦੇ ਨਾਲ ਲਿਖਦੇ ਸੀ ਉਹਨਾਂ ਦੇ ਲਈ, ਔਰ ਉਹ ਫਿਰ ਉੜੀਸਾ ਉਹਨਾਂ ਨੇ ਬਣਾ ਦਿੱਤਾ। ਔਰ ਇਹ ਧਿਆਨ ਰਹੇ ਵੀ ਇਹ ਉਹੀ ਉੜੀਸਾ ਹੈ ਜਿਸ ਦਾ ਪੁਰਾਣਾ ਨਾਂ ਕਲਿੰਗਾ ਸੀ, ਜਿਹਦੇ ਬਾਰੇ ਜਦੋਂ ਅਸੀਂ ਅਸ਼ੋਕ ਦਾ ਬੁੱਧ ਧਰਮ ਅਡਾਪਟ ਕਰਨ ਦੀ ਕਹਾਣੀ ਦੇਖਦੇ ਤਾਂ ਫਿਰ ਇਹ ਹੁੰਦਾ ਹੈ ਕਿ ਜੀ ਜਦੋਂ ਉਹਨੇ ਕਲਿੰਗਾ ਦੀ ਜੰਗ ਲੜੀ ਔਰ ਇੰਨਾ ਨੁਕਸਾਨ ਹੋਇਆ ਕਿ ਵੀ ਉਹਦਾ ਮਨ ਜਿਹੜਾ ਉਹ ਖੂਨ ਖਰਾਬਾ ਦੇਖ ਕੇ ਬਦਲ ਗਿਆ ਔਰ ਉਹਨੇ ਬੁੱਧ ਧਰਮ ਦਾ, ਅਹਿੰਸਾ ਪਰਮੋ ਧਰਮਾਂ ਦਾ ਸਿਧਾਂਤ ਲਿਆ। ਔਰ ਮੁਗਲ ਪੀਰੀਅਡ ਦੇ ਵਿੱਚ ਇਹ ਤਿੰਨੋਂ ਹੀ ਬੰਗਾਲ, ਬਿਹਾਰ ਤੇ ਉੜੀਸਾ, ਇਹ ਬੰਗਾਲ ਸੂਬੇ ਦੇ ਵਿੱਚ ਹੀ ਆਉਂਦੇ। ਜਦੋਂ ਹੁੰਦਾ ਸੀ ਜੀ ਅਲਾਉਦੀਨ ਖਿਲਜੀ ਨੇ ਆ ਕੇ ਬੰਗਾਲ ਫਤਿਹ ਕਰ ਲਿਆ ਜਾਂ ਬਖਤਾਵਰ ਖਿਲਜੀ ਨੇ, ਉਦੋਂ ਬੰਗਾਲ ਦਾ ਮਤਲਬ ਸੀ ਕਿ ਬਿਹਾਰ ਔਰ ਉੜੀਸਾ ਵੀ ਉਹਦਾ ਹਿੱਸਾ ਹੀ ਹੁੰਦੇ ਸੀ। ਔਰ ਉੜੀਸਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਟਰਾਈਬਲ ਲੋਕ ਨੇ, ਦਲਿਤ ਨੇ, ਉਹਨਾਂ ਦੀ ਆਪਣੀ ਸਿਵਲਾਈਜੇਸ਼ਨ ਹੈ। ਔਰ ਮੈਨੂੰ ਨਹੀਂ ਸੀ ਪਤਾ ਕਿਉਂਕਿ ਸਾਡੇ ਵੀਰ ਕੁਲਦੀਪ ਸਿੰਘ ਜਿਹੜੇ ਨੇ ਉਹ ਭੁਵਨੇਸ਼ਵਰ ਔਰ ਉੱਥੇ ਹੀ ਪੜ੍ਹੇ ਨੇ ਔਰ ਉਹਨਾਂ ਦੇ ਪੇਰੈਂਟਸ ਵੀ 47 ਤੋਂ ਬਾਅਦ ਉੱਥੇ ਸੈਟਲ ਹੋਏ ਜਾ ਕੇ ਪਹਿਲਾਂ। ਸੋ ਉਹ ਦੱਸ ਰਹੇ ਸੀ ਕਿ ਬਈ ਮੈਨੂੰ ਇਹ ਲੱਗਦਾ ਸੀ ਵੀ ਜਿਵੇਂ ਗੁਜਰਾਤੀ, ਮਰਾਠੀ ਔਰ ਇਹ ਸਾਰੀਆਂ ਬੋਲੀਆਂ ਜਿੰਨੀਆਂ ਨੇ ਇਹਨਾਂ ਦੀ ਸਕ੍ਰਿਪਟ ਕ ਹੈ, ਦੇਵਨਾਗਰੀ ਹੈ। ਇਹ ਤਾਂ ਮੈਨੂੰ ਪਤਾ ਹੈ ਵੀ ਤਮਿਲ ਜਾਂ ਉਹਨਾਂ ਜ਼ਬਾਨਾਂ ਦੀ ਆਪਣੀ ਲਿਪੀ ਹੈ। ਉਹਨਾਂ ਨੇ ਕਿਹਾ ਨਹੀਂ, ਉੜੀਸਾ ਦੀ ਵੀ ਆਪਣੀ ਲਿਪੀ ਹੈ। ਔਰ ਇਸ ਲਈ ਜਦੋਂ ਮੈਂ ਦੇਖਿਆ ਵੀ ਜਿਹੜੀਆਂ 6 ਜ਼ਬਾਨਾਂ ਉਹਨਾਂ ਨੇ ਕਲਾਸਿਕ ਲੈਂਗੁਏਜਸ ਮੰਨੀਆਂ ਹੋਈਆਂ ਨੇ, ਉਹਨਾਂ 'ਚ ਜਿਹੜੀ ਹੈ ਉੜੀਆ ਜ਼ਬਾਨ ਵੀ ਹੈ। ਸੋ ਇਹ ਪਾਰਟ ਤਾਂ ਹੈ ਕਿ 6 ਜ਼ਬਾਨਾਂ ਨੂੰ ਉਹਨਾਂ ਨੇ ਆਲਰੇਡੀ ਕਲਾਸਿਕ ਲੈਂਗੁਏਜ ਦਾ ਦਰਜਾ ਦਿੱਤਾ ਹੈ। ਸੋ ਇਹ ਇਸ ਮਿਥ ਨੂੰ ਵੀ ਤੋੜਦਾ ਹੈ ਕਿ ਜੀ ਭਾਰਤ ਦੀਆਂ ਸਾਰੀਆਂ ਜ਼ੁਬਾਨਾਂ ਜਿਹੜੀਆਂ ਉਹਨਾਂ ਦੀ ਮਾਂ ਸੰਸਕ੍ਰਿਤ ਹੈ, ਸੰਸਕ੍ਰਿਤ ਚੋਂ ਨਿਕਲੀਆਂ। ਗੱਲ ਬਿਲਕੁਲ ਗਲਤ ਹੈ।
ਸਾਊਥ ਦੀਆਂ ਜ਼ੁਬਾਨਾਂ ਬਾਰੇ ਤਾਂ ਪਹਿਲਾਂ ਹੀ ਗਲਤ ਸੀ, ਕਿਉਂਕਿ ਉਹਨਾਂ ਦੀ ਆਪਣੀ ਸਕ੍ਰਿਪਟ ਹੈ ਔਰ ਉਹ ਸੰਸਕ੍ਰਿਤ ਤੋਂ ਵੀ ਮੱਚ ਪਹਿਲਾਂ ਓਰੀਜਨਲ ਡ੍ਰੈਵਿਡਨ ਲੋਕ ਜਿਹੜੇ ਨੇ ਉਹਨਾਂ ਦੀਆਂ ਬੋਲੀਆਂ ਨੇ। ਪਰ ਉੜੀਸਾ ਵੀ ਜਿਹੜਾ ਹੈ ਵੈਸਟਰਨ ਇੰਡੀਆ ਜਿਹਨੂੰ ਤੁਸੀਂ ਕਹੋਗੇ, ਉਹ ਵੀ ਇਹਨਾਂ ਤੋਂ ਮੁਕਤ ਹੈ ਜੀ। ਹੁਣ ਇਸੇ ਤਰ੍ਹਾਂ ਪੰਜਾਬੀ ਜ਼ਬਾਨ ਬਿਲਕੁਲ, ਹਾਲਾਂ ਇਹ ਪਤਾ ਨਹੀਂ ਕਿਉਂ ਕਦੇ ਕਿਸੇ ਨੇ ਇਹ ਮੰਗ ਨਹੀਂ ਕੀਤੀ ਵੀ ਪੰਜਾਬੀ ਨੂੰ ਵੀ ਕਿਉਂ ਨਹੀਂ ਤੁਸੀਂ ਕਲਾਸਿਕ, ਸਾਡੀ ਆਪਣੀ ਸਕ੍ਰਿਪਟ ਹੈ ਔਰ ਪੰਜਾਬੀ ਦਾ ਬੇਸ ਇਕੱਲਾ ਇਹੀ ਨਹੀਂ। ਹਾਲਾਂ ਅਸੀਂ ਬਾਬਾ ਫਰੀਦ ਨੂੰ ਬਹੁਤ ਵਾਰ ਪਹਿਲਾ ਪੋਇਟ ਕਹਿ ਕੇ 12ਵੀਂ ਸਦੀ ਨਾਲ ਜੋੜਦੇ ਹਾਂ। ਉਸ ਤੋਂ ਪਹਿਲਾਂ ਦਾ ਜਦੋਂ ਈਵਨ ਜੋਗ ਮਤ ਔਰ ਦੂਸਰਾ ਸੀ, ਉਦੋਂ ਦੀਆਂ ਜਿਹੜੀਆਂ ਨੇ ਲਿਖਤਾਂ ਵੀ ਪੰਜਾਬੀ ਸਕ੍ਰਿਪਟ ਦੇ ਵਿੱਚ, ਜਿਹਨੂੰ ਗੁਰਮੁਖੀ ਨੂੰ ਸਿੱਖ ਗੁਰੂਆਂ ਦੇ ਨਾਲ ਜੋੜ ਦਿੱਤਾ ਗਿਆ। ਹਾਲਾਂ ਇਸ ਦੀ ਆਪਣੀ, ਭਾਵੇਂ ਉਹ ਬ੍ਰਾਹਮੀ ਲਿਪੀ ਦੇ ਵਿੱਚ ਲਿਖੀ ਜਾਂਦੀ ਸੀ ਜਾਂ ਪ੍ਰਾਕ੍ਰਿਤ ਸੀ ਡਾਇਲੈਕਟ, ਲੇਕਿਨ ਮੈਂ ਇਸ ਖਬਰ ਨੂੰ ਇਸ ਲਈ ਡਿਸਕਸ ਕਰ ਰਿਹਾ ਕਿ ਭਾਵੇਂ ਇਹ 6 ਜ਼ਬਾਨਾਂ ਜਿਹੜੀਆਂ ਨੇ ਉਹ ਕਲਾਸਿਕ ਲੈਂਗੁਏਜਸ ਨੇ। ਹੁਣ ਕਾਂਗਰਸ ਦਾ ਜਨਰਲ ਸੈਕਟਰੀ ਮਿਸਟਰ ਰਮੇਸ਼ ਜਿਹੜਾ ਉਹਦਾ ਇਹ ਬਿਆਨ ਹੈ, ਉਹਦਾ ਪੂਰਾ ਜੈ ਰਾਮ ਰਮੇਸ਼ ਉਹਦਾ ਪੂਰਾ ਨਾਂ ਹੈ, ਔਰ ਇਹ ਖਬਰ ਉਹਨਾਂ ਦੀ ਦਾ ਹਿੰਦੂ ਬਿਊਰੋ ਦੀ ਨੇ ਲਾਈ ਹੈ, ਸੈਂਟਰ ਪ੍ਰੋਵਾਈਡਿੰਗ ਹੈਂਡਸਮ ਫੰਡਿੰਗ ਓਨਲੀ ਫॉर ਸੰਸਕ੍ਰਿਤ। ਹੁਣ ਜੇ ਤੁਸੀਂ ਓਨਲੀ ਫॉर ਸੰਸਕ੍ਰਿਤ ਦੇਖਦੇ ਹੋ, ਜੇ ਤੁਸੀਂ ਪਿਛਲੀ ਮਰਦਮਸ਼ੁਮਾਰੀ ਜਿਸ ਤੋਂ ਬਾਅਦ ਇਹਨਾਂ ਨੇ ਕਰਵਾਈ ਨਹੀਂ, ਕਿਉਂਕਿ ਬਹੁਤ ਸਾਰਾ ਡਾਟਾ ਇਹਨਾਂ ਦਾ ਡਿਫਰੈਂਟ ਹੋਏਗਾ ਜਿਵੇਂ ਇਹ ਪ੍ਰੋਪੇਗੇਟ ਕਰਦੇ ਨੇ। 2011 ਦੇ ਵਿੱਚ, ਜੇ ਮੈਂ ਗਲਤ ਨਾ ਹੋਵਾਂ, ਤੇ ਸਾਰੇ ਭਾਰਤ ਦੀ ਮਰਦਮਸ਼ੁਮਾਰੀ ਦੇ ਵਿੱਚ ਸੰਸਕ੍ਰਿਤ ਬੋਲਣ ਵਾਲੇ ਲੋਕਾਂ ਦੀ ਗਿਣਤੀ ਸ਼ਾਇਦ 70,000 ਸੀ ਕੁੱਲ। ਇਹ ਵੀ ਸ਼ਾਇਦ ਜ਼ਿਆਦਾ ਹੈ, ਮੈਨੂੰ ਐਗਜ਼ੈਕਟ ਫਿਗਰ ਮੇਰੇ ਇਸ ਤੋਂ ਵੀ ਸ਼ਾਇਦ ਘੱਟ ਸੀ ਜੀ। ਹੁਣ 70,000, 1 ਬਿਲੀਅਨ 500 ਮਿਲੀਅਨ ਲੋਕਾਂ 'ਚ 70,000 ਲੋਕਾਂ ਦੀ ਜ਼ਬਾਨ ਨੂੰ ਤੇ ਧੜਾ ਧੜ ਧਨ ਦਿੱਤਾ ਜਾ ਰਿਹਾ, ਹਰ ਚੀਜ਼ ਦਾ ਸੰਸਕ੍ਰਿਤ ਅਨੁਵਾਦ, ਸੰਸਕ੍ਰਿਤ ਨੂੰ ਪ੍ਰਮੋਟ ਕਰਨਾ। ਔਰ ਇਹ ਮਿਸਟਰ ਜੈ ਰਾਮ ਰਮੇਸ਼ ਕਹਿ ਰਹੇ ਨੇ, the so far the center has supported only Sanskrit handsomely, that is fine, but what about the other classical Indian languages which are not merely regional but are national languages as well? कि classic ने national languages सारियां ही national, पंजाबी भी national language है, पर पंजाबी ਨੂੰ ਪੰਜਾਬ 'ਚ ਕਿਵੇਂ ਕਿਲ ਕੀਤਾ ਜਾ ਰਿਹਾ ਹੈ ਨੈਸ਼ਨਲ ਲੈਵਲ ਤੇ, ਤਾਂ ਉਹਨੂੰ ਕੀ ਚੁੱਕਣਾ। ਤੁਸੀਂ ਪੰਜਾਬ ਦਾ ਹਾਲ ਦੇਖੋ, ਈਵਨ ਜਿਹੜੀਆਂ ਕਿਤੇ ਸੜਕਾਂ ਜਾਂ ਦੂਜਿਆਂ ਦੇ ਨਾਂ ਹਿੰਦੀ ਦੇ ਨਾਲ ਪੰਜਾਬੀ 'ਚ ਵੀ ਲਿਖੇ ਹੁੰਦੇ ਨੇ, 90% ਗਲਤ, ਉਹ ਬਿਲਕੁਲ ਹਿੰਦੀਆਈਜ਼ਡ ਕੀਤੇ ਹੁੰਦੇ ਨੇ। ਸੋ ਅਸੀਂ ਇਹ ਸਮਝਦੇ ਹਾਂ ਵੀ ਇਹ ਇਸ਼ੂ ਨੇ ਜਿਨ੍ਹਾਂ ਦੇ ਉੱਤੇ ਸਾਡਾ ਫੋਕਸ ਹੋਣਾ ਚਾਹੀਦਾ ਹੈ ਕਿ ਵੀ ਕਿਵੇਂ ਸਿਸਟਮੈਟਿਕਲ ਤਰੀਕੇ ਨਾਲ 70,000 ਲੋਕਾਂ ਦੀ ਬੋਲੀ ਨੂੰ 1 ਬਿਲੀਅਨ 500 ਮਿਲੀਅਨ ਲੋਕਾਂ ਦੇ ਉੱਤੇ ਜਿਹੜਾ ਥੋਪਿਆ ਜਾ ਰਿਹਾ, ਔਰ ਕਿਵੇਂ ਜਿਹੜੀਆਂ ਬਾਕੀ ਖੇਤਰੀ ਜ਼ਬਾਨਾਂ ਨੇ ਉਹਨਾਂ ਦਾ ਤਾਂ ਜੋ ਹਾਲ ਕਰ ਰਹੇ ਨੇ ਉਹ ਕਰ ਹੀ ਰਹੇ ਨੇ, ਪਰ ਜਿਨ੍ਹਾਂ ਨੂੰ ਕਲਾਸਿਕ ਲੈਂਗੁਏਜਸ ਵੀ ਐਲਾਨਿਆ ਹੋਇਆ ਉਹਨਾਂ ਦੇ ਲਈ 1 ਪੈਸਾ ਨਹੀਂ ਹੈ, ਔਰ ਧੜਾ ਧੜ ਜਿਹੜੇ ਸੈਂਟਰ ਫੰਡ ਨੇ ਉਹ ਸੰਸਕ੍ਰਿਤ ਦੀ ਪ੍ਰਮੋਸ਼ਨ ਲਈ ਖਰਚੇ ਜਾ ਰਹੇ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਧੰਨਵਾਦ। ਹੁਣ ਆਪਾਂ ਆਪਣੇ ਵਿਊਅਰ ਜਿਹੜੇ ਮੈਸੇਜ ਨੇ ਉਹ ਲੈ ਜਾ ਰਹੇ ਹਾਂ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋਨਮਾਲ ਜੀ ਨੇ ਪਹਿਲੇ ਸਾਡੇ ਜਿਹੜੇ ਵਿਊਅਰਸ ਨੇ ਉਹ ਸਾਨੂੰ ਫਤਿਹ ਬੁਲਾਉਂਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਐਨਮੀ ਕਲਿੱਪ ਸਾਨੂੰ ਦੋਨਾਂ ਨੂੰ ਫਤਿਹ ਬੁਲਾਉਂਦੇ ਨੇ, ਔਰ ਇੰਦਰਜੀਤ ਸਿੰਘ ਸੰਧੂ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਦਵਿੰਦਰ ਸੰਧੂ ਜੀ ਵੀ, ਔਰ ਇਸੇ ਤਰ੍ਹਾਂ ਮੋਹਨ ਬੋਇਲ ਜਿਹੜੇ ਨੇ ਉਹ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਰਾਜਵਿੰਦਰ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਹਰਮਨ ਪਨੂ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਜੱਜ ਸ਼ੇਰਗਿਲ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਜਾਵੇਦ ਬਾਬਰ वॉइस कहने ने हाँ जी डॉक्टर फेसबुक पर आपका प्रोग्राम नहीं आ रहा। हाँ जावेद साहब ये काफ़ी देर तो ही हुण तां महीने ही हो गए ने ब्लॉक है इसे लिए, और ईवन साडे यूट्यूब चैनल दे उत्ते भी फायरवॉल लाई हुई है जिस लिए बहुती आउटरीच नहीं है। असी रोज़ाना अपील करते हैं कि भी तुसीं इस नूं लाइक करो, शेयर करो और वध तो वध लोकां तक पहुँचाओ ताकि फायरवॉल की जिहड़ी रुकावट है इहदे बावजूद वध तो वध लोकां तक ये मैसेज पहुँच सके। जी दविंदर संधू जी भी और इसी तरह रविंदर सिंह जी भी सानू ये सब फतेह बुलाने ने और खालसा जिंदाबाद कहते हैं, कहते न्यूजीलैंड तो सानू देख रहे हैं रविंदर सिंह जी, और कहते हैं कि डॉक्टर साहब 2012 तो तुहाडा प्रोग्राम सुन रहे हैं, उदों मैं खालसा रेडियो राही खालसा की गल अगे तोरन की कोशिश की, न्यूजीलैंड खालसा रैफरेंडम सून। बहुत शुक्रिया वीर रविंदर सिंह जी, असी भी उड़ीकते होंगे हैं। न्यूजीलैंड एक स्टेज ते काफ़ी एक्टिविटी 1990 हुंदी सी, लेकिन ऑल ऑफ ए सडन कोई बहुती उत्थों जिहड़ी खबर नहीं निकलती है। चंगी गल होएगी कि तुसीं सानू इनफॉर्म भी रखो जे उत्थे
ਜਿਹੜੀਆਂ ਪੰਥਕ ਐਕਟੀਵਿਟੀਜ਼ ਹੁੰਦੀਆਂ ਨੇ ਇਹ ਤੁਹਾਡਾ ਪਲੇਟਫਾਰਮ ਹੈ। ਬਿਲਕੁਲ ਅਸੀਂ ਸਭ ਨੂੰ ਐਨਕਰੇਜ ਕਰਦੇ ਹਾਂ, ਔਰ ਖਾਸ ਤੌਰ ਤੇ ਜਿਹੜੇ ਕੌਮੀ ਕਰ ਖਾਲਿਸਤਾਨ ਦੇ ਲਈ ਯਤਨਸ਼ੀਲ ਨੇ। ਬਿਲਕੁਲ। ਔਰ ਧਰਮ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਜਸਕੀਰਤ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਚੜ੍ਹਦੀ ਕਲਾ ਕਹਿੰਦੇ ਨੇ ਸਾਨੂੰ ਦੋਨਾਂ ਨੂੰ। ਔਰ ਹਰਦੀਪ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ। ਔਰ ਅਮਰਜੀਤ ਸੈਣੀ ਜੀ ਵੀ ਫਤਿਹ ਬੁਲਾਉਂਦੇ ਨੇ, ਹਰਦੀਪ ਸਿੰਘ ਜੀ, ਬਲਵਿੰਦਰ ਸਿੰਘ ਜੀ, ਬਲਵਿੰਦਰ ਸਿੰਘ ਜੀ, ਫਿਰ ਇਸੇ ਤਰ੍ਹਾਂ ਗੁਰਪਾਲ। ਮੇਰਾ ਖਿਆਲ ਹੈ ਮੈਂ ਦੇਖਿਆ ਸਾਰੇ ਹੀ ਆਲਮੋਸਟ ਫਤਿਹ ਦੇ ਮੈਸੇਜ ਤੁਸੀਂ ਇੱਕ ਵਾਰੀ ਨਾਂ ਸਾਰਿਆਂ ਦੇ ਪੜ੍ਹ ਦਿਓ ਤੇ ਹਾਂਜੀ। ਫਤਿਹ ਕੁਲਦੀਪ ਅਸੀਂ ਕੌਰ ਜੀ, ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਜੀ, ਫਿਰ ਇਸੇ ਤਰ੍ਹਾਂ ਜਤਿੰਦਰ ਸਿੰਘ ਜੀ, ਗੁਰਦੇਵ ਸਿੰਘ ਜੀ, ਫਿਰ ਸਾਨੂੰ ਇਹ ਸਭ ਫਤਿਹ ਬੁਲਾਉਂਦੇ ਨੇ। ਔਰ ਕਰੂਲਾ ਪਤਾ ਨਹੀਂ ਇੰਦਰੋ ਚਲੋ ਹੁਣ ਮੈਂ ਤੁਹਾਡੇ ਥਾਂ ਥੋੜਾ ਫਾਸਟ ਕਰ ਦਿੰਦਾ। ਬੀਬੀ ਸੁਰਿੰਦਰ ਕੌਰ, ਐਮ ਕੌਰ ਸਿੰਘ ਗਰਚਾ, ਬਲਹਾਰ ਸਿੰਘ ਕੰਗ, ਧਰਮ ਸਿੰਘ, ਗੁਰਜਰ ਸਿੰਘ ਸਾਬਦਾ, ਪਰਵਿੰਦਰ ਸਿੰਘ, ਅਸੀਂ ਬੀਬੀ ਬਲਜੀਤ ਕੌਰ, ਅਸੀਂ ਸਭ ਨੂੰ ਸਾਂਝੇ ਤੌਰ ਤੇ ਫਤਿਹ ਅਰਜ਼ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਵਿੰਦਰ ਸਿੰਘ ਜੀ ਫਤਿਹ ਬੁਲਾ ਕੇ ਕਹਿੰਦੇ ਨੇ ਕਿ ਸੋਵਰਨਿਟੀ ਇਹ ਸਾਡਾ ਹੱਕ ਹੈ ਤੇ ਪੰਜਾਬ ਇਸ ਲਈ ਜੂਝ ਰਿਹਾ, ਸਾਨੂੰ ਸਾਡੀ ਫਰੀडम ਜਿਹੜੀ ਇਹ ਚਾਹੀਦੀ ਹੈ। ਤਾਂ ਇਹ ਸਾਡੇ ਨਾਲ ਇਸੇ ਤਰ੍ਹਾਂ ਜਿਹੜੇ ਘਾਣ ਕਰਦੇ ਰਹਿਣਗੇ। देयर इज नो डेमोक्रेसी हेयर। सो ਹਾਂਜੀ ਪ੍ਰਭਜੋਤ ਸਿੱਧੂ ਜੀ ਵੀ ਕਹਿੰਦੇ ਡਾਕਟਰ ਸਾਹਿਬ ਤੁਸੀਂ ਨਿਊਜ਼ ਬ੍ਰੌਡਕਾਸਟ ਕਰਦੇ ਹੋ, ਵਾਹਿਗੁਰੂ ਚੜ੍ਹਦੀ ਕਲਾ ਰੱਖਣ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੀ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ SOS@TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਕੇ ਦਿਓ। ਦੇਖਦੇ ਰਹੋ TV 4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰੱਖਾ।